ਤੇ ਤੂੰ ਇੰਜ ਪਿੱਛੇ ਵੇਖਣਾ ਵਾ ਤੇ ਉਹਨੇ ਸਾਰੇ ਕੱਪੜੇ ਲਾ ਕੇ ਮੋਢੇ ਰੱਖੇ। ਪੁੱਛ ਉਹ ਯਾਰ ਬੱਗੇ ਇਹ ਕੀ ਹੈ ਯਾਰ? ਉਹ ਮੇਰੇ ਫੱਟੇ ਚੋਂ ਬੰਦੇ ਸੀ। ਆਹੋ ਤੇ ਮਾਝ ਵਿੱਚ ਵੜ ਕੇ ਉੱਤੇ ਬੈਠਾ ਤੇ ਗੋਲ ਗੱਪੇ ਖਾਣੇ ਕਾ ਤੂੰ ਕਹਿੰਦਾ ਬੱਗੇ ਆ ਕੀ ਉਹ ਤੇਰੀ। अस्सलाम वालेकुम नाज़रीन, टी टाइम में खुश आमदीद। बाबा मुझे नहीं पूछनी तुमसे बीती बातें। दसो केड़ा सिंगर हो सकता है? ਉਹੀ ਕਿਸ਼ੋਰ ਸਾਹਿਬ। ਕਿਸ਼ੋਰ ਨਹੀਂ ਨਹੀਂ ਜਿਹੜਾ जैसे भी गुजारी हो तुमने अपनी रातें। ਮੁਕੇਸ਼ ਸਾਹਿਬ हाँ ਮੁਕੇਸ਼ यार वो गाने की शायरी कैसी नहीं सी तू चेक कर। मुझे नहीं पूछनी तुमसे बीती बातें, ਹਾਏ ਹਾਏ जैसे भी गुजारी हो तुमने अपनी रातें। जैसी भी हो तुम आज से बस मेरी हो, मेरी ही बन के रहना, मुझे तुमसे है इतना कहना, मुझे नहीं पूछनी तुमसे बीती बातें। मैं राम नहीं हूं फिर क्यों, हुण अगों वजह भी दस रहा है कि मैं गल क्यों कह रहा। उम्मीद करूं सीता की, मैं राम नहीं हूं फिर क्यों, उम्मीद करूं सीता की, कोई इंसानों से पूछे अगे मैं भुल गया। ਅੱਗੇ ਮੈਂ ਭੁੱਲ ਗਿਆ। ਇਹ ਵੀ ਅੰਤਰਾ ਵਾ। ਲਿਆਂਦੇ ਉਹ ਗਾਣੇ ਖਬਰੇ ਕਿਹੜੇ ਦੌਰ ਦੇ, ਜਦੋਂ ਬੈਲਟ ਨੂੰ ਪਟਾ ਕਹਿੰਦੇ ਸੀ ਉਸ ਦੌਰ ਦਾ ਗਾਣਾ ਹੋਏ। ਨਹੀਂ ਨਹੀਂ ਇਹ ਦੌਰ ਦਾ ਨਹੀਂ, ਕਲਰ ਫਿਲਮ ਦਾ ਗਾਣਾ ਤੁਸੀਂ ਸੁਣੇ ਨਹੀਂ ਨਾ, ਨਹੀਂ ਸਿਚੁਏਸ਼ਨ ਨਹੀਂ ਸੁਣੀ ਤੁਸੀਂ। ਤੁਸੀਂ ਹੁਣ ਮੁਕੇਸ਼ ਸਾਹਿਬ ਦਾ ਗਾਣਾ ਗਾਉਂਦੇ, ਮੈਂ ਹੁਣ ਮੁਕੇਸ਼ ਸਾਹਿਬ ਦੇ ਮੁੰਡੇ ਦੇਖੇ ਆ। ਮੁੰਡੇ ਨਹੀਂ ਪੋਤੇ, ਉਹ ਪੋਤੇ ਨੇ। ਉਹ ਜਿਹੜਾ ਫਿਲਮ 'ਚ ਹੀਰੋ ਹੁੰਦਾ ਉਹ ਮੁਕੇਸ਼ ਸਾਹਿਬ ਦਾ ਪੋਤਾ ਵਾ। ਨਹੀਂ ਨਹੀਂ ਇੱਕ ਜੱਜ ਵੀ ਬਣੇ ਹੁੰਦੇ ਨਿਤਨ ਮੁਕੇਸ਼ ਸਾਹਿਬ। ਉਹ ਨਿਤਨ ਮੁਕੇਸ਼ ਸਾਹਿਬ ਦਾ ਬੇਟਾ ਵਾ ਤੇ ਪਤਾ ਨਹੀਂ ਹੋਣਾ ਕਈਆਂ ਨੂੰ। ਮੁਕੇਸ਼ ਸਾਹਿਬ ਨਹੀਂ ਸਿੰਗਰ, ਉਹਨਾਂ ਦਾ ਪੋਤਾ ਜਿਹੜਾ ਬਿੱਲੀਆਂ ਜਿਹਾ ਅੱਖਾਂ ਵਾਲਾ ਮੁੰਡਾ ਹੀਰੋ ਆ, ਕੱਕੇ ਵਾਲਾ ਵਾਲਾ ਮੁਕੇਸ਼ ਉਹਦਾ ਨਾਮ ਆ। ਹਾਂਜੀ 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 ਬਿਲਕੁਲ ਫਿਲਮਾਂ 'ਚ ਆਇਆ ਬਿੱਲੀਆਂ ਅੱਖਾਂ ਵਾਲਾ। ਉਹਦਾ ਮੁਕੇਸ਼ ਉਹਦਾ ਨਾਮ ਅੱਗੇ, ਉਹਦਾ ਨਾਮ ਅੱਗੇ ਮੁਕੇਸ਼ ਆ। ਉਹ ਪਰ ਇੰਨਾ ਹਿੱਟ ਨਹੀਂ ਹੋਇਆ ਵਿਚਾਰਾ। ਲੇਕਿਨ ਅੱਛਾ ਐਕਟਰ ਆ, ਉਹ ਬੜੀਆਂ ਫਿਲਮਾਂ 'ਚ। ਇੱਕ ਸਿੰਗਰ ਵੀ ਅੱਜਕੱਲ ਚੱਲਣ ਦੇ ਨਾ ਸਿਆਣੇ ਜੇ, ਉਹ ਜਿਹੜਾ ਹੈ ਕਰਕੇ ਉਹ ਮੁਕੇਸ਼ ਸਾਹਿਬ ਦੇ ਬੇਟੇ ਆ। ਹਾਂ ਮੈਂ ਉਹੀ ਸੱਚੀ ਸਮਝਦਾ ਰਿਹਾ। ਅੱਗੋਂ ਉਹਨਾਂ ਦਾ ਬੇਟਾ ਵਾ ਯਾਰ, ਉਹਦਾ ਕੀ ਮੁਕੇਸ਼ ਨਾਮ ਆ? ਨਿਤਿਨ ਨਹੀਂ ਨਹੀਂ ਆਰ ਤੋਂ ਸ਼ੁਰੂ ਹੁੰਦਾ ਸਾਜੀ। ਓ ਯਾਰ ਹਾਂ ਹਾਂ ਇਦਾਂ ਦਾ ਹੀ ਕੋਈ ਰਹਿਮਾਨ ਮੁਕੇਸ਼। ਨਹੀਂ 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 ਰਹਿਮਾਨ ਮੁਕੇਸ਼ ਕਿੱਥੋਂ ਆ ਗਿਆ? ਆਰਜੇ ਮੁਕੇਸ਼ ਝੰਡਾ ਪੀਰ ਦਾ ਵਾ ਉਹ। AR ਮੁਕੇਸ਼ ਹੈ। AR ਮੁਕੇਸ਼ ਹੋਣਾ। ਤੇ ਕਾਦੀ ਵਿਵਸਥਾ ਪਾਈ ਆਪਣੇ ਆਪ ਨੂੰ ਤੋਂ ਲੱਭਣ ਦੇ ਆ ਤੇ ਬਸ ਠੀਕ ਆ। ਅੱਛਾ ਭਾਜੀ ਮੈਂ ਲੱਭਾ ਮੁਕੇਸ਼। ਲੈ ਮੈਂ ਲਿਖਿਆ ਮੁਕੇਸ਼ ਗ੍ਰੈਂਡਸਨ ਤੇ ਉਹਨੇ ਕੋ ਲੇਡੀ ਸੂਟਾਂ ਦੇ ਕੱਢ ਦਿੱਤੇ। ਅਜੋ ਮੁਕੇਸ਼ ਲੱਗੀ ਹੁੰਦੀ ਨਾ। ਹਾਂ ਮੁਕੇਸ਼ ਦੇ ਕੀ ਸਪੈਲਿੰਗ ਆ? MUKESH ਮੁਕੇਸ਼। MAU ਮੁਕੇਸ਼ ਗ੍ਰੈਂਡ GRAND SON ਸਨ। ਨੇਲ ਨਿਤਨ। ਹਾਂ ਨੀਲ ਨਿਤਨ ਨੇਲ ਨਿਤਨ ਮੁਕੇਸ਼। ਤੇ ਆਰ ਕਿੱਥੇ ਆਇਆ ਵਿੱਚ? ਉਹੀ ਯਾਨੀ ਕਿ ਇਦਾਂ ਹੀ ਸੀ ਨਲੀਨ ਨਿਤਨ ਰਿਤਨ। ਰੇਲ ਹਾਂ ਨੇਲ ਨਿਤਨ ਮੁਕੇਸ਼ ਜਿਹੜਾ ਨਾ ਭਾਜਨ, ਇਹ ਮੁਕੇਸ਼ ਸਾਹਿਬ ਦਾ ਪੋਤਾ ਵਾ। ਸੋਹਣਾ ਵੀ ਬੜਾ ਸਾਜੀ ਮੁੰਡੇ ਦਾ ਮੁੰਡਾ। ਚਿੱਟਾ। ਮੁੰਡੇ ਦਾ ਮੁੰਡਾ। ਉਹ ਫਿਲਮ ਹਿੱਟ ਵੀ ਹੋਈ ਕਿ ਨਹੀਂ? ਨਹੀਂ ਨਹੀਂ ਯਾਰ ਬੜੀਆਂ ਮਤਲਬ ਫਿਲਮਾਂ ਕੀਤੀਆਂ। ਬਹੁਤ ਜ਼ਿਆਦਾ ਫਲॉप ਨਹੀਂ ਹੈਗਾ। ਨਹੀਂ ਨਹੀਂ ਫਲॉप ਨਹੀਂ ਹੈ ਲੇਕਿਨ ਅੱਛੀਆਂ ਫਿਲਮਾਂ ਵਾ। ਹਾਂ ਆ ਜਿਹੜਾ ਸਾਜੀ ਸ਼ਾਹਰੁਖ ਖਾਨ ਸਾਹਿਬ ਦੀ ਇਨਸਲਟ ਵੀ ਕੀਤੀ ਇਹਨਾਂ ਨੇ, ਪਤਾ? ਕਿਹਨਾਂ ਨੇ? FIFA ਵਰਲਡ ਕੱਪ 'ਚ ਉਹ FIFA ਵਰਲਡ ਕੱਪ ਗਿਆ ਤਾਂ ਆਈਫਾ ਇਹ ਬਾੜ ਦੇਖੋ ਭਾਈ, ਹਾਂਜੀ ਹਾਂਜੀ ਤਿੱਖੇ ਨਕਸ਼ੇ ਇਹ ਮੁਕੇਸ਼ ਸਾਹਿਬ ਦਾ ਪੋਤਾ। ਜੋਨੀ ਗੱਦਾਰ ਇਹਨਾਂ ਦੀ ਫਿਲਮ ਹੈ। ਯੈਸ हाँ मुकेश साहब दा मुकेश साहब दीवानों से ये मत पूछो, दीवानों पे क्या गुजरी है हाँ। अगों उन्होंने बेटे दा जिंदगी की ना टूटे लड़ी, इस जहां की नहीं है तुम्हारी आंखें, आसमां से ये किसने उतारी आंखें। ਸਾਜੀ ਕਿਆ ਉਹਨਾਂ ਦਾ ਬੇਟਾ ਅੱਗੋਂ ਨੀਲ ਨਿਤਨ ਮੁਕੇਸ਼ ਉਹਨਾਂ ਦਾ ਬੇਟਾ
ਤੀਸਰੀ ਪੀੜ੍ਹੀ ਆ ਸਾਚੀ। हाँ चौथी कुर्सी भी है। ਪੰਜਵਾਂ ਮੂੜਾ ਵੀ ਹੈ। ਸਭ ਤੋਂ ਬਹੁਤਾ ਹਿੱਟ ਖਾਨਦਾਨ ਬਾਲੀਵੁੱਡ ਦੇ ਵਿੱਚ ਜਿਹੜਾ ਵਾ ਨਾ ਉਹ ਕਪੂਰ ਖਾਨਦਾਨ ਹੈ। हाँ अगों किशोर साहब ਦੇ ਤਿੰਨ ਭਰਾ, ਤਿੰਨੇ ਹੀ ਆਰਟਿਸਟ। ਅਸ਼ੋਕ ਕੁਮਾਰ, ਅਸ਼ੋਕ ਕੁਮਾਰ, ਉਸ ਤੋਂ ਬਾਅਦ ਉਹਨਾਂ ਦੇ ਇੱਕ ਹੋਰ ਕੁਮਾਰ ਸੀ, ਫਿਰ ਉਸ ਤੋਂ ਬਾਅਦ ਕਿਸ਼ੋਰ ਕੁਮਾਰ, ਚਲਤੀ ਦਾ ਨਾਮ ਗਾੜੀ ਜੀ, ਤਿੰਨੇ ਭਰਾ ਫਿਲਮ ਚ ਨੇ ਐਜ਼ ਐਕਟਰ। ਐਜ਼ ਐਕਟਰ। ਤੇ ਉਸਤਾਦ ਜੀ ਅਕਸ਼ੇ ਕੁਮਾਰ ਨਹੀਂ ਉਹ ਤਾਂ ਤਿੰਨੇ ਭਰਾ। ਉਸ ਤੋਂ ਬਾਅਦ ਫਿਰ ਕਿਸ਼ੋਰ ਸਾਹਿਬ ਦਾ ਬੇਟਾ ਅੱਗੋਂ ਉਮੀਦ ਕੁਮਾਰ ਸਹੀ ਰਫੀ ਸਾਹਿਬ ਦਾ ਕੋਈ ਬੇਟਾ ਨਹੀਂ ਸੀ। है नहीं, उम्मीद कुमार। फिर उम्मीद कुमार ने गाने गाए, देखो मैंने देखा है ये एक सपना फूलों के शहर में। ए फिर अगों हाँ बस ये सी हिसाब किताब। फिर रफी साहब ਦੇ ਬੇਟੇ ਬੇਟੀਆਂ ਹੈ ਨੇ, ਲੇਕਿਨ ਉਹ ਇਸ ਫੀਲਡ 'ਚ ਨਹੀਂ। ਸ਼ਾਹਦ ਸਾਹਿਬ ਨੇ, ਰਫੀ ਸਾਹਿਬ ਦੇ ਬੇਟੇ ਸ਼ਾਹਦ, ਉਧਰ ਵੀ ਕੋਈ ਨਹੀਂ ਸਾਚੀ। ਉਹ ਜ਼ਰਾ ਅਟੈਚ ਨੇ, ਮਤਲਬ ਸਿੰਗਰ ਨਹੀਂ ਹੈਗੇ, ਲੇਕਿਨ ਇਹ ਹੈ ਕਿ ਉਹ ਜ਼ਰਾ ਰਫੀ ਸਾਹਿਬ ਨੂੰ ਲਗਾਓ ਔਰ ਉਹ ਜਾਂਦੇ ਨੇ, ਅਟੈਂਡ ਕਰਦੇ ਨੇ। ਉਸਤਾਦ ਜੀ ਤੁਹਾਡੀ ਕਿੰਨੀ ਪੀੜੀ? 12ਵੀਂ ਹੋਣੀ। ਪੀੜੀ ਨਹੀਂ, ਗੱਦੀ ਆ ਉਸਤਾਦ ਜੀ। ਜਿੰਨਾ और रफी साहब हो गए, मैं हो गया, ਹਲੋ उस्ताद नुसरत अली खान साहब हो गए, ਵਾਹ 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 ਵਾਹ। ਮਹਿੰਦੀ ਹਸਨ ਸਾਹਿਬ। मारुल्ला खान साहब हो गए। ਮੂਰਜਾ ਸਾਹਿਬਾ। ये कल्ले कल्ले ही आए ने दुनिया दे। ਹਾਂਜੀ, ਬਾਕੀ ਨਾਲ ਗਰੁੱਪ ਦੇ ਨਾਲ ਆਏ। हाँ ਬਾਕੀ ਉਸਤਾਦ ਜੀ ਸਾਰੇ ਇਕੱਲੇ ਹੀ ਆਉਂਦੇ। नहीं मतलब इन्हों ਦਾ उस्ताद नुसरत अली साहब ਦਾ ਅੱਗੇ ਬੇਟਾ, ਅੱਛਾ, ਯਾਨੀ ਕਿ ਆਪਣੇ ਫਨ ਚ ਵੀ ਠੀਕ ਹੈ ਜੀ, ਇਕਤਾ ਹੀ ਆ। ਅਮਾਨ ਸਾਹਿਬ ਦਾ ਅੱਗੋਂ ਬੇਟਾ, ਯਾਨੀ ਉਸ ਤਰ੍ਹਾਂ ਕਾਮੇਡੀ ਚ ਉਸ ਤਰ੍ਹਾਂ ਨਹੀਂ ਆਏ ਕੋਈ, ਠੀਕ ਹੈ ਨਾ, ਕੋਈ ਵੀ ਥੀਏਟਰ ਤੇ ਮਾਨ ਸਾਹਿਬ ਦਾ ਬੇਟਾ ਆ ਗਿਆ ਜੀ, ਇਦਾਂ ਨਹੀਂ ਹੈਗਾ ਸਿਸਟਮ। ਹਾਂ ਠੀਕ ਹੈ ਜੀ। ਰਫੀ ਸਾਹਿਬ ਦਾ ਕੋਈ ਨਹੀਂ ਬੇਟਾ ਇਸ ਉਹਨਾਂ ਦਾ ਫੀਲਡ ਕੋਈ ਚ। ਸ਼ਾਗਿਰਦ? ਸ਼ਾਗਿਰਦ ਉਹਨਾਂ ਦਾ ਮਹਿੰਦਰ ਕਪੂਰ ਸੀ। ਮੇਰਾ ਕੋਈ ਬੇਟਾ ਨਹੀਂ ਅੱਗੋਂ ਆਇਆ। ਹੈ ਹਾਂਜੀ ਮੇਰੇ ਤੁਸੀਂ ਹੋ ਨਹੀਂ ਆਪਣਾ ਕੋਈ ਸਾਹਿਬਜ਼ਾਦਾ ਗੰਦੀ ਲਾਤ, ਉਸਤਾਦ ਗੰਦੀ ਜੀ ਗੰਦੀ ਗੰਦੀ ਲਾਤ, ਗੰਦੀ ਲਾਤ। ਉਸਤਾਦ ਜੀ ਨਹੀਂ ਉਸਤਾਦ ਜੀ ਅਬਦੁੱਲਾ ਦਾ ਸੋਹਣਾ ਤੇ ਗਾਉਂਦਾ ਵਾ। ਨਹੀਂ ਲੇਕਿਨ ਇਸ ਫੀਲਡ 'ਚ ਤਾਂ ਨਹੀਂ ਨਾ ਹੈਗਾ। ਉਸਤਾਦ ਜੀ ਤੁਸੀਂ ਫੋਤ ਹੋਣ ਤੋਂ ਪਹਿਲੇ ਆਪਣੀ ਤਲਵਾਰ ਮੇਰੇ ਸਪੁਰਦ ਕਰਨੀ ਜੇ। ਹਾਂਜੀ। ਆਪਣਾ ਕਿਹੜੀ ਤਲਵਾਰ? ਜਿਹੜਾ ਤੁਹਾਡਾ ਕਲਮ ਆ, ਯਾਨੀ ਕਿ ਤੁਹਾਡਾ ਜਿਹੜਾ ਕਲਮਦਾਨ ਆ, ਉਹਦਾ ਮੈਂ ਹੱਕਦਾਰ। ਕਮਾਨ ਯਾਨੀ ਲਗਾਮ ਤੁਸੀਂ ਇਹਦੇ ਹੱਥ ਦੇਣੀ। ਮੈਨੂੰ ਬੜਾ ਜਨਾ ਟੀਮ ਉਦਾਂ ਦੀ ਉਦਾਂ ਉਹ ਕਲਮ ਕੋਈ ਨਹੀਂ ਆ, 3-4 ਮੋੜ ਹੀ ਆ ਬਸ। ਕਲਮ ਕਿਹੜਾ ਲੈ 100 ਵਾਲੀ ਡੱਬੀ। ਰਾਜਾ ਨਾ ਸ਼ੋਅ ਵੇਖੇ ਓਏ ਮੇਰੀ ਬੜਾ ਮਜ਼ੇਦਾਰ ਲੱਗਾ। ਗੱਲਾਂ ਬਾਤਾਂ ਵਾ ਉਸਤਾਦ ਜੀ। ਹੈ ਫੁੱਲ ਪਸੰਦ ਮੈਨੂੰ ਉਹ ਆ ਕਿ ਮੈਂ ਬੋਂਗੀਆਂ ਅਸੀਂ ਮਾਰੀ ਸਾਜੀ ਉਹ ਕੁੰਦਨ। ਉਹ ਆਹੋ ਅਜੀ ਉਹ ਬਹੁਤ ਅੱਛਾ। ਹੁਣ ਰਾਜਾ ਜਨਾਬ ਜੀ, ਉਹ ਕਿੱਧਰ ਗਿਆ? ਮੈਰ ਨੇ ਰਾਜਾ ਆ ਗਿਆ ਵੀ ਰਾਜੇ ਨਾਲ ਮੈਂ ਰੁੱਸਿਆ ਰਿਹਾ ਸਾਲ ਕਿਸੇ ਵਜ੍ਹਾ ਤੋਂ ਨਾ, ਕਿਸੇ ਵਜ੍ਹਾ ਤੋਂ। ਉਹ ਵਜ੍ਹਾ ਵੀ ਮੇਰੀ ਜਾਇਜ਼ ਸੀ, ਉਹਨੂੰ ਪਤਾ ਵਾ, ਮੰਨਦਾ ਵੀ ਆ ਕਿ ਆਹੋ ਯਾਰ ਆ ਗਲਤੀ ਸੀ ਮੇਰੀ, ਇਦਾਂ ਨਹੀਂ ਸੀ ਚਾਹੀਦਾ। ਤੇ ਵਜ੍ਹਾ ਵੀ ਮੈਂ ਦੱਸ ਦਿੰਦਾ, ਕੋਈ ਏਡੀ ਵਜ੍ਹਾ ਨਹੀਂ। ਉਹ ਆਰਡੀਬੀ ਸਾਹਿਬ ਜਿਹੜੇ ਆਪਣੇ ਆਰਡੀਬੀ, ਉਸ ਆਰ ਤੇ ਵੀ ਲਾਨਤ ਤੇ ਉਹਦੇ ਬੀ ਤੇ ਵੀ ਲਾਨਤ, ਤੇ ਉਹਦੇ ਡੀ ਤੇ ਵੀ। ਆਹੋ ਉਹ ਨਹੀਂ, ਉਹ ਤੇ ਦਾ ਵਾ। ਅੱਛਾ ਅੱਛਾ। ਪਰਸਨ ਵਿੱਚ ਦੋ ਹੀ ਨੇ, ਉਹ ਹਾਂ ਆਰ ਵੀ ਡੀ ਤੇ ਵੀ। ਡੀ ਤੇ ਵੀ, ਠੀਕ ਹੈ ਜੀ। ਤੇ ਉਹ ਹੁਣ ਇਹ ਮੇਰਾ ਯਾਰ ਆ ਬਚਪਨ ਦਾ, ਠੀਕ ਹੈ ਨਾ। ਤੇ ਇਹ ਉਸ ਟਾਈਮ ਮਤਲਬ ਮੈਂ ਉਹਨੂੰ ਕਿਹਾ ਸੀ ਵੀ ਉਹਦੇ ਨਾਲ ਗੱਲਬਾਤ ਕਰਕੇ, ਅੱਛਾ ਕੀ ਹੋਇਆ ਉਹਨੂੰ, ਤਾਂ ਏਦਾਂ ਦੀ ਕੋਈ ਗੱਲਬਾਤ। ਤੇ ਮੈਨੂੰ ਇਹ ਖੇਸ ਸੀ ਕਿ ਤੂੰ ਉਹਦੀ ਗੱਲ ਸੁਣਨ ਕਿਉਂ ਦਿਆਂ? ਸਹੀ ਗੱਲ। ਵਾਹ ਵਾਹ। ਤੂੰ ਮੇਰਾ ਯਾਰ ਆ ਸਭ ਤੋਂ ਪੁਰਾਣਾ, ਤੂੰ ਸੁਣਨ ਵੀ ਕਿਉਂ ਦਿਆਂ ਉਹਦੀ ਗੱਲ? ਉਹ ਸੱਚਾ ਵੀ ਆ, ਮੰਨ ਲਿਆ ਜੋ ਵੀ ਆ ਯਾਰ, ਮੈਂ ਕਹਿੰਦਾ 100% ਸੱਚਾ। ਤੂੰ ਮੇਰਾ ਯਾਰ ਆ ਬਚਪਨ ਦਾ, ਬਣਦਾ ਹੀ ਨਹੀਂ। ਠੀਕ ਹੈ ਨਾ? ਇੱਧਰ ਹੀ ਖਿਲਾਉਣਾ ਬੰਦਾ। ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਖੈਰ ਉਹ ਤੋਂ ਮੈਂ ਫਿਰ ਇਹਨੂੰ ਸਾਲ ਕਪੂਰ ਹਾਂ ਸਾਲ ਪੂਰਾ। ਫਿਰ ਮੈਨੂੰ ਵਿੱਚ ਇਹ ਵੀ ਸੀ, ਰਾਣੇ ਜਾਸ ਕੋ ਚਲਾ ਗਿਆ। ਫਿਰ ਉਹਨਾਂ ਵੀ ਯਾਨੀ ਰਾਣੇ ਜਾਸ ਨੇ ਬੜਾ ਪਿਆਰ, ਬਹੁਤ ਪਿਆਰ, ਹਾਲੇ ਤੱਕ ਬੜਾ ਪਿਆਰ। ਫਿਰ ਮੈਂ ਤੇ ਰਾਣੇ ਜਾਸ ਨੇ ਬਹਿ ਕੇ ਅਕਸਰ ਇਹਦੀਆਂ ਗੱਲਾਂ ਕਰਨੀਆਂ, ਤੇ ਉਹਨੂੰ ਮੈਂ ਵੀ ਕਹਿਣਾ ਯਾਰ ਰਾਣਾ ਚੱਲ ਕੋਈ ਨਹੀਂ, ਉਹਦੇ ਬੱਚੇ, ਉਹਨੇ ਵੀ ਕਹਿਣਾ ਚੱਲ ਕੋਈ ਨਹੀਂ, ਇਹ ਉਹ ਫਲਾਂਡਿੰਗ, ਉਹਨੇ ਕਹਿਣਾ ਇਦਾਂ ਇਦਾਂ। ਉਹ ਹੁਣ ਮਤਲਬ ਇਹਦਾ ਨਾ ਰਾਜੇ ਦਾ ਹਿਸਾਬ ਕਿਤਾਬ ਇਹ ਹੈ, ਇਹ ਕੁਛ ਕਰਨਾ ਚਾਹੁੰਦਾ ਹਮੇਸ਼ਾ, ਅੱਗੇ ਤੋਂ ਅੱਗੇ ਹਿਸਾਬ ਕਿਤਾਬ ਇਹਦਾ ਕਿ ਵੀ ਯਾਰ ਮੈਂ ਕੁਛ ਇਹ ਕਰਾਂ, ਮੈਂ ਆਪ ਕੁਛ ਇੱਦਾਂ ਕਰਾਂ। ਉਹ ਲੇਕਿਨ ਉਹ ਇੱਕ ਟਾਈਮ ਹੁੰਦਾ ਵਾ, ਹਾਂਜੀ, ਤੁਹਾਡਾ ਇੱਕ ਫਿਕਸ ਟਾਈਮ ਹੁੰਦਾ, ਉਸ ਤੋਂ ਪਹਿਲੇ ਤੁਸੀਂ ਮਿਹਨਤ ਕਰਦੇ ਰਹਿੰਦੇ। ਉਹ ਹੁਣ ਜਦੋਂ ਉੱਥੋਂ ਕਿਤੇ ਮਤਲਬ ਇਹਨੇ ਕਹਿਤਾ ਰਾਣੇ ਨੂੰ, ਮਤਲਬ ਪਿਆਰ ਮੁਹੱਬਤ ਨਾਲ, ਇਹ ਨਹੀਂ ਕਿ ਵੀ ਲੜ ਕੇ ਜਾਂ ਛੱਡ ਕੇ, ਸਾਡੇ ਵਾਲਾ ਹਿਸਾਬ ਨਹੀਂ। ਚਲਾ ਗਿਆ ਤੇ ਹੁਣ ਉਹਨੂੰ ਮੇਰੀ ਕਿਤੇ ਯਾਦ ਆ ਰਹੀ ਆ ਤੇ ਹਿਸਾਬ ਦਾ। ਤੇ ਹੁਣ ਮੈਰ ਮੈਨੂੰ ਕਹਿ ਰਿਹਾ, ਮੈਰ ਆਪਣਾ ਜਿਹੜਾ ਮੈਰ ਕਬੂਤਰ ਵੀ ਆ ਕਾਫੀ ਅੱਛਾ, ਚਿੱਠੀਬਾਜ਼, ਬਹੁਤ ਬਹੁਤ ਅੱਛਾ ਕਬੂਤਰ ਆ ਮੈਰ। ਮੈਰ ਨੇ ਜਦੋਂ ਆ ਕੇ ਮੈਨੂੰ ਕਹਿਣਾ ਨਾ ਸਾਹ ਜੀ ਇੱਕ ਗੱਲ ਕਰਨੀ ਸੀ, ਤੇ ਮੈਂ ਉਹਨੂੰ ਸਿੱਧਾ ਅੱਗੋਂ ਕਹਿਣਾ ਕੌਣ ਆ, ਕਿੰਨੇ ਕਿਹਾ ਗੱਲ, ਕਿੰਨੇ ਕਿਹਦੀ ਗੱਲ ਤੇ ਆ। ਉਸਤਾਦ ਜੀ ਰਾਜਾ ਭਾਈ ਦਾ ਮੈਸੇਜ ਆਇਆ,
ਤੇ ਉਹ ਮੇਰਾ ਉਹ ਕਹਿੰਦਾ ਮੈਨੂੰ ਉਹਨੂੰ ਕਹਿ ਗਾਲ ਕੱਢ ਕੇ ਨਾ, ਹੁਣ ਰਾਜਾ ਤਾਂ ਮੇਰਾ ਹਿਸਾਬ ਆ ਵੀ 10 ਗਾਲਾਂ ਕੱਢਣੀਆਂ 2 ਲਫ਼ਜ਼ ਬੋਲਣੇ ਆਹਾ ਇਹ ਯਾਰੀ ਵਾਹ ਵਾਹ ਵਾਹ। ਇਹ ਮਜ਼ਦਾਰ ਤੇ ਉਹ ਨਾ ਉਹ ਕਹਿੰਦਾ ਉਹਨੇ ਕਿਹਾ ਕਿ ਉਹਨੂੰ ਫਲਾਣੇ ਨੂੰ ਕਿਹਾ ਕਿ ਮੈਨੂੰ ਬਸ ਮਰਨ ਤੋਂ ਪਹਿਲੇ ਇੱਕ ਵਾਰੀ ਇਮੋਸ਼ਨਲ ਦੇਵਦਾਸ ਟੈਪ ਮਰਨ ਤੋਂ ਪਹਿਲੇ ਮੈਨੂੰ ਇੱਕ ਵਾਰੀ ਮਿਲ ਲਾ। ਅੱਛਾ ਹੁਣ ਮੈਨੂੰ ਇਹ ਵੀ ਡਰ ਉਸਤਾਦ ਨਾਜ਼ਰੀਨ ਪਾਸ਼ਾ ਕਿ ਕੁਦਰਤੀ ਇਦਾਂ ਹੋਇਆ ਕਿ ਕਪਲ ਸ਼ਰਮਾ ਸ਼ੋਅ ਦੇ ਵਿੱਚ ਚਲਾ ਗਿਆ ਆਪਣਾ ਕਾਸ਼ਿਫ ਹਸਨੀ ਤੇ ਉਸ ਤੋਂ ਬਾਅਦ ਕਾਸ਼ਿਫ ਹਸਨੀ ਦੀਆਂ ਮੈਨੂੰ ਕਾਲਾਂ ਆਉਣ ਲੱਗ ਪਈਆਂ ਤੇ ਮੈਂ ਕਿਹਾ ਯਾਰ ਕਾਸ਼ਿਫ ਹਸਨੀ, ਮੈਂ ਕਿਹਾ ਹੁਣ ਕਪਲ ਨੇ ਇਹ ਸਮਝਣਾ ਵਾ ਕਿ ਨਾ ਇਹ ਪਤਾ ਨਹੀਂ ਮੇਰੇ ਜਿਹੜਾ ਬੰਦਾ ਮੇਰੇ ਕੋਲ ਆਈ ਜਾਂਦਾ ਤੇ ਉਹ ਇਹਨੂੰ ਇਹ ਬੁਲਾਈ ਜਾਂਦਾ। ਤੇ ਕਾਸ਼ੀ ਮੇਰੇ ਕੋਲ ਆ ਗਿਆ ਤੇ ਕਾਸ਼ੀ ਵੀ ਉਧਰ ਰੁੱਸਿਆ ਸੀ ਮੇਰੇ ਨਾਲ। ਕਾਸ਼ੀ ਫੇ ਉਧਰੋਂ ਹੋ ਕੇ ਕਪਲ ਚੋਂ ਮੇਰੇ ਕੋਲ ਆ ਗਿਆ ਤੇ ਮੈਂ ਕਿਹਾ ਯਾਰ ਕਾਸ਼ੀ ਇਦਾਂ। ਅੱਛਾ ਸੇਮ ਹੁਣ ਉਹ ਕੰਮ ਹੋ ਗਿਆ ਕਿ ਰਾਜਾ ਵੀ ਕਪਲ ਸ਼ੋਅ 'ਚ ਜਾ ਕੇ ਤੇ ਮੈਨੂੰ ਮੈਸੇਜ ਕਰਨ ਲੱਗ ਪਿਆ। ਮੈਂ ਕਿਹਾ ਰਾਜੇ ਫਲਾਣੇ ਦੇ ਬੱਚਿਆ ਫਲਾਣਿਆ ਇਹ ਮੈਂ ਕਿਹਾ ਕਨਫਰਮ ਹੋ ਜਾਣੀ ਗੱਲ ਕਿ ਵੀ ਮੈਂ ਬੁਲਾ ਰਿਹਾ ਇਦਾਂ ਹੀ ਆ। ਠੀਕ ਆ ਨਾ ਕਿ ਕਪਲ ਸ਼ੋਅ ਦੇ ਵਿੱਚ ਹਾਈਪ ਮਿਲਦੀ ਆ ਤੇ ਉਸ ਤੋਂ ਬਾਅਦ ਮੈਂ ਉਸ ਆਰਟਿਸਟ ਨੂੰ ਚੁੱਕਣਾ। ਮੈਂ ਕਿਹਾ ਹੁਣ ਇਹ ਗੱਲ ਹੋ ਜਾਣੀ। ਕਹਿੰਦਾ ਇਹ ਗੱਲ ਹੋ ਗਈ ਆ। ਮੈਂ ਕਿਹਾ ਫੇਰ ਹੁਣ ਤੂੰ ਇੱਧਰ ਕਿੱਧਰ ਆਇਆ? ਕਹਿੰਦਾ ਤੂੰ ਬਸ। ਤੇ ਮੈਂ ਕਿਹਾ ਮੈਰ ਤੈਨੂੰ ਤੇਰੀ ਮਾਂ ਦੀ ਕਸਮ ਹੀ ਦੱਸ। ਕਹਿੰਦਾ ਸਾਜੀ ਮੇਰੇ ਕੋਲ ਮੈਸੇਜ ਆ ਦੇਖੋ ਰਾਜੇ ਨੇ ਮੈਨੂੰ ਮੈਸੇਜ ਕੀਤੇ, ਆਪਣੇ ਕੋਲ ਸਬੂਤ ਆ। ਮੈਂ ਕਿਹਾ ਛੱਡ ਦੇ ਬੁਲਾ ਉਹਨੂੰ। ਉਹ ਰਾਜਾ ਆ ਗਿਆ ਭਾਈ। ਹੁਣ ਰਾਜਾ ਸਾਹਿਬ ਖੈਰ ਸਾਡੀਆਂ ਆਪਸ ਦੀਆਂ ਗੱਲਾਂ ਬਾਤਾਂ ਸਾਰੀਆਂ ਕੀਤੀਆਂ ਤੇ ਬੇਸਿਕਲੀ ਮੈਂ ਤੁਹਾਨੂੰ ਦੱਸਾਂ ਸੱਚੀ ਮਤਲਬ ਇੱਕ ਗੱਲ ਇਹ ਨਹੀਂ ਕਿ ਉਹ ਮੇਰਾ ਵੀਰ ਆ, ਵੀਰ ਵੀ ਨਹੀਂ, ਮਤਲਬ ਉਹ ਯਾਰ ਇਦਾਂ ਦਾ ਵਾ ਵੀ ਲੜਾਈ ਵੀ ਤੌਬਾ ਦਾ ਮੁਕਾਮ ਉਹਦੇ ਨਾਲ ਹੁੰਦੀ। ਲੇਕਿਨ ਸਾਡੀ 30 ਤੋਂ 32 ਸਾਲ ਦੀ ਯਾਰੀ ਹੈ। 30 ਤੋਂ 32 ਸਾਲ ਦੀ ਯਾਰੀ 'ਚ 30 ਤੋਂ 32 ਵਾਰੀ ਅਸੀਂ ਏਦਾਂ ਦੇ ਰੁੱਸੇ ਆ ਵੀ ਬੁਲਾਉਣਾ ਹੀ ਨਹੀਂ ਫਾਈਨਲ। ਹਾਂ ਲੇਕਿਨ ਅੱਜ ਤੱਕ ਸਾਡੀ ਸੁਲ੍ਹ 'ਚ ਕਦੀ ਤੀਜਾ ਬੰਦਾ ਨਹੀਂ ਪਿਆ। ਆਪ ਹੀ ਵੱਡੀ ਗੱਲ। ਹਾਂ ਆਪ ਹੀ ਕਿੱਦਾਂ ਕਿ 10 ਦਿਨ ਲੰਘ ਗਏ 15 ਦਿਨ ਲੰਘ ਗਏ ਤੇ ਹੁਣ ਉਧਰ ਵੀ ਖਿੱਚ ਤੇ ਮੇਰੀ ਖਿੱਚ। ਤੇ ਹੁਣ ਮੈਂ ਬਾਜ਼ਾਰ ਮਹੱਲਾ ਵੀ ਇੱਕੋ ਹੀ ਸੀ ਤੇ ਮੈਂ ਬਾਜ਼ਾਰ ਗਿਆ ਤੇ ਚੌਂਕ 'ਚ ਖੜਾ ਤੇ ਮੈਂ ਜਾਂਦੇ ਦੂਰੋਂ ਮੈਂ ਕਹਿਣਾ ਉਹ ਕਿਸੇ ਕਿਆ ਬੱਚਿਆ ਭੈਣ ਮੂੰਹ ਕਰ ਲੈਣਾ ਆਹੋ ਜਿਹੜੀ ਬੁਲਾਉਣਾ ਡਾਇਰੈਕਟ ਆ। ਇਹ ਨਹੀਂ ਕਰਨਾ ਕਿ ਵੀ ਤੀਸਰਾ ਬੰਦਾ ਕਿ ਯਾਰ ਮੈਂ ਬੁਲਾਉਣਾ ਜਾਂ ਫਿਰ ਏਦਾਂ ਹੋਏ ਕਿ ਵੀ ਕਿਸੇ ਨੇ ਕਿਹਾ ਯਾਰ ਉਹ ਤੈਨੂੰ ਇੰਜ ਕਹਿ ਰਿਹਾ ਉਹ ਤੈਨੂੰ ਇੰਜ ਕਹਿ ਰਿਹਾ ਤੈਨੂੰ। ਅੱਛਾ ਕਹਿ ਵੀ ਰਿਹਾ ਵੀ ਮੈਂ ਬੜਾ ਕੁਛ ਕਿਹਾ ਰਾਜੇ ਦੇ ਖਿਲਾਫ ਜੈਨੂਅਨ ਗੁੱਸੇ 'ਚ ਇੰਜ ਦਾ ਵਾ ਦੁਨੀਆ 'ਚ ਆਉਂਦੀਆਂ ਗੱਲਾਂ। ਉਹਨੇ ਨਹੀਂ ਉਹਦੇ ਲੋਕ ਕਦੀ ਨਹੀਂ ਮੈਨੂੰ ਕਿਸੇ ਨੇ ਕਿਹਾ ਵੀ ਰਾਜਾ ਤੈਨੂੰ ਇੰਜ ਕਹਿ ਰਿਹਾ ਸੀ ਜਾਂ ਉਹ ਵੀ ਕਿਸੇ ਨੂੰ ਕਹਿੰਦਾ ਹੋਵੇ ਤੇ ਮੈਨੂੰ ਅਗਰ ਪਤਾ ਲੱਗਾ ਵਾ ਤੇ ਮੈਨੂੰ ਕੋਈ ਭਾਰ ਹੀ ਨਹੀਂ। ਸਾਡਾ ਹਿਸਾਬ ਅਸੀਂ ਇੱਕ ਦੂਜੇ ਨੂੰ ਬੰਦਾ ਸਮਝਦੇ ਹੀ ਨਹੀਂ ਇਹਨੇ ਇਨਸਾਨ ਸਮਝਦੇ ਨਹੀਂ। ਉਹ ਮੈਨੂੰ ਚਵਲ ਜਿਹਾ ਸਮਝੀ ਜਾਂਦਾ ਮੈਂ ਉਹਨੂੰ ਉਸ ਤੋਂ ਵੱਡੀ ਚਵਲ ਜਿਹਾ ਸਮਝੀ ਕਿ ਹੁਣ ਮੈਂ ਤੇਰਾ ਕਾਹਦਾ ਗੁੱਸਾ ਕਰਾਂ। ਅੱਛਾ ਕਿੰਨੇ ਗਾਲਾਂ ਕੱਢੀਆਂ ਰਾਜੇ ਨੇ? ਉਹ ਅੱਛਾ ਮੈਨੂੰ ਕਿੰਨੇ ਇੰਨਾ ਬੁਰਾ ਭਲਾ ਗਿਆ? ਉਹਨੇ। ਉਹ ਛੱਡ ਦੇ ਤੂੰ ਆਪਣੀ ਗੱਲ ਕਰ ਇਹ ਨਹੀਂ ਸਾਡਾ। ਅੱਛਾ ਹੁਣ ਆ ਗਿਆ ਜਨਾਬ। ਹੁਣ ਮਤਲਬ ਇਹ ਵਡਿਆਈ ਨਹੀਂ ਇੱਕ ਗੱਲ ਚੱਲ ਪਈ ਕੰਟੈਂਟ ਚੱਲ ਪਿਆ ਤੇ ਚਲੋ ਉਹ ਮੈਂ ਸ਼ੋਅ 'ਚ ਵੀ ਕਹਿ ਦਿੱਤਾ ਸੀ ਤੇ ਉਹ ਨਾ ਹੁਣ ਯਾਰੀ ਦੀ ਮੈਂ ਗੱਲ ਦੱਸਣ ਲੱਗਾ। ਗਿਲੇ ਸ਼ਿਕਵੇ ਵੀ ਬੜੇ ਨੇ ਹੁੰਦੇ ਉਹ ਇਹ ਨਹੀਂ ਕਿ ਵੀ ਉਹ ਵੀ ਬੜੇ ਨੇ। ਤੇ ਹੁਣ ਨਾ ਉਹਨੇ ਕਿਹਾ ਮੈਂ ਨਾ ਉਹ ਜਿਹੜਾ ਆਪਾਂ ਹੁਣ ਆ ਜਿਹੜਾ ਤੁਸੀਂ ਸ਼ੋਅ ਦੇਖਿਆ ਨਾ ਇਹ ਸਾਡਾ ਫਾਰਮੈਟ 30 32 33 ਸਾਲ ਪੁਰਾਣਾ ਵਾ। ਜ਼ਰੂਰੀ ਗੱਲਾਂ ਦੀਆਂ ਬੋਰੀਆਂ ਲੈ ਨਹੀਂ ਇਹ ਇੱਕ ਯਾਨੀ ਇਹ ਹਾਂ ਉਹ ਆਪਣਾ ਯਾਨੀ ਏਦਾਂ ਦਾ ਸੀ ਯਾਨੀ ਕਦੀ ਯਾਨੀ ਉਸ ਟਾਈਮ ਨਾ ਮਸਤਾਨਾ ਸਾਹਿਬ ਅਮਾਨ ਸਾਹਿਬ ਤਾਰਕ ਜਵੇਦ ਸਾਹਿਬ ਇਹ ਬੁਲਾਵਾਂ ਹੁੰਦੀਆਂ ਸੀ। ਲੇਕਿਨ ਜਿਹੜਾ ਸਾਡਾ ਉਹ ਗਰਾਊਂਡ 'ਚ ਕੰਟੈਂਟ ਹੁੰਦਾ ਸੀ ਨਾ ਉਹ ਹੋਰ ਉਹ ਉਹਨਾਂ ਨਾਲ ਵੀ ਨਹੀਂ ਸੀ ਮਿਲਦਾ। ਔਰ ਅਸੀਂ ਇਸ ਗੱਲੋਂ ਪਰੇਸ਼ਾਨ ਹੁੰਦੇ ਸਾਂ। ਮੈਂ ਇਹਨੂੰ ਕਹਿਣਾ ਰਾਜੇ ਕਿਸੇ ਦਿਨ ਯਾਰ ਲੈ ਯਾਰ ਮੈਂ ਹਰ ਵਾਰੀ ਕਹਿਣਾ ਵਾ ਮੈਂ ਵੀ ਐਸਾ ਵਾਂ ਯਾਰ ਮੈਂ ਛੱਡ ਦਿਓ ਉਸਤਾਦ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਤਾਂ ਛੱਡ ਦਿਓ। ਤੁਹਾਡੇ ਤੇ ਕਿਉਂ ਪਰੇਸ਼ਾਨ ਹੁੰਦੇ ਆ? ਆਹੋ ਨਹੀਂ ਸਾਫ ਬੰਦੇ ਦੀ ਇਹ ਵੀ ਨਿਸ਼ਾਨੀ ਹੁੰਦੀ ਆ। ਉਹਨੇ ਬੋਲੀ ਜਾਣਾ ਕਹੀ ਜਾਣਾ ਵਾ ਤੇ ਉਹ ਭਾਵੇਂ ਹੋਵੇ ਨਾ ਹੋਵੇ ਲੇਕਿਨ ਉਹਨੇ ਜੋ ਆਵੇ ਕਹੀ ਜਾਣਾ। ਹਾਂਜੀ ਕੈਸਾ ਸਾਫ ਕੀਤਾ ਆਪਣੇ ਆਪ ਕਹਦਾ ਕੱਢਿਆ ਵਿੱਚੋਂ। ਅੱਛਾ ਉਹਨਾਂ ਦੇ 4-5 ਯਾਰ ਇੱਕ ਸਾਹਿਬ ਬੱਗਾ ਮੈਂ ਰਾਜਾ ਸ਼ੇਖ ਉਹਦਾ ਅਗਲਾ ਨਾਂ ਨਹੀਂ ਲੈਣਾ। ਇਹਨਾਂ ਦੇ ਇੱਕ ਨਿਕਨੇਮ ਇਹਨੇ ਲੇਕਿਨ ਉਹ ਮੈਂ ਲੈਣੇ ਨਹੀਂ ਕਿਉਂਕਿ ਹੁਣ ਵਿਚਾਰੇ ਦਿਲ ਕਰੇ ਪੋਤਿਆਂ ਵਾਲੇ ਬੱਚਿਆਂ ਵਾਲੇ ਹੋ ਗਏ। ਤੇ ਅੱਜ ਵੀ ਮੈਨੂੰ ਇੰਨਾ ਪਤਾ ਵਾ ਕਿ ਮੈਂ ਗਰਾਊਂਡ 'ਚ ਸੀ ਪੰਜੇ ਬਹਿ ਜਾਈਏ ਨਾ ਤਾਂ ਤੁਸੀਂ ਸਾਈਡਾਂ ਤੇ ਖਲੋ ਕੇ ਵੇਖਣਾ ਕਿ ਹੋਣ ਕੀ ਦਿਆ।
ਵਾਹ ਅੱਜ ਵੀ ਵਾਹ ਵਾਹ ਉਸਤਾਦ ਜੀ ਉਹ ਕਿਹੜਾ ਤੁਹਾਡੇ ਗੱਲ ਟੋਕਣ ਦਾ ਹਾਸਾ ਦਾ ਬੇਹੋਸ਼ ਹੋ ਜਾਂਦਾ ਸੀ। ਨਹੀਂ, ਉਹ ਆਮਰ ਸੀ, ਉਹ ਹੋਰ ਸੀ। ਅੱਛਾ ਇੱਕ ਫਾਣੀ ਸੀ। ਅੱਛਾ, ਹੁਣ ਅਸੀਂ 5 ਜਣੇ ਆ ਹਾਂਜੀ ਤੇ ਉਹ ਗੱਲ ਮੈਂ ਦੁਬਾਰਾ ਕਰਨੀ ਰਾਜੀ ਵਾਲੀ ਕੰਟੀਨਿਊ। 5 ਜਣੇ ਅਸੀਂ ਤੇ 2000 ਪੂਰੇ ਚ 1999 ਚ 1998 ਚ ਸਾਡੇ ਜੁਗਤਾਂ ਦੇ ਮੁਕਾਬਲੇ ਹੋਣੇ। ਓਏ ਤੇ ਮੁਕਾਬਲੇ ਕਿੱਦਾਂ ਹੋਣੇ? ਆਪਸ ਚ? ਨਹੀਂ, ਮੁਕਾਬਲੇ ਕਿੱਦਾਂ ਹੋਣੇ ਕਿ ਸ਼ੇਖ ਕਲੋਨੀ ਦੇ ਵਿੱਚ ਨਾ 4 ਮੁੰਡੇ ਨੇ ਜੁਗਤਬਾਜ਼। ਉਹਨਾਂ ਦੇ ਨਾਲ ਨਾ ਕਿਸੇ ਨੇ ਸਾਡੀ ਮੈਚ ਪਵਾਤਾ ਵਾ। ਜੁਮੇ ਦਾ ਟਾਈਮ ਆ, ਸ਼ਾਮ 7 ਤੋਂ 8 ਤੱਕ ਇੱਕ ਬੈਠਕ 'ਚ ਜੁਗਤਾਂ ਕਰਨੀਆਂ, 4 ਔਰ 4 ਅਸੀਂ ਦੋ ਟੀਮਾਂ। ਮੈਚ ਪੈ ਗਿਆ ਤੇ 500 ਰੁਪਈਆ ਵਾ ਨਾਮ। ਉਸ ਤੋਂ ਉਸਤਾਦ ਜੀ ਵਿੱਚ ਜੱਜ ਕੌਣ ਹੁੰਦਾ ਜਿਹੜੇ ਜੱਜ ਸੁਣ ਲਾਣਾ, ਸਾਰੇ ਹੁੰਦੇ ਸੀ ਬਾਹਰ, ਮੁੰਡੇ ਬੈਠੇ ਹੁੰਦੇ ਸੀ। ਅੱਛਾ ਅੱਛਾ ਘਰ ਵੀ ਡਿਸਾਈਡ ਕਰਨਾ, ਤਿਆਰ ਸ਼ਿਆਰ ਹੋ ਕੇ ਆਪਣੀ ਨੂੰ ਬੜਾ ਜਿਵੇਂ ਕੰਮ ਤੇ ਚਾਹੀਦਾ। ਤੇ ਅਸੀਂ ਜਾ ਰਹੇ ਜਨਾਬ ਜੀ, ਹੁਣ ਜਾ ਕੇ ਤੇ ਅਸੀਂ ਬੈਠਕ 'ਚ ਬਹਿ ਗਏ। ਅੱਛਾ, ਬੈਠਕ ਅਕਸਰ ਹੁੰਦੀ ਸੀ ਕਿਸੇ ਤੀਸਰੇ ਮੁੰਡੇ ਦੀ, ਹਾਂਜੀ ਨਾ ਠਾਠੀ ਨਾ ਉਹਨਾਂ ਦੀ। ਨਾ ਨਹੀਂ, ਬੈਠਕ ਹਮੇਸ਼ਾ ਦੋਵਾਂ ਪਾਰਟੀਆਂ ਦੀ ਨਹੀਂ ਹੁੰਦੀ, ਉਹ ਬਾਹਰ ਦੇ ਬੰਦੇ ਦੀ ਹੁੰਦੀ। ਉਹ ਜਨਾਬ ਜੀ ਅਸੀਂ ਬਹਿ ਗਏ ਤੇ ਹੁਣ ਸਾਡੇ ਨਾਲ ਇੱਕ ਮੁੰਡਾ ਫਾਣੀ ਪਾਣ, ਉਹਨੇ ਮੂੰਹ 'ਚ ਪਾ ਲੈਣਾ। ਪਾਣੀ ਉਹਦਾ ਹਾਸਾ ਇੰਜ ਦਾ ਸੀ ਦਾਨਿਸ਼ ਕਿ ਮੈਂ ਇੰਨਾ ਹੀ ਕਿਹਾ ਨਾ ਕਿ ਓਏ ਤੂੰ ਇੰਜਾਂ ਵੀ ਅਮਰਤਬਾਨ ਹੁੰਦਾ ਹੀ ਤੇ ਕੁਛ ਨਹੀਂ। ਉਹਨੇ ਇੱਥੋਂ ਹੱਸਣਾ ਵਾ ਤੇ ਤੂੰ ਖੇਜਣਾ। ਅੱਛਾ ਜੀ ਤੂੰ ਕਹਿਣਾ ਜੀ ਇਹ ਜੁਗਤਾਂ ਦੇ ਇਹ ਮੁਕਾਬਲਾ ਇੱਥੇ ਬੰਦ ਹੋਏਗਾ, ਮੁੰਡੇ ਨੂੰ ਬਾਹਰ ਕੱਢੋ। ਉਸਤਾਦ ਜੀ ਦੱਸਿਆ ਮੈਨੂੰ ਗੱਲ। ਓਏ ਕੀ ਹੁੰਦਾ ਸੀ। ਉਹਨੇ ਨਾ ਪਾਣ ਇੱਧਰ ਪਾਇਆ ਹੋਣਾ ਤੇ ਇੱਧਰੋਂ ਨਿਆ ਕਰ ਖੜਾਓ ਤੇ ਉਹਨੇ ਨਾਲ ਅਗਰ ਨੂੰ ਹੁਣ ਜੇ ਤੈਨੂੰ ਜੁਗਤ ਪਈ ਨਾ, ਉਹਨੇ ਤੇਰਾ ਵੇਖਣਾ ਕਹਣਾ ਤੂੰ ਕਹਿਣਾ ਯਾਰ ਇਹਨੂੰ ਬਾਹਰ ਕੱਢ, ਇਹਨੂੰ ਬਾਹਰ ਕੱਢੋ, ਇਹਨੂੰ ਨਹੀਂ ਰੱਖਣਾ। ਇਹ ਨਹੀਂ ਸਾਡਾ ਇਹ ਲੈਵਲ ਸੀ। ਖਜਾਓ ਸੀ ਹਾਂ, ਇੱਕ ਜਾ ਹੁੰਦਾ। ਹੁਣ ਮੈਂ ਕਾਲ ਕਰਦਾ ਕਿਸੇ ਤਰੀਕੇ ਨਾਲ, ਮੈਂ ਰਾਜੇ ਨੂੰ ਕਹਿੰਦਾ ਸਾਹਿਬ ਨੂੰ ਲੱਭ, ਬੱਗੇ ਨੂੰ ਲੱਭ। ਸਾਰੇ ਨੂੰ ਤੇ ਹੁਣ ਤੇ ਖੈਰ ਉਹ ਹੋ ਗਏ ਨੇ, ਲੇਕਿਨ ਚਲੋ ਇੱਕ ਅੱਧੀ ਬੈਠਕ ਤੇ ਹੋ ਸਕਦੀ। ਯਾਰ ਅਸੀਂ ਉਦੋਂ ਜੁਗਤਾਂ ਕਰੀ ਤਾਂ ਰਾਤੀ ਮੈਂ ਰਾਜੇ ਨੂੰ ਕਹਿ ਰਿਹਾ, ਮੈਂ ਕਿਹਾ ਸਾਹਿਬ ਨੇ ਜੁਗਤ ਕੀਤੀ ਸੀ, ਕਹਿੰਦਾ ਇਹ ਸ਼ਿਕਾਰ ਕਰਨ ਗਿਆ ਤੇ ਏਡੀ ਮਾਠੀ ਪਿਸਤੌਲ ਲੈ ਗਿਆ। ਤੇ ਉਹ ਜਿਹੜਾ ਸਾਹਿਬ ਨਾ, ਹਾਂਜੀ ਹਾਂਜੀ ਤੂੰ ਆ ਦੇਖਿਆ ਮਿੱਠਾ ਹਾਂਜੀ। ਕਿੰਨਾ ਤੇਜ਼ ਆ, ਬਹੁਤ ਹਟਦੇ ਨਹੀਂ। ਇਹਨੂੰ ਡਬਲ ਕਰ ਲਾ। ਪ੍ਰੋ ਮੈਕਸ। ਉਹ ਪਤਾ ਕਿੱਦਾਂ ਜੁਗਤਾਂ ਕਰਦਾ ਸੀ, ਤੈਨੂੰ ਮੈਂ ਉਹਦਾ ਤਰੀਕਾ ਦੱਸਦਾ। ਉਹਨੇ ਸਾਹ ਭਰਨਾ, ਉਹ ਤੂੰ ਇੰਜਾ ਖਾਲੀ ਖਰਾਬ ਹੁੰਦਾ, ਉਹ ਖਰਾ ਖਰਗੋਸ਼ ਹੁੰਦਾ, ਉਹ ਖਰਾ ਕੈਮਰਾ ਹੁੰਦਾ, ਉਹ ਟੁੱਟਾ ਮਾਈਕ ਹੁੰਦਾ, ਉਹ ਫਲਾਣਾ ਹੁੰਦਾ, ਤੇ ਉਹਦਾ ਸਾਹ ਮੁੱਕ ਜਾਣਾ, ਜੁਗਤ ਨਹੀਂ ਮੁੱਕਦੀ ਤੇ ਸਾਰੀ ਨਵੀਂ ਫਿਲਮ ਦੀ ਵਾਹ ਰਿਪੀਟ ਨਹੀਂ। ਰਿਪੀਟ ਨਹੀਂ, ਨਵੀਂ। ਤੇ ਇੱਕ ਸਾਹ ਭਰ ਕੇ ਜਿੰਨੀ ਦੇਰ ਸਾਹ ਮੁੱਕਾ ਹੋ ਜਾਣਾ ਤੇ ਸਾਹ ਭਰ ਕੇ ਕੋਈ ਫੇਰ ਉਹਦੇ ਨਾਲ ਕੀ ਤੂੰ ਮੁਕਾਬਲਾ ਕਰ ਲੇਗਾ? ਕੋਈ ਨਹੀਂ। ਉਹਦਾ ਕਿਤੇ ਮੁਕਾਬਲਾ ਰਿਪੋਰਟ ਹੀ ਮੈਨੂੰ ਆ। ਇੰਜ ਦਾ ਸੀ। ਅੱਛਾ, ਉਹ ਨਾ ਜਨਾਬ ਜੀ ਹੁਣ ਰਾਜਾ ਸਾਹਿਬ ਆ ਗਏ। ਸਹੀ ਜੁਗ ਤੇ ਦੱਸਿਆ ਨਾ ਵੀ ਇੰਨੀ ਹਾਂ, ਕਹਿੰਦਾ ਯਾਨੀ ਉਦੋਂ ਦੀ ਜਦੋਂ ਮੈਂ ਨਿੱਕੇ ਹੁੰਦੇ ਦੀ ਗੱਲ ਦੱਸ ਰਿਹਾ ਕਿ ਸਾਡਾ ਨਾ ਕੰਟੈਂਟ ਹੀ ਹੋਰ ਤਰ੍ਹਾਂ ਦਾ ਹੁੰਦਾ ਸੀ, ਮਜ਼ਾ ਲੈਣ ਵਾਲਾ। ਉਹ ਚਾਹ ਫੜਾਈ ਤੇ ਨਾ ਉਹਨੇ ਕਹਿੰਦਾ ਐਡਾ ਮਾਠੀ ਪਿਸਤੌਲ ਲੈ ਗਿਆ ਤੇ ਨਾਲ ਇੱਕ ਕੁੱਤਾ ਲੈ ਗਿਆ, ਜਿਹੜਾ ਸ਼ਿਕਾਰ ਨਹੀਂ ਕਰੀਦਾ ਤਾਂ ਕੁੱਤਾ ਨੱਸ ਕੇ ਫੜ ਕੇ ਲਿਆਉਂਦਾ। ਇਹ ਟਰੈਕ ਚੱਲਦਾ ਪਿਆ, ਟਰੈਕ ਜੁਗਤ ਇਹ ਚੱਲਦਾ ਪਿਆ ਕਿ ਇਹਨੇ ਗੋਲੀ ਮਾਰੀ ਤੇ ਕੁੱਤਾ ਗਿਆ ਵਾ। ਕੁੱਤਾ ਗਿਆ ਤੇ ਹੁਣ ਹਰ ਕੋਈ ਕਹਿ ਰਿਹਾ ਕਿ ਕੁੱਤਾ ਵਾਪਸ ਆ ਗਿਆ, ਕਹਿ ਰਿਹਾ ਕੁੱਤੇ ਨੇ ਇਦਾਂ ਇੰਜ। ਸਾਹਿਬ ਕਹਿੰਦਾ ਲਓ ਜੀ, ਕਹਿੰਦਾ ਇਹਨੇ ਗੋਲੀ ਮਾਰੀ ਆ, ਕੁੱਤਾ ਠੀਕ। ਕਹਿੰਦਾ ਇਹ ਬੈਠਾ ਤੇ ਕਹਿੰਦਾ ਕੁੱਤਾ ਪੌਣੇ ਘੰਟੇ ਬਾਅਦ ਥੱਲੇ ਤੋਂ ਸਿੱਟੀ ਤੇ ਤੁਰਿਆ ਆ ਗਿਆ। ਇਹ ਹੁਣ ਇਹ ਮਜ਼ਾ ਸੀ। ਆ ਕੇ ਦੇ ਕੋਲ ਆ ਕੇ ਇਹਨੇ ਕੁੱਤੇ ਦੀ ਅੱਖ ਚੱਕ ਪਾਈ ਤੇ ਹੁਣ ਕੀ ਹੈ, ਕੁੱਤਾ ਗਿਆ ਕਿਧਰ ਸ਼ਿਕਾਰ ਫੜਨ ਤੇ ਖਾਲੀ ਲੱਤਾਂ ਆ ਰਿਹਾ, ਖਾਲੀ ਹੱਥ, ਖਾਲੀ ਮੂੰਹ ਆ ਰਿਹਾ। ਕਹਿੰਦਾ ਆ ਕੇ ਖਲੋਤਾ ਵਾ, ਉਹਨੇ ਇੰਜ ਕਰਕੇ ਇਹਦੇ ਵੱਲ ਵੇਖਿਆ, ਇਹਨੇ ਉਹਦੇ ਵੱਲ ਵੇਖਿਆ ਤੇ ਕੁੱਤੇ ਨੇ ਸਿਰੇ ਨਾ ਕਿਹਾ ਭਾਈ ਨਹੀਂ ਲੱਭਾ। ਯਾਨੀ ਨੇ ਪੈਰ ਮਾਰਿਆ ਨੂੰ ਤਾਂ ਪਤਾ ਨਹੀਂ ਕਿੱਥੇ ਡਿੱਗਾ ਕਿ ਪੌਣੇ ਘੰਟੇ ਬਾਅਦ ਹੰਪ ਕੇ ਆ ਕੇ ਕੁੱਤਾ ਕਹਿੰਦਾ ਭਾਈ ਨਹੀਂ ਲੱਭਾ। ਅੱਛਾ ਸਾਡਾ ਇਹ ਉਦੋਂ ਦਾ ਟਰੈਕ ਆ ਯਾਰ। ਸਭ ਤੋਂ ਪਹਿਲੇ ਜੁਗਤ ਮੇਰੀ ਲਾਈਫ 'ਚ, ਮੈਂ ਜੈਨੂਇਨ ਕਹਿ ਰਿਹਾ, ਕੁਝ ਜੁਗਤਾਂ ਐਸੀਆਂ ਨੇ ਜਿਹੜੀਆਂ ਸਾਡੇ ਪੰਜਾਂ ਦੇ ਗਰੁੱਪ ਦੀਆਂ ਫੈਸਲਾਬਾਦ 'ਚ ਮਸ਼ਹੂਰ ਹੋਈਆਂ। ਫਾਂਸੀ ਲਿਖਣ ਵਾਲਾ ਪੈਨ ਹੁੰਦਾ, ਨਕਸ਼ਾ ਸਮਝਾਉਣ ਵਾਲੀ ਸੋਟੀ ਹੁੰਦੀ ਹੈ। ਯਾਨੀ ਇਹ ਸਾਡੀਆਂ ਪੰਜਾਂ ਜਣਿਆਂ ਦੀਆਂ ਜੁਗਤਾਂ ਨੇ ਤੇ ਅਸੀਂ ਯਾਨੀ ਇਦਾਂ ਦੀਆਂ। ਯਾਰ ਨਾਜ਼ਰੀਨ, ਮੈਂ ਤੁਹਾਨੂੰ ਸੌਰੀ ਯਾਰ ਗਾਲ ਆ, ਅਸੀਂ ਨਾ ਇੱਕ ਮੁੰਡਾ ਹੁੰਦਾ ਸੀ ਬਹੁਤ ਹੀ ਨਾ ਮਾਸੂਮ ਜਿਹਾ, ਤੇ ਉਹਨੂੰ ਜੁਗਤ ਪਤਾ, ਉਹਨੂੰ ਨਹੀਂ ਸੀ ਪਤਾ ਜੁਗਤ ਹੁੰਦੀ ਕੀ। ਤੇ ਅਸੀਂ 6 ਜਣੇ ਬਹਿ ਗਏ, 8 ਜਣੇ 10 ਜਣੇ ਗਰਾਊਂਡ 'ਚ ਬੈਠੇ। ਜਿਹੜਾ ਆਈ ਜਾ ਰਿਹਾ ਉਹਨੇ ਦੇਖਣਾ ਵੀ ਉੱਥੇ ਉਹ ਸਾਰੇ ਬੈਠੇ ਨੇ ਟੋਲਾ, ਤੇ ਹੁਣ ਉੱਥੇ ਬਾਕੀ ਬਾਹਰ ਬੈਠੀ ਜਾ ਰਹੇ ਨੇ ਤੇ ਮੇਨ 6-7 ਬੈਠੇ ਜਿਨ੍ਹਾਂ ਨੇ ਗੱਲ ਕਰਨੀ।
ਤੇ ਲੰਮੇ ਪਏ ਨੇ ਤੇ ਨੈਸ਼ ਗੱਲਾਂ। ਹਾਏ ਤੇ ਹੁਣ ਇੱਕ ਬਿੱਲਾ ਹੁੰਦਾ ਸੀ ਕਰੈਕਟਰ, ਭਾਈ ਬਿੱਲਾ, ਬਹੁਤ ਕਮਾਲ ਆਦਮੀ, ਬੜਾ ਪਿਆਰ ਵਾਲਾ, ਜੋਲੀ ਔਰ ਖੂਬਸੂਰਤ ਸ਼ਖਸੀਅਤ ਵਾਲਾ, ਕੀ ਬਾਤ। ਔਰ 24 ਘੰਟੇ ਯਾਨੀ ਤੇ ਇੰਜ ਲੱਗਣਾ ਕਿ ਤਾਜ਼ਾ ਫਿਰ ਰਿਹਾ। ਓਏ ਵਾਹ ਵਾਹ। ਐਨੀ ਨਹੀਂ ਉਹਨੇ ਨਿੱਖਰ ਪਾਈ ਹੋਣੀ, ਇਕੱਲੇ ਨਹੀਂ, ਮਤਲਬ ਰਜ਼ਾਬਾਦ ਦੇ ਵਿੱਚ ਹੀ ਉਹਨੇ ਨਾ, ਇੰਗਲਿਸ਼ ਮਾਹੌਲ ਉਹਨੇ ਰਜ਼ਾਬਾਦ ਚ ਹੀ ਉਹਨੇ ਇਦਾਂ ਦੀ ਨਿੱਕਰ ਜੀ ਛੋਟੀ ਪਾ ਕੇ ਇੰਜ ਕਰਕੇ ਨਾ ਉਹਨੇ ਇੰਜ ਸਿਗਰਟ ਪੀ, ਉਹਨੇ ਫਿਰਨਾ ਤੇ ਇੰਜ ਲੱਗਣਾ ਬੀਚ ਤੇ ਫਿਰ ਰਿਹਾ। ਉਹ ਯਾਨੀ ਉਹ ਤੇ ਉਹ ਚੇਜ਼ੇਬਾਜ਼ ਕਰੈਕਟਰ। ਤੇ ਉਹ ਬੈਠਾ ਤੇ ਹੁਣ ਉਹ ਬਿੱਲਾ ਉਹਨੂੰ ਛੇੜੀ ਜਾ ਰਿਹਾ ਕਿ ਓਏ ਸਾਈਂ, ਉਹ ਛੋਟਾ ਕੌਆ ਹੁੰਦਾ ਸੀ ਤੇ ਹੁਣ ਸਾਰੇ ਬਾ ਬਾ ਬਾ। ਤੇ ਹੁਣ ਅਸੀਂ ਚੇਜ਼ਾ ਇਹ ਕੀਤਾ ਕਿ ਬਿੱਲੇ ਦੀ ਗੱਲ ਤੇ ਨਹੀਂ ਸੁਣਾ, ਉਹਦੀ ਗੱਲ ਤੇ ਸੁਣਾ ਤੇ ਉਹ ਜ਼ਰਾ ਸ਼ੋਖਾ ਹੋਏਗਾ, ਉਹਨੂੰ ਖਿਜੇਗਾ ਕਰਨਾ ਉਹਦੇ ਕੋਲ ਫਿੱਕੀਆਂ ਗੱਲਾਂ ਸੁਣਨੀਆਂ। ਤੇ ਉਹਨੇ ਕਹਿਣਾ ਉਹ ਨਾ ਭਾਈ ਬਿੱਲੇ ਦਾ ਮੂੰਹ ਦੇਖ ਲਓ, ਭਾਈ ਬਿੱਲੇ ਦਾ ਮੂੰਹ ਦੇਖ ਲਓ, ਓਏ ਜੁੱਤੀ ਦਾ ਪੈਰ ਹੁੰਦਾ। ਮਰ ਜਾਣਾ ਸਾਰਿਆਂ ਨੇ, ਲਿਟ ਪੈਣਾ। 3 ਕੁ ਜੁਗਤਾਂ ਤੋਂ ਬਾਅਦ ਸਾਨੂੰ ਸੱਚੀ ਮੁੱਚੀ ਹੱਸ ਆਉਣਾ ਪਿਆ। ਤੇ ਉਹਨੇ ਬਾਅਦ ਚ ਪਤਾ ਕਰਨਾ, ਹੁਣ ਜੋ ਤੁਹਾਨੂੰ ਤੁਸੀਂ ਹੱਸਣਾ ਵਾ ਤੇ ਮੇਰੇ ਨਾਲ ਦੇਖਣਾ ਮੈਂ ਕੀ ਕਰਦਾ। ਉਹਨੇ ਕਹਿਣਾ ਆਪਾਂ ਇਹਦੇ ਭਾਜੀ ਨਾ ਜੁੱਤੀ ਦਾ ਪੈਰ ਹੁੰਦਾ। ਆੜਾ ਆਹ ਬਾਅਦ ਚੋਂ ਰਿਹਾ ਇਧਰ ਉਧਰ ਵੇਖ ਕੇ ਦਾਦ ਵੀ ਤੈਨੂੰ ਕਹਿਣਾ ਆਣਾ ਕਹਿੰਦਾ। ਤੇ ਅਸੀਂ ਉਹਦੀ ਇਸ ਗੱਲ ਤੋਂ ਸੀ ਤੇ ਹੁਣ ਕੀ ਹੋਇਆ, ਉਹਦੀ ਆਮਦ ਮਰ ਗਈ ਓਕੇ ਸਾਈਂ ਦੀ। ਤੇ ਬਿੱਲਾ ਹੁਣ ਜਿੱਤੇ ਹੁਣ ਸਾਡਾ ਹਸਾ ਨਾ ਬਿੱਲੇ ਵਾਲ ਚਲਾ ਗਏ ਤੇ ਉਹ ਕੱਟ ਗਿਆ ਤੇ ਹੁਣ ਲੱਭ ਰਿਹਾ। ਤੇ ਉਹਨੂੰ ਨਾ ਬਿੱਲੇ ਨੇ ਨਾ 8 10 15 ਜੁਗਤਾਂ ਕਰਤੀਆਂ ਤੇ ਉਹ ਗੁੱਸੇ 'ਚ ਆ ਗਿਆ, ਖਿੱਚ ਗਿਆ, ਗੁੱਸੇ 'ਚ ਆ ਗਿਆ ਫੁੱਲ। ਤੇ ਹੁਣ ਅੱਛਾ ਗਾਲਾਂ ਉਹ ਸਿੱਧੀਆਂ ਕੱਢ ਦਿੰਦਾ ਹੁੰਦਾ, ਸਾਈਂ ਤੇ ਐਪ ਸੀ। ਤੇ ਹੁਣ ਉਹਨੇ ਬਿੱਲੇ ਨੂੰ ਨਾ ਗੁੱਸਾ ਵਾ ਤੇ ਕਹਿੰਦਾ ਭਾਈ ਬਿੱਲੇ ਦਾ ਮੂੰਹ ਦੇਖੋ, ਭਾਈ ਬਿੱਲੇ ਤੂੰ ਇੰਨਾ ਦਾ ਬੱਚਾ ਹੁੰਦਾ। ਐਨੇ ਨਾ ਆਪਣੇ ਲੋ ਸਿੱਧੇ ਹੀ ਉਹਨੇ ਗੱਲ ਛੜੀ ਸੀ। ਉਹਨੇ ਕਿਹਾ ਯਾਨੀ ਜੁਗਤ ਵੀ ਹੁੰਦੇ ਨਾ ਵੀ ਫਲਾਣੇ ਦਾ ਮੁੰਡਾ ਹੁੰਦਾ ਸੀ, ਫਲਾਣੇ ਵਰਗਾ ਮੂੰਹ ਹੁੰਦਾ ਸੀ, ਟੁੱਟਾ ਕੈਮਰਾ ਹੁੰਦਾ ਸੀ। ਉਹਨੇ ਬਿੱਲੇ ਨੂੰ ਐਸ ਤੇ ਹੋਏ ਹੋਏ ਦਾਣੇ ਚ ਮਰ ਗਏ। ਨਾਨਕ ਉਸਤਾਦ ਜੀ ਤੁਸੀਂ 30 32 ਸਾਲ ਪਹਿਲੇ ਜੁਗਤਾਂ ਕੀਤੀ ਜਿਹੜੀ ਹੁਣ ਅਸੀਂ ਕਰਨ ਦੇ ਯਾਰ ਮਿੱਠਾ ਜੀ ਤੇ ਸਪੀਡ। ਆ ਹੁਣ ਰਾਜਾ ਆਉਣ ਲੱਗਾ ਨਾ ਤੇ ਮੈਨੂੰ ਲੱਗਾ ਕਿ ਯਾਰ ਮੈਂ ਕੁਝ ਵਾਪਸ ਆਉਣ ਲੱਗਾ, ਅੱਲਾ ਕਰੇ ਅੱਲਾ ਕਰੇ। ਹਿਸਾਬ ਕਿਤਾਬ ਹੋਣ ਲੱਗਾ। ਉਦੋਂ ਸੀ ਨਾ ਬਾਹਰ ਬੈਠੇ ਟਰੈਕ ਸ਼ੁਰੂ ਕਰ ਲਿਆ ਬਲਡੋਜ਼ਰਾਂ ਨਾਲ, ਕਿੰਨੀ ਗੱਲ ਕੀਤੀ ਆਪਾਂ ਤੇ ਸਾਰੀਆਂ ਅਸੀਂ ਨਵੀਆਂ ਕੀਤੀਆਂ। ਬਲਡੋਜ਼ਰ ਤੇ ਚੋਰੀ ਕਰਨ ਚਲਾ ਗਿਆ ਘਰ, ਜੇ ਇੱਕ ਵਾਰੀ ਕੀਤੀ ਨਹੀਂ ਸੀ ਗਲੀ ਦੇ ਵਿੱਚ ਜਾ ਰਿਹਾ ਤੇ ਇਹ ਫਿਰ ਰਾਜੇ ਨੇ 5-7 ਨੈਸ਼ ਗੱਲਾਂ ਕੀਤੀਆਂ ਨਵੀਆਂ। ਤੇ ਅੱਛਾ ਜਦੋਂ ਇੱਕ ਲੈਵਲ ਚੱਲ ਰਿਹਾ ਹੁੰਦਾ ਨਾ ਤੁਹਾਡਾ ਉਹ ਫਿਰ ਉਹੀ ਹੋ ਜਾਂਦਾ, ਸੈਟਅਪ ਹੋ ਜਾਂਦਾ। ਤੂੰ ਬੈਠਾ ਹੋਏਗਾ ਨਾ ਅੱਧੇ ਘੰਟੇ ਬਾਅਦ ਤੂੰ ਵੀ ਰਲਣ ਲੱਗ ਪਏਗਾ ਵਿੱਚ। ਕਹਿੰਦਾ ਇਹਦੇ ਬਲਡੋਜ਼ਰ ਤੇ ਚੋਰੀ ਕਰਕੇ ਚੋਰੀ ਕਰ ਲਈ। 3 ਦਿਨ ਬਾਅਦ ਪੁਲਿਸ ਆਈ ਤੇ ਪੁਲਿਸ ਇਹਨਾਂ ਦੇ ਭੂਕੇ ਖਲੋਰ ਕੇ ਕਹਿੰਦੀ ਬਾਹਰ ਆਓਏ, ਆਓ ਜਾਣਦੇ ਪਛਾਣੋ ਕੌਣ ਸੀ। ਅਰੇ ਜਾਣਦੇ ਬਲਡੋਜ਼ਰ। 3 ਦਿਨ ਬਾਅਦ ਪੁਲਿਸ ਆ ਕੇ ਬਾਹਰ ਆ ਕੇ ਖੜੀ ਹੋ ਕਹਿੰਦੀ ਓਏ ਬਾਹਰ ਆ ਜਾਓ, ਉਹ ਜਾਣਦੇ ਦੇਖੋ ਕੌਣ ਸੀ। ਇਹਨਾਂ ਚ ਗਿਆ ਕਿਹੜਾ ਵਾ ਐਡੀ ਸਲੋ ਜਾ ਵਾਹ ਵਾਹ ਵਾਹ। ਅੱਛਾ ਉਹ ਹੁਣ ਅਗਲੀ ਗੱਲ ਸੁਣ ਲਓ ਜਨਾਬ। ਉਹ ਜਨਾਬ ਜੀ ਮੈਨੂੰ ਕਹਿੰਦਾ, ਮਤਲਬ ਉਹਦਾ ਜ਼ੇਨ ਇਹ ਸੀ ਕਿ ਵੀ ਇੱਥੇ ਮੈਂ ਆ ਜਾਵਾਂ, ਜੌਬ ਟਾਈਪ ਸੈਲਰੀ। ਉਹਨੇ ਮੈਨੂੰ ਆਪਣਾ, ਮੈਂ ਕਿਹਾ ਤੇਰਾ ਕੀ ਹਿਸਾਬ ਕਿਤਾਬ ਆ, ਬੱਚੇ ਕਿੰਨੇ, ਇਹ ਸਾਰਾ ਕੀ ਹਿਸਾਬ ਕਿਤਾਬ ਆ। ਕਹਿੰਦਾ ਮੇਰਾ ਇੰਨਾ ਕੁ ਬਜਟ ਆ ਤੇ ਤੂੰ ਮੈਨੂੰ ਬਸ ਉਹ ਦੇ ਦਿਆ ਕਰ ਤੇ ਮੈਂ ਇੱਥੇ ਹੀ ਆ। ਮੈਂ ਕਿਹਾ ਯਾਰ ਚੈਨਲ ਤੇਰੇ ਦਾ ਕੀ ਬਣਿਆ? ਚੈਨਲ ਕਹਿੰਦਾ ਚੱਲਦਾ ਪਿਆ 7-8 ਹਜ਼ਾਰ ਵਿਊਜ਼ ਆ, ਫਲਾਣਾ ਬੰਦ ਹੋ ਗਿਆ ਸੀ ਉਹਦਾ ਚੈਨਲ ਤੇ ਹੁਣ ਦੁਬਾਰਾ ਰਿਕਵਰ ਹੋਇਆ। ਮਸਲਾ ਬਹੁਤ ਹੋ ਗਿਆ। ਮੈਂ ਕਿਹਾ ਅੱਛਾ, ਮੈਂ ਕਿਹਾ ਚੱਲ ਏਦਾਂ ਕਰ ਤੂੰ ਨਾ ਆਪਾਂ ਕੀ ਫਾਰਮੈਟ ਆ? ਕਹਿੰਦਾ ਉਹੀ ਫਾਰਮੈਟ ਕਰਦੇ ਜਿਹੜਾ ਅਸੀਂ ਉੱਧਰਲੇ ਆਫਿਸ ਸ਼ੁਰੂ ਕੀਤਾ ਸੋਫਿਆਂ ਤੇ ਬਹਿ ਕੇ, ਬੜਾ ਲੋਕਾਂ ਨੇ ਪਸੰਦ ਕੀਤਾ ਸੀ। ਮੈਂ ਕਿਹਾ ਚੱਲ ਠੀਕ। ਨੱਸਣਾ ਮੈਂ ਕਿਹਾ ਹੁਣ ਤੂੰ ਕਦੋਂ, ਮੈਨੂੰ ਵੀ ਦੱਸ ਦੇ ਹਾਂ ਗੈਪ ਕਦੋਂ ਆਉਣਾ? ਉਹਨੇ ਹੀ ਗੈਪ ਨੂੰ, ਇਹ ਉਹਦਾ ਚੱਲਦਾ ਰਹਿੰਦਾ ਸਿਲਸਿਲਾ। ਅੱਛਾ ਖੈਰ ਕਹਿੰਦਾ ਠੀਕ ਆ। ਮੈਂ ਕਿਹਾ ਚਲੋ ਠੀਕ ਆ। ਸ਼ੋਅ ਕਰ ਲਿਆ ਸੀ ਰਾਤ ਨੂੰ, ਜਿਹੜਾ ਹੁਣ ਪਹਿਲਾਂ ਉਹਦੇ ਚੈਨਲ ਤੇ ਚੜਿਆ, ਉਹ ਇੱਥੇ ਆ ਕੇ ਆਪਣੇ ਚੈਨਲ ਵਾਸਤੇ ਕਰਕੇ ਦੇ ਕੇ ਗਿਆ। ਮੈਂ ਉਹਨੂੰ ਐਡਿਟ ਕਰ ਰਿਹਾ ਤੇ ਨਾਲ ਮੈਂ ਸੋਚ ਰਿਹਾ, ਮੈਂ ਕਿਹਾ ਯਾਰ ਇਹਦੀ ਵੀ ਜ਼ਿੰਦਗੀ ਸਾਰੀ ਲੰਘ ਗਈ ਹੈ ਤੇ ਮਤਲਬ ਸੈਟਅਪ ਮੇਰਾ ਤੇ ਚੱਲ ਰਿਹਾ ਵਾ। ਵਾਹ ਵਾਹ। ਤੇ ਇਹਦਾ ਵੀ ਮੈਂ ਏਦਾਂ ਕਰ ਲਾਂਗਾ, ਇਹਨੂੰ ਸੈਲਰੀ ਦੇ ਦਾਂਗਾ ਤੇ ਕੱਲ ਨੂੰ 6 ਮਹੀਨੇ ਸਾਲ ਬਾਅਦ ਫਿਰ ਇਹਦੀ ਮੇਰੀ ਕਿਤੇ ਮਤਲਬ ਲੈਦਗੀ ਹੁੰਦੀ ਆ, ਬੜੀ ਵਾਰੀ ਹੁੰਦੀ ਹੈ ਇੰਜ ਇੱਥੇ ਤੇ ਫਿਰ ਉੱਥੇ ਖਲੋਤਾ ਹੋਊ।
ਤੇ ਮੇਰਾ ਤੇ ਚੱਲ ਰਿਹਾ ਸੈਟਅਪ ਤੇ ਮੈਂ ਹੁਣ ਅਗਲੇ ਦਿਨ ਫੇਰ ਆ ਗਿਆ, ਦੂਜਾ ਸ਼ੋਅ ਵੀ ਕਰ ਲਿਆ। ਹੁਣ ਜਦੋਂ ਦੂਜਾ ਕੀਤਾ ਨਾ ਉਸ ਦਿਨ ਇਹਨੂੰ ਮੈਂ ਅੰਦਰ ਬਹਾ ਲਿਆ। ਮੈਂ ਕਿਹਾ ਯਾਰ ਰਾਜੇ ਗੱਲ ਇਹ ਹੈ ਭਰਾਵਾ ਤੂੰ ਹੈ, ਉਦੋਂ ਬਿਲਕੁਲ ਨਹੀਂ ਸੀ ਪ੍ਰੋਗਰਾਮ ਕਿ ਮੈਂ ਇਹਦੇ ਕੋਲ ਮੁਸ਼ਾਇਰਾ ਵੀ ਕਰਾ ਲਾਂਗਾ ਜਾਂ ਅੱਲਾ ਗਵਾਵਾ ਰਿਜ਼ਕ ਤੇ ਹੱਥਾ 1% ਦਾ ਮੈਨੂੰ ਲਾਲਚ ਨਹੀਂ ਸੀ ਕਿ ਮੈਂ ਇਹਦੇ ਕੋਲ ਆ ਕਰਾਵਾਂਗਾ। ਲੇਕਿਨ ਬਾਅਦ ਚ ਕੀ ਹਿਸਾਬ ਲੱਗਾ ਉਹ ਮੈਂ ਤੈਨੂੰ ਦੱਸਦਾ। ਮੈਂ ਕਿਹਾ ਰਾਜੇ ਤੂੰ ਨਾ ਮੇਰੀ ਗੱਲ ਸੁਣ, ਤੂੰ ਇਹਨੂੰ ਆਪਣੇ ਚੈਨਲ ਤੇ ਚੜਾ। ਵਾਹ ਤੂੰ ਰਾਜੇ ਨੇ ਮੇਰੇ ਰੰਜ ਵੇਖਿਆ, ਉਹ ਨਹੀਂ 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 ਇੰਜਨੇ ਦਾ ਸਟਾਈਲ ਆ। ਮੈਂ ਕਿਹਾ ਅੱਛਾ ਉਹਨੇ ਜਦੋਂ ਕਰਾਂ ਨਾ ਨਹੀਂ 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 ਲੈ ਨਹੀਂ, ਤੇ ਮੈਨੂੰ ਪਤਾ ਉਹਨੇ ਇਹਨੇ ਨਾ ਹੁਣ 5 ਤੋਂ 7 ਸਕਿੰਟ ਹੀ ਕਰਨਾ ਤੇ ਮੈਂ ਇਜ਼ੀ ਬੈਠਣਾ। ਮੈਂ ਕਹਿਣਾ ਅੱਛਾ ਓਕੇ ਮੁੱਕ ਗਿਆ, ਇਹ ਤਾਂ ਬਾਹਰ ਆ ਮੁੱਕ ਗਿਆ। ਗਿਆ ਖਤਮ, ਕਰ ਲਾ ਹੋਰ ਕਰ ਲਾ, ਕਰ ਲਿਆ। ਹੁਣ ਮੈਂ ਕਿਹਾ ਮੇਰੀ ਗੱਲ ਸੁਣ, ਤੂੰ ਨੇ ਆਪਣੇ ਚੈਨਲ ਤੇ ਚੜਾਏਗਾ, ਤੇਰਾ ਚੈਨਲ ਚੱਲੇਗਾ, ਮੈਂ ਤੈਨੂੰ ਤੇਰਾ ਖਰਚਾ ਦੇਵਾਂਗਾ। ਖਰਚਾ ਕਿੱਦਾਂ ਦੇਵਾਂਗਾ? ਤੂੰ ਇੱਥੇ ਆਏਗਾ, ਮੈਂ 2 ਲੱਖ ਰੁਪਈਆ ਤੇਰੇ ਤੋਂ ਕਮਾਵਾਂਗਾ, ਉਸ ਚੋਂ ਮੈਂ ਕਵਾਂਗਾ ਚੱਲ ਲੱਖ ਤੂੰ ਲੈ ਲਾ, ਲੱਖ ਮੈਂ ਲੈ ਲੈਣਾ, ਠੀਕ ਹੈ? ਤੂੰ ਇਹ ਸ਼ੋਅ ਲੈ ਜਾ, ਤੇਰਾ ਚੈਨਲ ਚੱਲੂਗਾ, ਤੂੰ ਕਮਾ। ਜਦੋਂ ਤੈਨੂੰ ਲੱਗੇ ਕਿ ਇਸ ਮੇਰੇ ਵਾਲੇ ਚੈਨਲ ਤੋਂ ਸਜਾਦ ਦੀ ਜਾਂ ਮੇਰੀ ਵਜ੍ਹਾ ਤੋਂ, ਕਿਉਂਕਿ ਮੈਂ ਵੀ ਐਜ਼ ਏ ਆਰਟਿਸਟ ਹਾਂ, 5 7 8 ਸ਼ੋਅ ਪਾ, ਜਦੋਂ ਤੈਨੂੰ ਲੱਗੇ ਕਿ ਮੈਨੂੰ ਪੈਸੇ ਬਹੁਤੇ ਹੋਣ ਲੱਗ ਪਏ ਨੇ, ਤੂੰ ਜੋ ਤੈਨੂੰ ਲੱਗੇ ਕਿ ਸਜਾਦ ਦਾ ਬੰਦਾ ਤੂੰ ਮੈਨੂੰ ਦੇ ਦਿਆ ਕਰੇ। ਵਾਹ ਵਾਹ, ਤੇਰੀ ਉਹ ਇੱਕ ਨਦਾਮਤ ਸ਼ਰਮਿੰਦਗੀ ਵੀ ਨਹੀਂ ਰਹੇਗੀ ਕਿ ਤੈਨੂੰ ਲੱਗਾ ਯਾਰ ਮੈਨੂੰ ਤੇ 5 ਲੱਖ ਰੁਪਈਆ ਆ ਗਿਆ ਭਾਈ, ਦੋ ਤੈਨੂੰ ਜਿੰਨਾ ਲੱਗੇ ਕਿ ਇੰਨਾ ਮੇਰਾ ਬਣਦਾ ਵਾ, ਤੂੰ ਉਹਨਾਂ ਮੈਨੂੰ ਦੇ ਦਿਆ ਕਰ, ਗਿਲਾ ਨਹੀਂ ਰਹੂਗਾ ਕੋਈ। ਹਾਂ ਬਿਹਤਰੀਨ। ਠੀਕ ਹੋ ਗਿਆ। ਅੱਛਾ ਇਹ ਮੇਰੀ ਇਹਦੀ ਡੀਲ ਹੋ ਗਈ। 2 ਸ਼ੋਅ ਕਰਕੇ ਮੈਂ ਦੁਬਈ ਚਲਾ ਗਿਆ, ਵਾਹ ਦੋਵੇਂ ਸ਼ੋਅ ਮਾਸ਼ਾਅੱਲਾ ਬਹੁਤ ਤੇ ਮੈਨੂੰ ਕਸਮ ਵਾਲੀ ਗੱਲ ਆ, ਮੈਨੂੰ ਨਹੀਂ ਸੀ ਉਮੀਦ ਕਿ ਆਵਾਮ ਨੂੰ ਇਹ ਸਮਝ ਆਏਗੀ ਕਿ ਇਹ ਕੀ ਗੇਮ। ਬਹੁਤ ਪਿਕ ਕੀਤਾ ਮਾਮਲੇ ਸਾਹਿਬ, ਉਸਤਾਦ ਜੀ ਲੇਕਿਨ ਉਸਤਾਦ ਜੀ ਮੈਂ ਸਦਕੇ ਜਵਾਂ ਤੁਹਾਡੇ ਯਾਰ, ਓਏ ਹੋ ਬਰੀਕ ਨੇ ਸਾਰੇ। ਕਸਮ ਵਾਲੀ ਗੱਲ ਆ, ਮੈਂ ਡਰਿਆ ਸੀ। ਮੈਂ ਕਿਹਾ ਰਾਜੇ ਫਾਰਗ ਹੋ ਜਾਣਾ ਵਾ, ਯਾਨੀ ਗੱਲ ਦੇ ਨਾ ਕੀ ਕਰ ਰਿਹਾ ਕਿ ਮੈਨੂੰ ਕਰ ਰਿਹਾ ਕੀ ਮਤਲਬ ਹੈ? ਨਹੀਂ ਤੇ ਤੂੰ ਸਵੇਰੇ ਕਿੱਥੇ ਸੀ? ਮੈਂ ਉਹ ਤੂੰ ਛਿਲਕੇ ਲਾ ਕੇ ਖਾਂਦਾ। ਹਾਂ 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 ਮੈਂ ਕਹਿੰਦਾ ਤੂੰ ਛਿਲਕੇ ਲਾ ਕੇ ਖਾ, ਤੂੰ ਛਿਲਕਿਆਂ ਸਮੇਤ ਖਾਣਾ ਤੇ ਆਪੇ ਇਦਾਂ ਦੇ ਕੰਮ ਹੋਣਾ। ਕਹਿੰਦਾ ਕਿੱਥੋਂ? ਜੁੱਤੀ ਤੇ ਮੇਰੀ ਲੱਭਣ ਨਹੀਂ ਦੇਈ। ਮੈਂ ਕਿਹਾ ਉਹ ਤੇਰੀ ਕਿੱਦਾਂ ਲੱਭਣੀ ਆ? ਤੂੰ ਮਲਤਾਨੋਂ ਅੰਬ ਮੰਗਾ ਲੈ ਵੀ ਇੱਥੇ ਰੇੜੀਆਂ ਮੁੱਕ ਗਈਆਂ। ਯਾਨੀ ਇਹ ਟੈਪ ਚੱਲਦੀ ਰਾਜੇ, ਕਿਹਨੂੰ ਸਮਝ ਆਉਣੀ ਹੈ? ਉਸਤਾਦ ਜੀ ਬੜਾ ਮਜ਼ੇਦਾਰ ਕੰਮ। ਵਾਹ ਵਾਹ ਵਾਹ, ਕੀ ਬਾਤ। ਮੈਂ ਕਿਹਾ ਕਿਹਨੂੰ ਸਮਝ ਆਉਣੀ? ਅੱਛਾ ਇੱਕ ਗੱਲ ਜਿਹੜੀ ਉਹਨੇ ਆਉਂਦਿਆਂ ਹੀ ਕੀਤੀ, ਜਿਹੜੀ ਬੜੇ ਲੋਕਾਂ ਨੂੰ ਪਤਾ, ਕਹਿੰਦਾ ਗਾਲ ਕੱਢ, ਕਹਿੰਦਾ ਸਾਲਿਆ ਮੈਂ ਤੈਨੂੰ ਇੱਕ ਗੱਲ ਦੱਸਾਂ। ਓਏ ਮੈਂ ਕਿਹਾ ਦੱਸ। ਕਹਿੰਦਾ ਮੇਰੀ ਸੋਟੀ ਤੇਰੇ ਕੋਲ ਆ। ਹਾਏ ਹਾਏ ਹਾਏ, ਸੋਟੀ ਤੋਂ ਬਰਾ ਦੇ ਚਲਾਣਾ ਹੁੰਦਾ। ਤੈਨੂੰ ਚਲਾਉਣਾ ਹੁੰਦਾ ਵਾ। ਸਹੀ ਗੱਲ। ਕਹਿੰਦਾ ਸਾਲਿਆ ਮੇਰੀ ਸੋਟੀ ਤੇਰੇ ਕੋਲ ਆ। ਵਾਹ ਵਾਹ, ਸੱਚੀ ਗੱਲ। ਤੇ ਕੁਦਰਤੀ ਯਾਰ ਇੱਕ ਸੈਟਅਪ ਆ ਨਾ, ਹਾਂਜੀ ਮੈਨੂੰ ਪਤਾ ਵਾ ਕਿ ਇਹਦੇ ਕੋ ਕਿੱਥੋਂ ਗੱਲ ਕਢਾਉਣੀ, ਬਚਪਨ ਦਾ ਯਾਰ। ਮੈਂ ਇਹਨੂੰ ਕੀ ਕਹਿਣਾ ਵਾ ਤੇ ਇਹਨੇ ਕਿੱਦਾਂ। ਨਹੀਂ ਬਚਪਨ ਦਾ ਯਾਰ ਨਹੀਂ, ਸਲਾਹੀਅਤ ਨੇ ਇੱਕ ਰਾਜੇ ਚ ਐਸੀ ਸਲਾਹੀਅਤ ਮੇਰੇ ਚ ਨਹੀਂ। ਮੇਰੇ ਚ ਸਲਾਹੀਅਤ ਆ, ਤੂੰ ਮੈਨੂੰ ਕਹੇ ਉਸਤਾਦ ਜੀ ਪੂਰਾ 60 ਮਿੰਟ ਦਾ ਸ਼ੋਅ ਤੁਸੀਂ ਇਹਦੇ ਕੋ ਕਰਾਉਣਾ, ਮੈਂ ਤੈਨੂੰ ਇਹਦੇ ਕੋ ਕਰਾ ਦੂੰ। ਪੁਰਾਣਾ ਤੁਸੀਂ ਉਸਤਾਦ ਜੀ। ਤੂੰ ਉਸ ਤੋਂ ਬਾਅਦ ਤੂੰ ਮੈਨੂੰ ਕਹੇ ਨੋਨੀ ਕੋ ਕਰਾਉਣਾ, ਮੈਂ ਨੋਨੀ ਕੋ ਕਰਾ ਦੂੰ। ਤੇ ਜੋ ਜਿੱਦਾਂ ਮੈਂ ਇਹਦੇ ਕੋ ਕਰਾਉਣਾ ਉਦਾਂ ਮੈਂ ਇਹਦੇ ਕੋ ਨਹੀਂ ਕਰਾਉਣਾ। ਮੈਨੂੰ ਇਹਦਾ ਪਤਾ ਕਿ ਇਹਨੂੰ ਮੈਂ ਕਿੱਦਾਂ ਬੁਲਾਉਣਾ, ਇੱਥੇ ਮੈਂ ਕਿਹੜਾ ਟਰੈਕ ਰੱਖਣਾ, ਇੱਥੇ ਮੈਂ ਕਿਹੜਾ ਰੱਖਣਾ, ਇੱਥੇ ਕਿਹੜਾ ਰੱਖਣਾ, ਇੱਥੇ ਕਿਹੜਾ। ਕਈ ਵਾਰੀ ਬੁਲਾਇਆ ਨਹੀਂ ਕਿ ਮੈਂ ਤੁਹਾਨੂੰ ਪਹਿਲੇ ਕਹਿ ਦਿੰਦਾ ਲਓ ਜੀ ਮਿੱਠੇ ਦਾ ਤੂੰ ਮਿੱਠੇ ਨੂੰ ਸਿਰਫ ਆਹ ਕਹਿਣਾ। ਹੁਣ ਜਿਹੜਾ ਕੱਲ ਸ਼ੋਅ ਅਪਲੋਡ ਹੋਇਆ ਮੈਰ ਵਾਲਾ, ਉਹਨੂੰ ਮੈਂ ਕਿਹਾ ਹੁਣ ਘੁੱਟੀ ਜਾ ਰਿਹਾ ਸਾਰੀ। ਮੈਂ ਕਿਹਾ ਤੂੰ ਸਿਰਫ ਨਾ, ਹਾਲਾਂਕਿ ਉਹਨੇ ਉਹਦੇ ਚੋਂ 20% ਵੀ ਨਹੀਂ ਕੀਤਾ, ਤੁਸੀਂ ਦੱਸਦੇ ਰਹੇ ਵਿੱਚ ਉਹਨੂੰ 20% ਵੀ ਨਹੀਂ ਉਹਨੇ ਕੀਤਾ। ਲੇਕਿਨ ਮੈਂ ਕਿਹਾ ਤੂੰ ਮਿੱਠੇ ਦੇ ਸਿਰ ਰਹਿਣਾ, ਤੇ ਜਿੱਥੇ ਤੇਰੀ ਗੱਲ ਤੋਂ ਬਾਅਦ ਮਿੱਠਾ ਬੋਲੇ ਤੂੰ ਚੁੱਪ ਕਰ ਜਾਣਾ। ਤੂੰ ਮਿੱਠੇ ਨੂੰ ਬੁਲਾਉਣਾ, ਬੋਲਣਾ ਨਹੀਂ। ਤੇ ਜਦੋਂ ਦੇਖੇ ਮਿੱਠੇ ਨੇ 4-5 ਹੇਠ ਉੱਪਰ ਸਿੱਟ ਦਿੱਤੀਆਂ ਨੇ, ਉਂਦਰਾ ਲੋ ਹੋ ਗਿਆ, ਫੇਰ ਅਗਲੀ ਗੱਲ ਕਰਦੇ। ਲੇਕਿਨ ਉਹ ਇੱਕੋ ਹੀ ਟਰੈਕ ਤੇ ਚੱਲਦਾ ਰਿਹਾ ਮਾੜੇ ਤੇ। ਖੈਰ ਉਹ ਇੰਜ ਨਾ, ਹੁਣ ਮੈਨੂੰ ਰਾਜੇ ਦਾ ਪਤਾ ਵਾ, ਫਿਲਬਦੀ ਦੇ ਵਿੱਚ, ਫਿਲਬਦੀ ਆਮਦ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ ਕਿ ਤੁਸੀਂ ਇੱਕ ਟਰੈਕ ਤੇ ਰਹੋ, ਉਹ ਸਕ੍ਰਿਪਟ ਨਾ ਰਿਹਾ ਜਾਂਦਾ ਵਾ। ਫਿਲਬਦੀ 'ਚ ਇੱਕ ਗੱਲ, ਹੁਣ ਜਿਵੇਂ ਮੈਂ ਰਾਜੇ ਦੀ ਗੱਲ ਸ਼ੁਰੂ ਕੀਤੀ ਕਿ ਕਿੱਥੇ ਨਿਕਲ ਗਿਆ ਸੀ, ਕਿੰਨੀ ਦੇਰ ਬਾਅਦ ਵਾਪਸ ਆਏ, ਲੇਕਿਨ ਵਾਪਸ ਆ ਗਏ। ਰਾਜੇ ਦੀ ਮੈਨੂੰ ਬਾਂਹ ਫੜ ਕੇ ਰੱਖਣੀ ਪੈਂਦੀ, ਯਾਨੀ ਇੱਕ ਰੂਹਾਨੀ ਤੌਰ ਤੇ ਕਾਬੂ ਚ ਤੂੰ ਪਹਿਲਾ ਸ਼ੋਅ ਦੇਖਣਾ ਵਾ। ਰਾਜੇ ਨੇ ਗੱਲ ਕੀਤੀ ਕਿ ਤੂੰ ਖੰਭਾ ਯਾਦ ਹੈ, ਖੰਭਾ ਵਿੰਗਾ ਸੀ, ਖੰਬੇ ਵਾਲਾ ਟਰੈਕ ਠੀਕ ਹੋ ਗਿਆ। ਹੁਣ ਮੈਂ 2 ਦਿਮਾਗ, ਮੇਰਾ ਬਾਂਦਰ ਵਾਲਾ ਹਿਸਾਬ ਹੁੰਦਾ, ਮੇਰੇ 2 ਦਿਮਾਗ ਹੁੰਦੇ। ਇੱਕ ਮੈਂ ਆਪ ਰਾਜੇ ਦੀ ਗੱਲ ਦਾ ਜਵਾਬ ਦੇਣਾ, ਦੂਜਾ ਦਿਮਾਗ ਮੇਰਾ ਰਾਜੇ ਵਾਲਾ ਹੁੰਦਾ ਕਿ ਇਹਨੂੰ ਮੈਂ ਇੱਧਰ ਉੱਧਰ ਵੀ ਨਹੀਂ ਜਾਣ ਦੇਣਾ। ਤੁਸੀਂ ਉਹਨੂੰ ਬਾਰ-ਬਾਰ ਹੁਣ ਤੁਸੀਂ ਗੱਲ, ਉਹ ਤੁਸੀਂ ਸ਼ੋਅ ਅੱਜ ਵੀ ਦੇਖਣਾ। ਹੁਣ ਉਹ ਯਾਦ ਹੀ ਫਲਾਣਾ, ਉਹ ਮੈਂ 4 ਗੱਲਾਂ ਕੀਤੀਆਂ, ਉਹ ਯਾਦ ਹੀ ਖੰਭਾ,
ਹਾਂ ਖੰਭਾ। ਹਾਂਜੀ ਤੇ ਹਾਂਜੀ ਵਾਪਸ ਲੈ ਹਾਂ ਉਹਨੇ ਅੱਛਾ ਫਿਰ ਉਹ ਵੀ ਅੱਗੋਂ ਉਹਨੇ ਫੌਰਨ ਉਹਨੇ ਕਹਿਣਾ ਹਾਂ ਖੰਭਾ, ਉਹ ਖੰਭਾ ਪਾਵੇ ਜੀ ਇੰਜ। ਤੇ ਮੈਂ ਉਹਨੂੰ ਕਿਹਾ ਤੂੰ ਇਦਾਂ ਤੂੰ ਉਦਾਂ, ਉਹ ਠੋਡੀ ਵਾਲਾ ਡਾਕਟਰ 5 ਨੰਬਰ ਗਲੀ ਵਾਲਾ ਨਿਕਲ ਗਿਆ ਹੁਣ, ਤੇ ਹੁਣ ਫਿਰ ਉਹ ਕਿਤੇ ਹੋਰ ਚੱਲਾ, ਤੈਨੂੰ ਉਹ ਯਾਦ ਹੀ ਮੈਂ ਖੰਭਾ। ਹਾਂ ਇਹ ਥੋੜਾ ਜਿਹਾ ਉਹਦਾ ਹੈਗਾ ਵਾ। ਤੇ ਦੂਜੀ ਗੱਲ ਹੈ ਕੈਮਿਸਟਰੀ ਇੱਕ ਰਲ ਜਾਣੀ। ਅੱਛਾ ਹੁਣ ਮੈਂ 2 ਦਿਨ ਬਾਅਦ ਸੋਚਿਆ, ਦੁਬਈ ਜਦੋਂ ਮੈਂ ਚਲਾ ਗਿਆ, ਮੈਂ ਕਿਹਾ ਯਾਰ ਇੱਕ ਮਿਸਾਲ ਆ, ਇਸ ਤੋਂ ਪਹਿਲੇ ਕਿ ਮੇਰੇ ਜ਼ਿਹਨ 'ਚ ਗੱਲ ਆ ਜੇ, ਜੈਨੂਇਨ ਗੱਲ ਆ, ਐਜ਼ ਏ ਇਨਸਾਨ ਮੇਰੇ ਜ਼ਿਹਨ 'ਚ ਗੱਲ ਆ ਜੇ ਕਿ ਰਾਜਾ 7-8 ਲੱਖ ਰੁਪਏ ਮਹੀਨੇ ਦਾ ਕਮਾਉਣ ਲੱਗ ਪਿਆ, ਤੇ ਮੇਰੇ ਕੋਲ ਆਇਆ ਸੀ, ਇਹਨੇ ਤੇ ਮੈਨੂੰ ਇਹਦੇ ਨਾਲੋਂ 10 ਗੁਣਾ ਘੱਟ ਪੈਸੇ ਦੱਸੇ ਸੀ। ਮੇਰੇ ਜ਼ਿਹਨ 'ਚ ਕੋਈ ਗੱਲ ਆ ਜੇ, ਇਹ ਕੰਮ ਖਰਾਬ ਆ ਯਾਰ। ਮੈਂ ਸੋਚਾਂ ਵੀ ਰਾਜੇ ਨੇ ਮੈਨੂੰ ਇੰਨੇ ਪੈਸੇ ਦਿੱਤੇ, ਥੋੜੇ ਮੇਰੇ ਬਹੁਤੇ ਬਣਦੇ ਸੀ, ਸੋਚ ਆ ਸਕਦੀ ਹੈ ਐਜ਼ ਏ ਇਨਸਾਨ, ਇੱਕ ਮਤਲਬ ਮੇਰੇ ਆ ਸਕਦੀ ਕੋਈ ਗੱਲ ਜ਼ਿਹਨ 'ਚ ਐਸੀ। ਮੈਂ ਰਾਜੇ ਨੂੰ ਫੋਨ ਕੀਤਾ ਉੱਥੋਂ, ਰਾਜੇ ਨੂੰ ਫੋਨ ਕੀਤਾ, ਮੈਂ ਕਿਹਾ ਰਾਜੇ ਗੱਲ ਇਹ ਆ, ਤੇਰਾ ਮੇਰਾ ਕੋਈ ਡੀਲ ਨਹੀਂ ਪੈਸਿਆਂ ਦੀ, ਲੈਣ ਦੇਣ। ਮੇਰਾ ਇੱਕ ਚੈਨਲ ਆ ਛੇੜੋ ਸ਼ਾਇਰੀ, ਆਪਣਾ ਇੱਕ ਸ਼ਾਇਰੀ ਦਾ ਫਾਰਮੈਟ ਆ, ਆਪਣਾ ਦੋਵਾਂ ਦਾ ਆਪਾਂ ਸਾਲਾਂ ਦਾ ਕਰਦੇ ਆ ਰਹੇ। ਕਹਿੰਦਾ ਆਹੋ। ਮੈਂ ਕਿਹਾ ਛੇੜੋ ਸ਼ਾਇਰੀ ਤੇ ਮੇਰਾ ਪ੍ਰੋਗਰਾਮ ਬੰਦ ਹੋ ਗਿਆ, ਉਹ ਚੈਨਲ ਸੁਣਨਾ ਪਿਆ। ਆਪਾਂ 2 ਪ੍ਰੋਗਰਾਮ ਕਰਿਆ ਕਰਨੇ ਆ ਸੇਮ ਜਗ੍ਹਾ ਬਹਿ ਕੇ, ਇੱਕ ਤੂੰ ਲੈ ਜਾ ਕਰਨਾ ਆਪਣੇ ਚੈਨਲ ਵਾਸਤੇ, ਤੇ ਇੱਕ ਮੈਂ ਆਪਣੇ ਚੈਨਲ ਤੇ ਕਰ ਲਿਆ ਕਰਨਾ। ਉਹਦੀ ਪੇਮੈਂਟ ਉਹ ਆ ਗਈ, ਉਹਦੀ ਪੇਮੈਂਟ ਉਹ ਆ ਗਈ। ਬਹੁਤ ਅੱਛਾ ਕੀਤਾ, ਬੜਾ ਅੱਛਾ ਆ ਗਿਆ, ਵੈਰੀਅਨ ਗੁੱਡ ਹੋ ਗਿਆ। ਕਹਿੰਦਾ ਠੀਕ। ਤੂੰ ਇਹਦੇ ਚ ਨਾ ਉਹਨੂੰ ਤੁਹਾਡੇ ਨਾਲ ਕੋਈ ਟੈਨਸ਼ਨ ਹੋਏਗੀ ਨਾ। ਹਾਂ ਇੱਕ ਟਾਈਮ 'ਚ 2 ਕੰਮ ਹੋ ਜਾਣੇ। ਸਿਆਣਾ ਕੰਮ ਸਾਜੀ ਬਾਬ। ਹੁਣ ਉਹਨੇ ਛੇੜ ਸ਼ਾਇਰੀ ਕੀਤੀ ਤੇ ਮੈਂ ਮਰ ਗਿਆ ਸੱਸ, ਕਿਉਂਕਿ ਮੈਨੂੰ ਉੱਥੇ ਵੀ ਉਹਦਾ ਪਤਾ ਵਾ ਕਿ ਉਹਨੂੰ ਮੈਂ ਟੌਪਿਕ ਦਿੱਤਾ, ਆ ਥੋੜੇ ਦਿਨਾਂ 'ਚ ਚੜੇਗਾ, ਅਪਲੋਡ ਹੋਏਗਾ। ਉਹਨੂੰ ਮੈਂ ਟੌਪਿਕ ਦਿੱਤਾ ਕਿ ਇੱਕ ਕੁੱਕੜੀਆਂ ਵਾਲੀ ਦੁਕਾਨ ਹੈ, ਤੇ ਰਾਤ ਨੂੰ ਨਾ ਉਹ ਪਿੰਜਰਾ ਖੁੱਲਾ ਛੱਡ ਕੇ, ਤੁਸੀਂ ਸਾਡੀ ਐਡਿਟ ਕਰ ਰਹੇ ਸੀ, ਮੈਂ ਸੁਣ ਰਿਹਾ ਸੀ ਕਿ ਪਿੰਜਰਾ ਖੁੱਲਾ ਛੱਡ ਗਿਆ, ਤੇ ਉਸ ਨੁੱਕਰ ਦੇ ਨਾਲ ਹੀ ਟੈਪ ਵੀ ਹੁੰਦੀ ਆ। ਉਹ ਰਾਤ ਸਵੇਰ ਨੂੰ ਆਇਆ ਵਾ, ਤੇ ਮੁਰਗੀਆਂ ਪਿੰਜਰੇ ਖੁੱਲੇ, ਤੇ ਮੁਰਗੀਆਂ ਕੁਛ ਬਾਹਰ ਫਿਰ ਰਹੀਆਂ ਨੇ, ਕੁਛ ਅੰਦਰ ਨੇ, ਕੋਈ ਕਿਤੇ ਫਸੀਆਂ ਨੇ, ਕੋਈ ਆਪੇ ਹੀ ਪੱਖੇ 'ਚ ਫਸ ਗਈ ਆ, ਬਰਬਾਦ। ਇੱਥੇ ਸ਼ਾਇਰੀ ਕਰਨੀ ਹੈ। ਚਲੋ ਜੀ। ਉਹਨੇ ਸਾਲੇ ਨੇ ਮੁਰਗੀਆਂ ਧੀਆਂ ਭੈਣਾਂ ਕਰਤੀਆਂ। ਉੱਤੋਂ ਉਹਦਾ ਸਟਾਈਲ ਆ, ਹੁਣ ਮੈਨੂੰ ਉਹਦੀ ਇੱਕ ਰਗ ਦਾ ਪਤਾ ਕਿ ਇਹਨੇ ਇਸ ਤੋਂ ਅਗਲਾ ਲਫ਼ਜ਼ ਕੀ ਕਹਿਣਾ ਵਾ, ਅਗਲਾ ਲਫ਼ਜ਼ ਵੀ ਮੈਨੂੰ ਪਤਾ ਹੁੰਦਾ ਇਹਨੇ ਕੀ ਕਹਿਣਾ। ਉੱਤੋਂ ਫਿਰ ਉਹਦੇ ਐਕਸਪ੍ਰੈਸ਼ਨ ਇਦਾਂ ਦਾ ਨੇ ਕਿ ਲਫ਼ਜ਼ ਕੋਈ ਵੀ ਨਹੀਂ ਬਣਦਾ। ਤੇ ਕਹਿੰਦਾ ਅੱਛਾ ਉਹਨੂੰ ਛੱਡ ਗਈਆਂ, ਤੁਰ ਗਈਆਂ, ਵੇ ਤੁਸੀਂ ਕਾਹ ਨਹੀਂ ਦੇਖਿਆ, ਵੇ ਮੈਂ ਤੁਹਾਨੂੰ ਪਾਲਿਆ, ਵੇ ਫਲਾਣੀਆਂ, ਵੇ ਆਹ ਤੇ ਕਰ ਜਾਂਦੀਆਂ, ਵੇ ਮੈਨੂੰ ਆਹ ਤੇ ਲੈ ਕੇ ਦੇ ਜਾਂਦੀਆਂ, ਵੇ ਮੇਰਾ ਇਹਨਾਂ ਤੇ ਪੁੱਛ ਜਾਂਦੀਆਂ, ਵੇ ਮੇਰੇ ਹਾਲ ਸੁਹਾਣੇ, ਵੇ ਮੈਂ ਮਰ ਗਈ ਰੁੱਟੀ ਗਈ ਹੈ, ਵੇ ਤੁਹਾਡੇ ਪਰਦੇਦਾਰੀਆਂ ਖਤਮ, ਵੇ ਤੁਹਾਡੇ, ਵੇ ਮੈਂ ਕੀ ਨਹੀਂ ਕੀਤਾ, ਇਹ ਟੈਪ ਲੱਗਾ ਵਾ। ਤੇ ਹੁਣ ਮੈਂ ਉਹਨੂੰ ਵਿੱਚ ਚੇਂਜ ਕਰੀ ਨਾ ਕਿ ਅੱਛਾ ਉਹ ਪਿੰਜਰਾ ਵੀ ਖੁੱਲਾ ਰਹਿ ਗਿਆ, ਤੇ ਉਹਨੇ ਫਿਰ ਹਾਂ ਵੇ ਮੈਂ ਪਿੰਜਰਾ ਖੁੱਲਾ ਛੱਡਿਆ, ਵੇ ਮੇਰੇ ਕੋਈ ਗਲਤੀ ਹੋ ਗਈ, ਤੁਸੀਂ ਤੇ ਆਪਣੀਆਂ ਸੀ, ਤੁਸੀਂ ਤੇ ਆਪਣੀਆਂ ਸੀ, ਮੈਂ ਕੀ ਨਹੀਂ ਕੀਤਾ, ਇਹ ਉਹ ਪਿੰਜਰਾ। ਤੇ ਮੈਂ ਕਿਹਾ ਰਾਜੋ ਨਿੱਕੀ ਗਾਲੀ, ਨਿੱਕੀ ਮੋਰੀ ਨਿਕਲ ਗਈ। ਹਾਂ ਇੱਕ ਨਿੱਕੀ ਮੋਰੀ ਚੋਂ ਨਿਕਲ ਗਈ। ਉਹ ਟੈਪ, ਉਹ ਮੈਨੂੰ ਪਤਾ ਕਿ ਉਹਨੂੰ ਮੈਂ ਕੀ ਉਹਦੀ ਕੀ ਕਰਨੀ। ਤੇ ਜੇ ਤੁਸੀਂ ਉਹਨੂੰ ਨਾ ਰੋਕੋ, ਤੇ ਰਾਜਾ ਸਾਹਿਬ ਜਿਵੇਂ ਫੁੱਲ ਵੱਡੇ ਪਕਾਨੇ ਚ ਪਰਗਿਆਂ 'ਚ ਛੱਡ ਦਿਓ, ਤਾਂ ਉਹ ਉਹਨੂੰ ਸਮਝ ਲੱਗਦਾ ਕਿੱਧਰ ਜਾ ਰਿਹਾ। ਰਾਜਾ ਸਾਹਿਬ ਗਏ ਖਿੱਲਰ ਜਾਂਦੇ। ਹਾਂ, ਰਾਜੇ ਨੂੰ ਛੱਡ ਕੇ ਨਾ ਧਾਗਾ ਵੀ ਫੜਨਾ ਪੈਂਦਾ, ਖਿੱਚ ਕੇ ਲਿਆਉਣਾ ਪੈਂਦਾ। ਹਾਂ ਉਹ ਵਾਹ ਵਾਹ ਸਾਜੀ ਸੇਮ ਮੇਰੇ ਵਰਗੇ। ਜਦੋਂ ਸ਼ੇਰ ਰਲਦਾ ਨਹੀਂ ਨਾ ਕੋਈ, ਤੇ ਫਿਰ ਸਵਾਲ ਟਾਈਪ ਜੁਮਲਾ ਹੁੰਦਾ, ਮੈਂ ਕੀਤਾ ਨਹੀਂ ਸੀ। ਮੈਂ ਦੱਸਿਆ, ਮੈਂ ਉਹਦੇ 'ਚ ਨਾ ਇੱਕ ਪੁਰਾਣੀ ਵੀਡੀਓ ਲਾਈ ਜਦੋਂ ਅਸੀਂ ਦੋਵੇਂ ਬੈਠੇ ਆ, ਬਿਲਕੁਲ ਲਵੇ ਬੱਚੇ ਨੂੰ ਨਹੀਂ ਤੂੰ ਕਹਿਣਾ ਉਸਤਾਦ ਜੀ, ਅਸੀਂ ਦੋਵੇਂ ਹੀ ਅੱਛਾ ਬਿਲਕੁਲ 20-22 ਸਾਲ ਦੇ। ਤੇ ਉਹਦੇ 'ਚ ਨਾ ਇਹ ਨਹੀਂ ਹੋ ਸਕਦਾ ਕਿ ਰਾਜਾ ਸ਼ਾਇਰੀ ਬੋਲਦਾ ਹੋਵੇ ਤੇ ਮੇਰੀਆਂ ਖਿੱਲੀਆਂ ਨਾ ਪੈਂਦੀਆਂ, ਇਹ ਨਹੀਂ ਹੋ ਸਕਦਾ। ਇਹਨੇ ਕੁਛ ਐਸਾ ਕਹਿ ਦੇਣਾ ਮੈਂ ਮਰ ਜਾਣਾ। ਤੇ ਉਹ ਨਾ ਹੁਣ ਫਿਰ ਜਦੋਂ ਕਹਿ ਕੇ ਦੇਖਦਾ ਨਾ ਐ ਕਰਕੇ ਯਾਨੀ ਕਿ ਉਹਨੇ ਗੱਲ ਇਹਨੇ ਕੀਤੀ, ਮੈਂ ਸੀਰੀਅਸ ਬੇਟਾ ਅਸਲਾਮ ਨਾਜ਼ਰੀਨ ਇਹ ਆਪਕਾ ਜੀ ਰਾਜਾ ਕਹਿੰਦਾ ਮੈਨੂੰ, ਅੱਛਾ ਇਹਨੇ ਕਿਹਾ ਵੇ ਮੈਨੂੰ ਇੱਕੋ ਸੇਵੀਂ ਦਾ ਲਾਰਾ ਲਾ ਜਾਂਦਾ। ਇੱਕੋ ਸੇਵੀਂ ਰਾਤ ਵੀ ਇੱਕ ਭੱਬੂ ਵਾਲੀ ਗੱਲ ਕੀਤੀ।
ਰਾਤੀ ਮਰ ਗਿਆ ਮੈਂ। ਉਹ ਕਹਿੰਦਾ ਤੇਰੀ ਯਾਦ ਤੇ ਚਰਖੜੇ ਤੇ ਕੱਲਾ ਪੱਬੂ। ਕੱਲਾ ਪੱਬੂ ਕਹਿੰਦਾ ਤੇਰੀ ਯਾਦ ਤੇ ਚਰਖੜੇ ਤੇ ਕੱਲਾ ਪੱਬੂ। ਤੇ ਫਿਰ ਯਾਰ ਕੀ ਓਏ ਹੋਏ ਤੇ ਫਿਰ ਕਹਿੰਦਾ ਵੇ ਅੱਛਾ ਫਿਰ ਉਹਨੇ ਕਹਿਣਾ ਵੇ ਮੇਰੇ ਰੋਂਦੇ ਬਾਲੇ ਬੂਏ ਬਾਠੇ, ਮੈਂ ਉੱਠੀ ਵੱਜੀ ਬੂਏ ਚਗਾਠੇ, ਵੇ ਮੈਨੂੰ ਮਾਰਿਆ ਹੀ ਵਿੱਚ ਕਲੇਜਾਂ ਨੇ। ਅੱਛਾ ਹੁਣ ਜਦੋਂ ਮੈਂ ਥੱਲੇ ਵੇਖ ਰਿਹਾ ਨਾ ਤੇ ਮੈਨੂੰ ਹਾਸਾ ਨਹੀਂ ਹੋਣਾ। ਜਿੱਥੇ ਮੇਰੀ ਅੱਖ ਚੱਕ ਪਈ ਨਾ ਤੇਨੇ ਮੇਰਾ ਵੇਖਣਾ ਵੇ ਮੈਨੂੰ ਮਾਰਿਆ ਹੀ ਵਿੱਚ ਕਲੇਜਾਂ ਤੇ ਇੰਜ ਨੇ ਕੋਈ ਵੇਖਣਾ ਤੇ ਮੈਂ ਵੀ ਡੇਗ ਪਿਆ ਤੇ ਵੀ ਡੇਗ ਭਰ ਗਏ ਯਾਰ। ਓਏ ਹੋਏ ਹੋਏ। ਤੇ ਉਹ ਭਾਵੇਂ ਨਾ ਹੁਣ ਸਾਡਾ ਨਾ ਹੁਣ ਇੱਕ ਐਗਰੀਮੈਂਟ ਹੋਇਆ। ਬਹੁਤ ਅੱਛਾ ਸਰ ਜੀ। ਉਸਤਾਦ ਜੀ ਬਹੁਤ ਅੱਛਾ ਔਰ ਬਹੁਤ ਅੱਛਾ। ਔਰ ਸਾਨੂੰ ਇਦਾਂ ਲੱਗਣ ਡਿਆ ਕਿ ਅਸੀਂ 40-50 ਸਾਲ ਪੁਰਾਣੀ ਗੱਲ ਸੁਣ ਰਹੇ ਔਰ ਮਜ਼ਾ ਆ ਰਿਹਾ ਇਦਾਂ। ਮੈਂ ਕਹਿੰਦਾ ਤੁਸੀਂ ਸਿਰਫ ਨਾ 10 ਸ਼ੋਅ ਮੈਨੂੰ ਤੈਨੂੰ ਕਰ ਲੈਂਦੇ ਹੋ, ਕਿਉਂਕਿ ਉਹ ਵੀ ਮਤਲਬ ਉਹ ਤੇ ਹੁਣ ਬੂਸਟ ਹੋਇਆ ਉਹਦਾ ਇੱਕ ਹਿਸਾਬ ਦਾ। ਮੈਂ ਕਿੰਨੇ ਸਾਲਾਂ ਤੋਂ ਇਹ ਦਿਮਾਗ ਦੀ ਵੀ ਇੱਕ ਐਕਸਰਸਾਈਜ਼ ਹੁੰਦੀ। ਹਾਂਜੀ ਸਹੀ ਗੱਲ। ਲਾਈਕ ਤੁਸੀਂ ਜਿੱਦਾਂ ਗਲੇ ਦਾ ਰਿਆਜ਼ ਹੈ ਨਾ, ਤੁਸੀਂ 2 ਮਹੀਨੇ ਰਿਆਜ਼ ਨਾ ਕਰੋ ਤੇ ਤੁਹਾਨੂੰ ਫਿਰ 6 ਮਹੀਨੇ ਕਰਨਾ ਪੈਂਦਾ ਉੱਥੇ ਆਵਾਜ਼ ਲਿਆਉਣ ਲਈ। ਦਿਮਾਗ ਦੀ ਵੀ ਐਕਸਰਸਾਈਜ਼ ਹੈ ਇੱਕ। ਤੁਹਾਡਾ ਡੇਲੀ ਵਰਕਿੰਗ ਹੈ ਨਾ, ਤੁਸੀਂ ਆਫਿਸ ਤੇ ਵੀ ਕੰਮ ਕਰ ਰਹੇ ਹੋ, ਤੁਸੀਂ 4 ਮਹੀਨੇ ਬਾਅਦ ਉੱਥੇ ਬੈਠੋ ਤੁਹਾਨੂੰ ਥੋੜਾ ਜਿਹਾ ਹਾਂ ਹੋਈ। ਉਹੀ ਹੋਇਆ ਕਿ ਆਮਦ ਨਾ ਇੱਕ ਬੈਕ ਤੇ ਚਲੀ ਗਈ। ਤੇ ਹੁਣ ਇਹ ਆ ਕਿ ਜਦੋਂ ਰੋਜ਼ ਅੱਛਾ ਸ਼ੋਅ ਤੇ ਕਰ ਲਿਆ 40 ਮਿੰਟ 50 ਮਿੰਟ ਦਾ ਸ਼ੋਅ ਹੋ ਕੇ ਕੈਮਰੇ ਬੰਦ ਹੋ ਗਏ, ਜਿਹੜਾ ਉਸ ਤੋਂ ਬਾਅਦ ਸ਼ੋਅ ਹੁੰਦਾ ਉਹਨੂੰ ਤੇਰੀ ਸੋਚ ਆ ਜਿਹੜਾ ਬਗੈਰ ਕੈਮਰੇ ਜਿਹੜਾ ਉਦਾਂ ਹੁੰਦਾ ਤੇ ਉਹ ਵੀ ਰਿਕਾਰਡ ਕਰਿਆ ਕਰੋ ਸਰ ਜੀ। ਉਹ ਕੈਸਾ ਟੌਪਿਕ ਸੀ ਵਿੱਚ ਲਫ਼ਜ਼ ਖਰੀਦਣੇ ਪੈਂਦੇ। ਦੇਖਿਆ ਤੂੰ ਚਪੇੜ ਲੜਾਈ ਹੋ ਗਈ ਚਪੇੜ ਬਾਸੀਆਂ ਮੁੱਕੀਆਂ ਨੇ ਮੇਰੀਆਂ ਯਾਰ ਕੀ ਯਾਨੀ ਤੇ ਉਹ ਮੈਂ ਜ਼ਰੂਰੀ ਗੱਲਾਂ ਮੰਗਵਾ ਲੈਣੀਆਂ ਇੱਕ ਬੋਰਾ ਭਰ ਕੇ, ਵਿੱਚ ਜਿਹੜੇ ਜੁਮਲੇ ਇਸਤੇਮਾਲ ਹੁੰਦੇ ਆ ਉਹ ਵੇਚਣ ਲੱਗ ਹਾਂ ਅੱਜ ਕੱਲ ਖੋਤੇ ਦਾ ਬੱਚਾ ਬਹੁਤ ਕਹਿਣਾ ਪੈਂਦਾ, ਉਹਦੇ ਬੋਰੇ ਮੰਗਾ ਲੈ। ਹਾਂ ਸਾਲਿਆ ਮੰਗਾ। ਮੈਂ ਕਿਹਾ ਸਾਲਿਆ ਬਹੁਤ ਚੱਲਦੇ। ਨਹੀਂ ਸਤਾਈ ਜਿਹੜੇ ਤੁਹਾਡੇ ਪੁਰਾਣੇ ਦੋਸਤ ਸੀਗੇ ਤੁਸੀਂ ਦੱਸਣੇ ਫਾਨੀ ਫੂਨੀ ਸਾਹਿਬ ਇਸ਼ਤਿਹਾਰ ਬੱਗਾ। ਹਾਂ ਸਾਰਿਆਂ ਨੂੰ ਬੁਲਾ ਕੇ ਠੀਕ ਹੈ। ਬੱਗਾ ਜੁਗਤ ਨਹੀਂ ਸੀ ਕਰਦਾ। ਬੱਗੇ ਦਾ ਕੰਮ ਕੀ ਹੁੰਦਾ ਸੀ? ਬੱਗਾ ਲੀਡਰ ਸੀ। ਓਏ ਲੀਡ ਕਰਦਾ ਲੀਡਰ ਓਏ ਯਾਨੀ ਸੋਧ ਵਾਟਰ ਪਾਰਕ ਜਾਣਾ, ਨਵਾਂ ਬਣਿਆ ਉਦੋਂ ਦਾ ਪ੍ਰਮੋਟਰ ਟਾਇਰ। ਹਾਂ ਸੋਧ ਵਾਟਰ ਪਾਰਕ ਜਾਣਾ। ਤੇਰੇ ਘਰ ਆ ਗਿਆ ਹੁਣ, ਉਹਨੇ ਸਵੇਰ ਜਾਣਾ 6 ਵਜੇ, ਕਿਸੇ ਨੇ ਉਹਨੇ ਦੱਸਣਾ, ਉਹਨੇ ਘਰੋਂ ਮਿਸ਼ਨ ਲੈ ਕੇ ਨਿਕਲ ਜਾਣਾ 6 ਵਜੇ। ਉਹਨੇ ਤੇਰੇ ਘਰ ਆ ਗਿਆ ਤੇ ਉਹਨੇ ਕਹਿਣਾ ਉਹ ਖਲੋਤਾ ਵਾ। ਉਹਦਾ ਸਟਾਈਲ ਹੁੰਦਾ ਸੀ ਬੱਗੇ ਦਾ, ਵੱਡੇ ਵੱਡੇ ਉਹਦੇ ਬੁੱਲ, ਪੱਕਾ ਜਿਹਾ ਰੰਗ। 200 ਰੁਪਏ ਦੇ ਕਾਹਦਾ ਬੱਗਾ ਹੀ ਦੇ ਮੇਰੇ ਕੋ 200 ਕਿੱਥੋਂ, ਉਦੋਂ 5-10 ਰੁਪਏ ਸਾਡਾ ਖਰਚ। ਅੰਮੀ ਕੋ ਲਿਆ ਖਾਲਾ ਜੀ ਸੁਧਈ ਹਾਂ ਤੁਹਾਡਾ ਭਲਾ। ਕਿ ਉਹਨੇ ਹੁਣ ਮੇਰੇ ਅੱਬੇ ਕੋ ਉਹਨੂੰ ਪਤਾ ਸੀ 2-10 ਵਜੇ ਬਾਅਦ ਇਹਨਾਂ ਤੇ 90 ਦੇ ਟਾਈਮ ਜਾਣਾ, ਉਹਨੇ 200 ਲੈ ਲਿਆ। ਆ 200 ਤੇਰਾ ਆ ਗਿਆ, ਸਵੇਰੇ 6 ਵਜੇ ਲਾਹੌਰ ਜਾ ਰਿਹਾ ਆਪਾਂ। ਕਿਉਂ ਗਿਆ ਸਾਈਕਲ ਤੇ ਸੈਟਅਪ ਤੇ ਰਾਜੇ ਦੇ ਘਰ। ਅੱਛਾ ਲੈ 200 ਰੁਪਏ ਦੇ, ਯਾਨੀ ਉਹਨੇ ਉਦੋਂ ਉਹ ਨਾ 1500-1600 2000 ਕਰਕੇ ਤਲੋਰ ਤੇ ਸਵੇਰੇ 6 ਵਜੇ ਉਹ ਠਾ ਕੇ ਲੈ ਕੇ ਗਿਆ ਸਾਨੂੰ। ਉਹ ਇੰਜ ਹੁੰਦਾ ਸੀ ਸਾਡੀ ਅੰਮੀ ਆ। ਖਿੱਚ ਕੇ ਨੂੰ ਉਹਦਾ ਕੰਮ ਕੀ ਸੀ? ਓਏ ਹੋਏ ਉਹਦਾ ਕੰਮ ਉਹ ਹੋਰ ਤਰ੍ਹਾਂ ਦਾ ਆਈਟਮ ਸੀ। ਉਹ ਜੁਗਤ ਨਹੀਂ ਸੀ ਕਰਦਾ ਕਿ ਉਹਨੇ ਤੈਨੂੰ ਕਿਹਾ ਯਾਰ ਓਏ ਮਿੱਠੇ ਆ 13 ਨੰਬਰ ਤੱਕ ਜਾਣਾ ਵਾ, ਚੱਲ ਜਰਾ ਸਾਈਕਲ ਚਲਾ। ਹੁਣ ਤੂੰ ਸਾਈਕਲ ਚਲਾ ਰਿਹਾ ਹਾਂਜੀ ਤੇ ਉਹ ਪਿੱਛੇ ਬੈਠਾ ਵਾ। ਭਾਬੀ ਅਗਲੀ ਗੱਲ ਉਹ ਪਿੱਛੇ ਬੈਠਾ ਵਾ ਤੇ ਥੋੜੀ ਦੇਰ ਬਾਅਦ ਨਾ ਤੂੰ ਅੱਗੇ ਚਲਾ ਰਿਹਾ ਵਾ ਤੇ ਉਹਦੇ ਨਾਲ ਗੱਲਾਂ ਕਰੀ ਜਾ ਰਿਹਾ, ਕਿੱਥੇ ਗਿਆ ਸੀ, ਕਿੱਦਾਂ ਗਿਆ ਸੀ, ਅੱਛਾ ਘਰ 'ਚ ਹੀ ਐ ਕਰ ਰਿਹਾ। ਤੇ ਤੈਨੂੰ ਲੱਗਣਾ ਵਾ ਕਿ ਹਰ ਬੰਦਾ ਨਾ ਮੇਰੀ ਪਿਛਲੀ ਸਾਈਡ ਤੇ ਵੇਖ ਰਿਹਾ, ਬੱਗੇ ਵਾਲ ਕਿਉਂ ਵੇਖ ਰਿਹਾ, ਬੱਗੇ ਵਾਲ ਕਿਉਂ ਵੇਖ ਰਿਹਾ ਹਰ ਬੰਦਾ। ਤੇ ਤੂੰ ਇੰਜ ਪਿੱਛੇ ਵੇਖਣਾ ਵਾ ਤੇ ਉਹਨੇ ਸਾਰੇ ਕੱਪੜੇ ਲਾ ਕੇ ਮੋਢੇ ਰੱਖੇ, ਸਲਵਾਰ ਲਾ ਕੇ ਮੋਢੇ ਤੇ ਰੱਖੀ, ਕਮੀਜ਼ ਤਾਂ ਕੀਤੀ ਤੇ ਬੈਠਾ ਤੈਨੂੰ ਬਸ ਤੇ ਇੰਜ ਬਹਿ ਗਏ ਤੇ ਸਕੂਨ। ਤੇ ਤੈਨੂੰ ਕੀ ਕਹਿ ਰਿਹਾ? ਅੱਛਾ ਫੇਰ ਸਕੂਲੇ ਜਾਂਦੇ ਆ ਓਏ ਤੇ ਫਿਰ ਅੱਬੂ ਦਾ ਕੁਝ ਕਿਹਾ ਨਹੀਂ? ਅੱਬੂ ਨੇ ਤੇ ਨੰਗਾ ਬੈਠਾ ਸਾਈਕਲ ਦੇ ਵਿੱਚ। ਤੇ ਹੁਣ ਅਗਲੇ ਬੰਦੇ ਦਾ ਕੰਮ, ਮਤਲਬ ਮੇਰੇ ਨਾਲ ਏਦਾਂ ਹੋਇਆ ਨਾ ਤੇ ਮੈਂ ਇੰਜ ਲੱਤ ਚੱਕ ਕੇ ਛਾਲ ਮਾਰੀ ਤੇ ਮੈਂ ਗਲੀ ਵੱਲ ਦੌੜ ਲੱਗ ਪਈ, ਸਾਈਕਲ ਦੀ ਤੈਨੂੰ ਵੀ ਛੱਡ ਤੇ ਉਹਨੇ ਕਹਿਣਾ ਓਏ ਆ ਜਾ ਕੀ ਹੋਇਆ? ਤੇ ਨੰਗਾ ਖੜਾ ਯਾਰ ਤੂੰ ਆਪਾ ਯਾਰ ਤੇਰੀ ਗੱਲ ਦਾ ਜਵਾਬ ਦੇ ਰਿਹਾ। ਹਾਂ ਠੀਕ ਹੈ ਓਕੇ ਉਹਦੇ ਕੰਮ ਚੈੱਕ ਕਰੀ, ਉਹਦੇ ਕੰਮ ਚੈੱਕ ਕਰੀ। ਉਹ ਮਿਸਟਰ ਬੀਨ ਟੈਪ ਯਾਰ ਚੁੱਪ
ਚੁੱਪ ਨੇ ਕੰਮ ਪਾਉਣਾ ਵਾ, ਤੁਹਾਨੂੰ ਵੀ ਕਰੰਟ, ਤੁਸੀਂ ਕਹਿਣਾ ਉਹ ਤੇਰੀ ਉਹ ਆ ਗਾਟਾ ਦੇ ਨਹਾਉਣ ਚਲੇ ਗਏ। ਹਾਂਜੀ ਸਾਈਡ ਤੇ ਗਿਆ, ਉਹਨੇ ਇਕੱਲੇ ਨੇ ਕਰਨਾ, ਸਾਈਡ ਤੇ ਗਿਆ, ਸਾਰੇ ਕੱਪੜੇ ਲਾਏ ਨੇ, ਪੂਰੇ ਜਿਸਮ ਤੇ ਗਿੱਲੀ ਮਿੱਟੀ ਮਲ ਕੇ, ਤੇ ਨਹਿਰ ਦੇ ਉੱਤੇ ਇੱਕ ਦਰਖਤ ਇੰਜ ਆ ਰਿਹਾ, ਉਹਦੇ ਉੱਤੇ ਲਮਕਿਆ, ਕੱਲਾ ਖੜਾ ਉੱਥੇ। ਤੇ ਜਿਹੜਾ ਦੇਖ ਰਿਹਾ ਆ ਗਈ ਆ, ਤੇ ਅੱਖਾਂ ਤੇ ਵੀ ਲਾਏ, ਤੇ ਇੰਨੀ ਮਿੱਟੀ ਲਾਈ ਆ, ਸਿਰਫ ਇੰਜ ਵੇਖ ਰਿਹਾ, ਤੇ ਸਾਨੂੰ ਸਮਝ ਲੱਗੀ ਤੇ ਬੱਗਾ ਤੇ ਕਰਨਾ ਕੀ ਆ। ਉਹ ਮਿੱਟੀ ਮੱਲੀ, ਉਹਨੂੰ ਇਹ ਆ ਕਿ ਵੀ ਮਿੱਟੀ ਜਿਸਮ ਨਾਲ ਮਲੀ ਹੋਵੇ ਨਾ, ਤੇ ਕੋਈ ਉਹਦਾ ਨਹੀਂ ਫਾਇਦਾ ਹੁੰਦਾ, ਸਕਿਨ ਨੂੰ ਕੋਈ ਫਾਇਦਾ ਹੁੰਦਾ। ਉਹ ਏਦਾਂ ਦਾ ਚੱਕਰ ਸੀ ਉਹਦਾ। ਉਹਨੇ ਸਾਫੀ ਦੀ ਸ਼ੀਸ਼ੀ ਸਾਜੀ, ਉਹਨੇ ਤੀਜੇ ਚੌਥੇ ਦਿਨ ਨਾ, ਉਹਨੇ ਉਹ 15 ਰੁਪਏ ਦੀ, ਪਤਾ ਨਹੀਂ ਕਿੰਨੇ ਦੀ, ਉਹਨੇ ਸਾਫੀ ਲੈਣੀ, ਉਹਨੇ ਢੱਕਣ ਖੋਲਣਾ, ਪੂਰੀ ਸਾਫੀ ਦੀਆਂ ਸ਼ੀਸ਼ੀ ਛੱਡਣ, ਰੰਗ ਉਹਦਾ ਸਾਂਵਲਾ ਹੁੰਦਾ ਸੀ, ਲੇਕਿਨ ਕਲੀਨ ਰੰਗ ਹੁੰਦਾ ਸੀ, ਯਾਨੀ ਚਮਕਦਾਰ ਸਕਿਨ ਸੀ, ਯਾਨੀ ਉਹ ਇਦਾਂ ਦੀ ਆਈਟਮ ਸੀ। ਉਹ ਆਪਣਾ ਉਹਨੇ ਉਹ ਮਿੱਟੀ ਮਲ ਕੇ, ਤੇ ਹੁਣ ਮਿੱਟੀ ਮਲ ਕੇ ਘੰਟਾ ਕੋਨੇ ਧੁੱਪੇ ਬਹਿਣਾ, ਤੇ ਉੱਥੇ ਨਹੀਂ ਬੈਠਾ, ਉੱਤੇ ਦਰਖਤ ਦੀ ਸ਼ਾਖ ਤੇ ਚੜ ਗਿਆ ਜਾ ਕੇ, ਤੇ ਹੁਣ ਜਦੋਂ ਦੇਖਿਆ ਘੰਟਾ ਆ ਗਿਆ, ਤਾਂ ਉੱਤੋਂ ਛਾਲ ਠਾ ਵਿੱਚ ਨਹਿਰ ਚ ਅਲੇ ਫਨੰਗਾ। ਯਾਰ ਤਾਂ ਵੱਡੀ ਆ ਤੁਸੀਂ ਮਗਾਜੀ ਆਪਾਂ ਜਾਇਰ ਹੋ ਬਾਕੀ ਰਾਜ ਨੇ ਪਹਿਲੇ ਵੀ ਤਸਦੀਕ ਕਰ ਲਈ। ਅੱਛਾ ਫਿਰ ਉਹਦੀ ਹੋਰ ਤੇਰੀ ਗੱਲ ਦੱਸਾਂ। ਉਹਦੀ ਗੱਲ ਕੀ ਆ ਕਿ ਅਸੀਂ ਗਾਟਾਂ ਵਾਲੇ ਨਹਾ ਰਹੇ ਤੇ ਬੱਗਾ ਗਿਆ, ਆ ਸਿੰਗਲ ਰੋਡ ਹੁੰਦਾ ਸੀ ਆ ਬਿਲਕੁਲ ਮਗਰਬ ਤੋਂ ਬਾਅਦ, ਤੇ ਮਤਲਬ ਇਧਰ ਸਿੱਧੀ ਡਕੈਤੀ ਸੀ। ਅਸੀਂ ਨਹਾ ਰਹੇ ਤੇ ਬੱਗਾ ਗਿਆ, ਕਿੱਥੇ ਗਿਆ ਨਹੀਂ ਲੱਭ ਰਿਹਾ। 20 ਮਿੰਟ ਬਾਅਦ ਨਾ ਇੱਕ ਮੱਝ ਕਿਸੇ ਦੀ ਜਾ ਕੇ ਨਾ ਪਿੰਡ ਚ ਪਰੇ ਨੂੰ, ਮੱਝ ਉਹਨੂੰ ਦੱਸਿਓ ਪੁੱਛੋ ਬਗੈਰ ਖੋਲ ਕੇ ਤੈਨੂੰ ਕਿਹਦੀ ਆ, ਤੇ ਮੱਝ ਨੂੰ ਤਸੇੜਤਾ ਵਿੱਚ ਪਾਣੀ ਦੇ ਪਾ ਕੇ, ਤੇ ਉਹਦੇ ਉੱਤੇ ਬੈਠਾ ਅੱਛੇ ਦੇ ਉਹਦੇ ਉੱਤੇ ਬੈਠਾ। ਤੇ ਹੁਣ ਸੀਰੀਅਸ ਆ, ਤੇ ਹੁਣ ਤੂੰ ਮੈਨੂੰ ਪੁੱਛਣਾ ਉਹ ਯਾਰ ਪੱਕੇ ਇਹ ਕੀ ਆ, ਪੁੱਛ। ਉਹ ਯਾਰ ਬੱਗੇ ਇਹ ਕੀ ਹੈ ਯਾਰ? ਉਹ ਮੇਰੇ ਵੱਟੇ ਚੋਂ ਬੰਦੇ ਸੀ। ਆਹੋ ਤੇ ਮੱਝ ਵਿੱਚ ਵੜ ਕੇ ਉੱਤੇ ਬੈਠਾ, ਤੇ ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰੇ ਵੱਟੇ ਚੋਂ ਬੰਦੇ ਸੀ। ਤੇ ਪਤਾ ਨਹੀਂ ਪੌਣਾ ਘੰਟਾ ਲਾ ਕੇ ਮੱਝ ਖੋਲ ਲਿਆ ਕਿਸੇ ਦੀ, ਮੱਝ ਵਿੱਚ ਵਾੜਤੀ, ਤੇ ਉਹਦੇ ਉੱਤੇ ਬੈਠਾ ਵਾ, ਮੱਝ ਅੱਧੀ ਵਿੱਚ ਸਿਰਫ ਵੇਖੋ ਕਿ ਮੇਰੇ ਪੈਰ ਨਹੀਂ ਲੱਗਣ ਦੇ, ਕਹਿੰਦਾ ਮੇਰੇ ਵੱਟੇ ਚੋਂ ਬੰਦੇ ਸੀ। ਪਤਾ ਨਹੀਂ ਰੋੜੀਆਂ ਹੁੰਦੀਆਂ ਨਿੱਕੀਆਂ। ਹਾਂਜੀ ਐਟਮ ਕੀ ਕਰਦਾ ਸੀ, ਨਾਰਮਲ ਤਰੀਕੇ ਨਾਲ ਕਮੀਜ਼ ਪਾਈ ਆ, ਤੇ ਉਹ ਮੋਢੇ ਤੇ ਰੱਖੀ, ਤੇ ਤੂੰ ਨਾਲ ਗੱਲਾਂ ਕਰ ਰਿਹਾ, ਗੋਲ ਗੱਪੇ ਖਾ ਰਿਹਾ। ਗੋਲ ਗੱਪੇ ਖਾਂਦੇ ਤੂੰ ਦੇਖਿਆ ਵੀ ਇੰਜ ਹੋਇਆ ਵਾ, ਤੇ ਵਾਪਸ ਗੋਲ ਗੱਪੇ ਖਾਂਦੇ ਹੀ ਵਾਪਸ ਆਇਆ ਵਾ, ਤੇ ਹੁਣ ਇੱਥੇ ਸਲਵਾਰ ਥੱਲੇ ਲੱਤਾਂ ਨੰਗੀਆਂ ਨੇ, ਤੇ ਗੋਲ ਗੱਪੇ ਖਾਂਦੇ ਤੂੰ ਕਹਿੰਦਾ ਬੱਗੇ ਆ ਕੀ, ਉਹ ਤੇਰੀ ਉਹ ਇੰਜ ਦਾ ਚੇਦੇਬਾਜ਼ ਸੀ, ਉਹ ਗੱਲ ਨਹੀਂ ਸੀ ਕਰਦਾ। ਓਏ ਉਹ ਕੀ ਉਹ ਐਟਮ ਸੀ, ਉਹ ਇੰਜ ਕਰਦਾ ਸੀ। ਓਏ ਚਾਰਲੀ ਟੈਬ ਖਮੋਸ਼ ਉਹ ਹੋਰ ਤਰ੍ਹਾਂ ਦੇ ਸੀ। ਜਿਹੜਾ ਸਾਹਬ ਸੀ, ਸਾਹਬ ਸਪੀਡੀ ਜੁਗਤਾ, ਸਾਹ ਭਰ ਕੇ, ਹਾਂ ਸਾਹ ਭਰ ਕੇ ਵਾਲਾ, ਯਾਨੀ ਤਾਂ ਤੇ ਹਰਾਮ ਆ। ਜਦੋਂ ਦੇ ਅਸੀਂ ਪਹਿਲੀ ਜ਼ਿੰਦਗੀ ਦੀ ਜੁਗਤ ਕੀਤੀ ਆ, ਅੱਜ 47 ਸਾਲ ਜ਼ਿੰਦਗੀ ਹੋ ਗਈ ਆ, ਹਰਾਮ ਆ ਜੁਗਤ ਰਿਪੀਟ ਹੋਈ ਹੋਵੇ ਕਿਸੇ ਦੀ ਵੀ, ਨਾ ਸਾਹਿਬ ਦੀ, ਨਾ ਰਾਜੇ ਦੀ, ਨਾ ਮੇਰੀ, ਨਾ ਕਿਸੇ ਦੀ ਰਿਪੀਟ ਹੋਈ ਹੋਵੇ ਜੁਗਤ। ਕਿਤੇ ਹੋਰ ਨੇ ਮਾਰ ਲਈ ਹੋਵੇ ਵੱਖਰੀ ਗੱਲ, ਉਹ ਲੈਦਾ ਗੱਲ, ਸਾਡੀ ਜੁਗਤ ਰਿਪੀਟ ਹੋਈ ਹੋਵੇ, ਬੜੀ ਵੱਡੀ ਗੱਲ ਉਸਤਾਦ। ਕੀ ਬਾਤ, ਮੌਤ ਸੀ ਕਿ ਤੂੰ ਉਸਤਾਦ ਜੀ ਜਾਂ ਟੀ ਟਾਈਮ ਕਰੋ। ਨਹੀਂ ਯਾਰ ਇਦਾਂ ਕਰਦੇ ਆ, ਉਸੇ ਗਰਾਊਂਡ 'ਚ ਜਾਵਾਂਗੇ ਜਿੱਥੇ ਬੈਠੇ ਹੁੰਦੇ ਸੀ, ਜਿੱਥੇ ਬੇਨੇ ਸੀ। ਸੱਚ ਮੇਰੇ ਹਿਸਾਬ ਨਾਲ ਤੁਸੀਂ ਮਗਰਬ ਤੋਂ ਬਾਅਦ ਬਹਿ ਜਾਂਦੇ ਹੋਣੇ, ਹਨੇਰਾ ਮਾੜਾ ਜਿਹਾ। ਹਾਂ ਕਾਰਡ ਨਹੀਂ ਹੋ ਸਕਦਾ, ਵੈਸੇ ਹੀ ਜਾਵਾਂਗੇ ਕਿਉਂਕਿ ਹਨੇਰਾ ਬਹੁਤ ਹੁੰਦਾ। ਆਪਾਂ ਗੁੰਬਜਰ ਕਾਰਡ ਦੀ ਗੱਲ ਹੈ, ਸਲਮਾਨ ਨੂੰ ਆਈਫੋਨ ਫੜਾ ਕੇ ਆ ਹਾਂ ਇਦਾਂ ਹੋ ਸਕਦਾ ਕਿ ਉਹ ਮੈਨੂਅਲ ਜਿਹਾ ਰਿਕਾਰਡ ਹੋ ਜੇ, ਉਨੀ ਕਿ ਲਾਈਟ 'ਚ, ਹਲਕੀ ਜੀ ਲਾਈਟ 'ਚ, ਤੁਹਾਨੂੰ ਵੇਖ ਕੇ ਲੱਗ ਮੋਬਾਈਲਾਂ ਦੀਆਂ ਲਾਈਟਾਂ ਲੂਟਾਂ ਦੇ ਰਿਕਾਰਡ ਹੋ ਜੇ, ਸਾਰੇ ਇਕੱਠੇ ਹੋਣੇ ਤੁਹਾਨੂੰ ਵੇਖ ਕੇ। ਹਾਂ ਇਹ ਤਾਂ ਹੈ। ਉਸਤਾਦ ਜੀ ਉਹਨਾਂ ਦੀ ਵੀ ਇੱਕ ਪੁਰਾਣਾ ਦੋਸਤ, ਉਹਨਾਂ ਕੋਲ ਵਾਪਸ ਜਾਣਾ, ਉਹਨਾਂ ਨੇ ਕਿੰਨਾ ਹੈਪੀ ਹੋਣਾ। ਜੇ ਤੁਹਾਡੇ 4 ਆਣੇ ਆ, ਤੇ ਚਾਰਾਂ ਦਾ ਇੱਕ ਇਕਲੌਤਾ ਦੋਸਤ ਵਾਪਸ ਜਾਣਾ। ਸਾਡਾ ਇੱਕ ਦੋਸਤ ਸੀ ਪੱਪਾ, ਉਹਦੀ ਨਾ ਬਾਂਹ ਖਰਾਬ ਹੈ, ਉਹਨੂੰ ਸ਼ੇਖ ਨੇ ਜੁਗਤਾਂ ਕਰਨੀਆਂ ਜਾਂ ਸਾਰਿਆਂ ਨੇ, ਓਏ ਪੱਪੇ ਇੰਜ ਕਰ ਲਾ। ਉਹਨੂੰ ਕਹਿੰਦਾ ਸ਼ੇਖ, ਕਹਿੰਦਾ ਓਏ ਪੱਪੇ ਤੈਨੂੰ ਪੰਪ ਤੇ ਲਵਾ ਦਾਂ, ਕਹਿੰਦਾ ਕਿਉਂ, ਕਹਿੰਦਾ ਨੋਜ਼ਲ ਤੇ ਆਈ ਇੱਧਰ, ਇੰਜ ਕਹਿ ਕੇ ਨਿਕਲ ਜਾਣਾ। ਜਾਂਦੇ ਜੇ ਕੁਝ ਕਰ ਜਾਣੀ, ਬਹੁਤ ਨਾਈਸ। ਵਾਹ 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 ਵਾਹ। ਯਾਰ ਇੱਕ ਵਾਰੀ ਉਸਤਾਦ ਇੰਜ ਕਰਕੇ ਨਾ ਉਹਨੇ ਇੰਜ ਹੋਣਾ ਨੇ, ਤੇ ਕਿਸੇ ਨੇ ਕਹਿਣਾ ਉਹ ਪੱਪੇ ਤੋਤਾ ਕਿੱਥੇ ਹੈ। ਯਾਨੀ ਉਹ ਕਮਾਲਾਬਾਦ, ਰਜ਼ਾਬਾਦ ਨਾ, ਹਰ ਕੋਈ ਐਟਮ ਸੀ, ਐਟਮ ਹੀ ਸੀ, ਮੱਲਾ ਹੀ ਐਟਮ, ਹਰ ਕੋਈ ਐਟਮ ਸੀ। ਉਸਤਾਦ ਜੀ ਮੈਂ 3 ਨੰਬਰ ਬਾਜ਼ਾਰ 'ਚ ਗਿਆ ਸੀ ਪਰਸੋਂ ਚੌਥ, ਫੇਰ ਮੈਨੂੰ ਤੁਹਾਡੀ ਬੜੀ ਯਾਦ ਆਈ। ਸਹੀ ਗੱਲ,
ਫੋਨ ਕਰ ਲੈਣਾ ਸੀ। ਸਾਡੇ ਮਿੱਠੂ ਨਾਈ ਹੁੰਦਾ ਸੀ, ਮੈਨੂੰ ਮਿਲਿਆ ਵਿਚਾਰਾ ਉਦੋਂ, ਉਹਦਾ ਨਾ ਢਿੱਡ ਹੁੰਦਾ ਸੀ ਤੇ ਨਾਈ ਹੈ ਨਾ, ਤੇ ਤੂੰ ਉਹਦੇ ਕੋਲ ਬੈਠਾ ਨਾ, ਤੂੰ ਇੰਝ ਬਹਿ ਗਿਆ ਤੇ ਉਹਨੇ ਨਾ ਇੰਝ ਢਿੱਡ ਚੁੱਕ ਕੇ ਨਾ ਇੰਝ ਤੇਰੀ ਝੋਲੀ 'ਚ ਰੱਖ ਲੈਣੀ ਤੇਰੀ ਸ਼ੇਪ, ਤੈਨੂੰ ਇੰਝ ਲੱਗਣਾ ਮੈਂ ਕੋਈ ਚੀਜ਼ ਚੁੱਕੀ। ਮੈਂ ਗਰਮਾ ਲੈ ਕੇ ਜਾਂਦਾ। ਯਾਰ ਕੀ ਆਟਮ ਅਗੇ ਟਿਕ ਜਾ ਕੇ ਉਹਨੇ ਝੋਲੀ 'ਚ ਰੱਖ ਦਿੱਤਾ। ਅਚੀਵ ਕਰ ਰਹੇ ਨਾ ਇੱਦਾਂ ਜੇ ਕਰਦੇ ਅਚੀਵ ਕਰ ਰਹੇ ਤੇ ਉਹਨੇ ਇੱਥੇ ਢਿੱਡ ਵੀ ਆ ਰੱਖਿਆ, ਤੂੰ ਕਿਹਾ ਮਿੱਠੂ ਪਰੇ ਤੇ ਮਿੱਠੂ ਪਰੇ ਤੇ ਕੀ ਹੈ ਫਿਰ ਕੀ ਹੋਇਆ ਆਹ ਤੇ ਪਰੇ ਕਰ ਯਾਰ ਪਿਆਰ ਵੀ ਕਰਨਾ ਨਾਲ ਹੈ। ਹਾਏ ਬੱਗਾ ਫੈਜ਼ਲ ਹੈ। ਬੱਗਾ ਸ਼ਰਾਰਤਾਂ ਸੀ। ਬੱਗੇ ਦਾ ਫੈਨ ਹੋ ਗਿਆ ਬਈ। ਕਿਤੇ ਸੈਂਸਰ 'ਚ ਫਿੱਟ ਹੋ ਜਵੇ, ਉਹਦੀਆਂ ਗੱਲਾਂ ਤੇ ਬੜੀਆਂ ਕਮਾਲ। ਗੱਲਾਂ ਨਹੀਂ, ਕਿਤਾ ਉਹਦੀ ਆਮਦ ਸੀ ਕਿ ਵੀ ਮੈਂ ਤੇ ਯਾਰ ਉਹਦਾ ਜਿਹੜਾ ਪੱਕਾਪਨ ਸੀ ਨਾ ਕਿ 6 ਜਣੇ ਖਲੋਤੇ ਤੇ ਇੰਜ ਗੈਪ ਹੋਇਆ ਵਾ ਤੇ ਤੁਹਾਨੂੰ ਪਤਾ ਨਹੀਂ ਉਹ ਕਿੱਧਰ ਗਿਆ ਤੇ ਕੀ ਕਰਨ ਗਿਆ, ਦੱਸਣਾ ਨਹੀਂ ਉਹਨੇ। ਤੇ ਜੇ ਆ ਵੀ ਗਿਆ ਨਾ ਤੇ ਤੁਸੀਂ ਉਹਨੂੰ ਕਹਿ ਦੋ ਕੋਈ ਮੱਝ ਕਿੱਥੋਂ ਲੈ ਆ ਤੇ ਉਹ ਸੀਰੀਅਸ ਆ, ਉਹਨੇ ਤੁਹਾਨੂੰ ਗਿਣਨਾ ਹੀ ਨਹੀਂ ਕਿਤੇ ਵੀ ਤੁਹਾਨੂੰ ਦੱਸੇ ਯਾਰ ਮੇਰੇ ਇਦਾਂ ਜਾਂ ਸਿਰਫ ਉਨੀ ਗੱਲ ਨਹੀਂ ਕਿ ਆਹ ਲੈ ਆ ਮੇਰੇ ਵੱਟੇ ਚੋਂ ਬੰਦੇ ਸੀ ਬਸ। ਯਾਰ ਕਿੰਨੀ ਹੈਰਾਨ ਕੀ ਗੱਲ ਲੱਗੇ ਸਿਰਫ ਵੱਟੇ ਚੁਵੇ ਤੇ ਮੱਝ ਖੋਲਿਆ ਕਿਸੇ ਨੇ। ਖੋਲਿਆ। ਓਏ ਯਾਰ ਹੈਰਾਨ ਕਰ ਯਾਰ ਉਹ ਬੜਾ ਦੌਰ ਸੀ ਯਾਰ, ਬੜਾ ਮਜ਼ੇਦਾਰ। ਹੁਣ ਉਹ ਸਾਡਾ ਇੱਕ ਹੋਰ ਯਾਰ ਹੁੰਦਾ ਸੀ, ਬੇਸਿਕਲੀ ਉਹ ਰਾਜੇ ਦਾ ਜ਼ਿਆਦਾ ਯਾਰ ਸੀ ਜਾਂ ਹੋਰ ਅਮੀਰ ਬੜਾ ਸੀ, ਉਹਦਾ ਮੈਂ ਨਾਂ ਨਹੀਂ ਲੈਣਾ, ਜਾਣਦੇ ਉਹਨੂੰ ਸਾਰੇ ਹੀ ਨੇ ਫੈਸਲਾਬਾਦ ਸੀ। ਉਹਦਾ ਪਤਾ ਨਹੀਂ ਮਰਡਰ ਹੋ ਗਿਆ ਜਾਂ ਹੈਗਾ ਹਲੇ ਵਿਚਾਰਾ। ਬਹੁਤ ਪੈਸਾ ਉਹਦੇ ਕੋਲ ਉਸ ਦੌਰ 'ਚ। ਜਿਵੇਂ ਜਦੋਂ ਅਸੀਂ 20-30 ਰੁਪਏ ਹੁੰਦੇ ਸੀ ਨਾ, ਉਦੋਂ ਉਹਦੇ ਕੋਲ 10-15-20 ਲੱਖ ਰੁਪਏ ਜੇਬ 'ਚ ਹੁੰਦਾ ਸੀ। ਵਾਹ। ਤੇ ਥੋੜਾ ਅੜ ਕੇ ਬੋਲਦਾ ਹੁੰਦਾ ਸੀ। ਤੇ ਉਹਦਾ ਕੰਮ ਕੀ ਸੀ ਭਲਾ, ਉਹਨੇ ਆਪਣਾ ਇੱਕ ਹਿਸਾਬ ਰੱਖਿਆ ਸੀ ਕਿ ਉਹਨੇ ਹੁਣ ਕਹਿਣਾ ਕਿ ਉਹਨੂੰ ਪਤਾ ਯਾਰ ਇਹਦੇ ਕੋਲ 10 ਲੱਖ ਰੁਪਈਆ ਇਸ ਟਾਈਮ ਯਾਰ ਖਵਾ ਦੇ, ਉਹਨੇ ਕਹਿਣਾ 10 ਲੱਖ ਰੁਪਈਆ ਨਾ, ਯਾਨੀ ਉਹਦੀ ਇੱਕ ਉਹਨੇ ਆਪਣੀ ਇੱਕ ਸੈਟਿੰਗ ਕੀਤੀ ਸੀ ਦਿਮਾਗ ਦੀ ਯਾਰ ਦੋਸਤੀ ਦੇ ਵਿੱਚ। ਤੁਸੀਂ ਮੈਨੂੰ ਕਹੋ ਨਾ 10 ਲੱਖ ਰੁਪਏ ਦੀਆਂ ਸ਼ੈਵਾਂ ਖਾਣੀਆਂ ਨੇ, ਆ ਲਓ ਖਾ ਲਓ। ਤੁਸੀਂ ਮੈਨੂੰ ਕਹੋ ਨਾ 50 ਰੁਪਏ ਕੈਸ਼ ਦੇ ਮੈਂ ਨਹੀਂ ਦੇਣੇ। ਅਸੂਲ ਸੀ ਉਹਦਾ, ਹਾਂ ਕਿ ਖਾਓ ਜੋ ਮਰਜ਼ੀ, ਪੈਸੇ ਨਹੀਂ ਮਿਲਦੇ। ਪੈਸੇ ਨਹੀਂ। ਉਹ ਬੜਾ ਉਦੋਂ ਅਮੀਰ ਉਹਨੂੰ ਪਤਾ ਪੈਸੇ ਨੇ ਫਿੱਕ ਪਵਾ ਦੇਣੀ ਆ। ਸਾਡੇ ਨਾਲ ਉੱਥੇ ਬੜਾ ਵੱਡੇ ਕੋ ਥੋੜਾ ਜਿਹਾ ਖੇਡਣ ਵਾਲੇ ਨਾ ਜਵਾਰੀਆ ਟਾਈਪ ਨਿਜ਼ਾਮ ਮੱਲੇ 'ਚ ਹੁੰਦੇ ਨੇ ਨਾ, ਹਾਂਜੀ ਹਾਂਜੀ। ਤੇ ਉਹ ਆਪਣੀ ਉਹਦੇ ਵਿੱਚੋਂ 2-4 ਪੜੇ ਵੀ ਅਸੀਂ ਪੈਸੇ ਲਾਉਣੇ ਤੇ ਇਹ, ਤੇ ਉਹਨੂੰ ਕਿਸੇ ਨੇ ਕਿਹਾ ਯਾਰ ਉਹ ਤੁਹਾਡਾ ਯਾਰ ਉਹਨੂੰ ਤੇ ਕਿਸੇ ਨੇ ਲੈ ਗਿਆ। ਤੇ ਉਹ ਆਇਆ ਤੇ ਉਹਨੂੰ ਕਿਹਾ ਕਿ ਉਹ ਹੁਣ ਕਹਿੰਦਾ ਉਹ ਵੀ ਟਰਨੈਲ ਸੀ ਪੂਰਾ। ਹਾਂ, ਉਹ ਕਹਿੰਦਾ ਯਾਰ ਮੈਂ ਇਹਨਾਂ ਨਾਲ ਕੀ ਖੇਡਣਾ ਇਹ ਉਹ ਫਲਾਣੇ, ਤੇ ਉਹ ਪੂਰਾ ਇੰਤਜ਼ਾਮ ਕਰਕੇ ਬੈਠੇ ਤੇ ਉਹਨੂੰ ਲੈ ਗਏ। ਤੇ ਉਹਨੂੰ ਜਾ ਕਹਿੰਦਾ ਹਾਂਜੀ, ਕਹਿੰਦਾ ਉਹ ਬੈਠੋ, ਕਹਿੰਦਾ ਬੈਠੋ ਨਹੀਂ ਆ ਮੇਰੇ ਕੋਲ ਇਸ ਟਾਈਮ 50,000 ਤੇ 50,000 ਵੱਡੀ ਗੱਲ ਸੀ ਜਦੋਂ ਜ਼ਿਆਦਾ ਤੋਂ ਜ਼ਿਆਦਾ 3-3.5 ਲੱਖ ਦਾ 2.5 ਮਰਲੇ ਦਾ ਮਕਾਨ ਸੀ ਉਦੋਂ 20-25 ਸਾਲ ਤੇ 50,000 ਰੁਪਏ ਉਹਨੇ ਕੱਢਿਆ ਵਾ, ਕੱਢ ਕੇ ਉਹਨੇ ਜੁੱਤੀ ਆਪਣੀ ਲਾਈ ਹੈ, ਪੈਰ ਫੜ ਕੇ ਉਹਨੇ ਕਿਹਾ ਉੱਠ ਕੇ ਖਲੋ, ਮੈਂ ਸਿੱਟਦਾ ਤੂੰ 10 ਪੁੱਠੀ ਹੋਊਗੀ ਸਿੱਧੀ ਹੋ ਗਈ 50,000 ਰੁਪਏ। ਮੇਰੇ ਕੋਲ ਟਾਈਮ ਨਹੀਂ ਗਾ। ਵਾਹ ਵਾਹ। ਉਹ ਕਹਿੰਦਾ ਮੇਰੇ ਕੋਲ ਨਹੀਂ ਟਾਈਮ ਹੈਗਾ, ਮੈਂ ਇੱਥੇ ਬੈਠਾ, ਤੁਸੀਂ 50,000 ਆ, ਕਹਿੰਦਾ ਤੂੰ ਜੁੱਤੀ ਸਿੱਟ ਤੇ ਤੂੰ ਮੰਗ, ਪੁੱਠੀ ਮੰਗਦਾ ਸਿੱਧੀ ਮੰਗਦਾ, ਪੁੱਠੀ ਆ ਗਈ ਤੇ ਮੈਂ ਜਿੱਤ ਗਿਆ, ਸਿੱਧੀ ਆ ਗਈ ਤੂੰ ਜਿੱਤ ਗਿਆ 50,000। ਉਹ ਇੰਜ ਦਾ ਕਰੈਕਟਰ ਸੀ। 50 ਵੇਖ ਕੇ ਹੀ ਡਰ ਗਏ ਹੋਣੇ ਕਿ ਇੰਨੇ ਪੈਸੇ ਤੇ ਅਸੀਂ ਨਹੀਂ ਲਾਈ। ਨਹੀਂ ਉਹ ਉਹਨੇ ਭਾਈ ਸਾਡੀ ਜੁੱਤੀ ਪੁੱਠੀ ਆਉਣੀ ਹੈ, ਰਹਿਣ ਦਿਓ। ਤੇ ਜਦੋਂ ਉਹ ਥੋੜਿਆ ਹੁੰਦਾ ਸੀ, ਇਹੋ ਜਿਹੇ ਜਦੋਂ ਥੋੜੇ ਹੁੰਦੇ ਉਹੀ ਜਿਹਦੀ ਤੁਹਾਨੂੰ ਦੱਸ ਰਿਹਾ ਪੈਸਲ, ਉਦੋਂ ਨੇ ਕਹਿਣਾ ਮੈਨੂੰ ਗੋਲਡੀ ਦੀ ਡੱਬੀ ਲਿਆ ਦੇ, ਮੈਨੂੰ ਫਲਾਂ ਲੈ ਦੇ। ਤੇ ਜਦੋਂ ਉਹਦੀ ਕਿਤੇ ਲੱਗਣਾ ਗੇਮ ਤੇ ਉਹਨੇ ਫਿਰ ਆਉਣਾ ਤੇ ਉਹਨੇ ਆ ਕੇ ਇੰਜ ਕਰਕੇ ਨਾ ਇੰਜ ਕਰਨਾ ਤੇ ਇੱਥੇ ਸਾਰੀਆਂ ਹਜ਼ਾਰ ਵਾਲੀਆਂ ਕਾਪੀਆਂ ਲੱਗੀਆਂ ਹੋਈਆਂ, ਆ ਜਾਓ, ਉਹਨੇ ਕਹਿਣਾ ਚੱਲੀਏ ਮਰੀ। ਗੱਡੀ ਭਰ ਕੇ ਮਰੀ ਜਾ ਹੀ ਰਿਹਾ। ਸਾਜ ਇਦਾਂ ਕੋਈ ਨਿਜ਼ਾਮ ਹੋ ਇਦਾਂ ਜਿੱਦਾਂ ਹੁਣ ਬਦਲ ਨਹੀਂ ਉਹ ਵਿਚਾਰਾ ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਮੈਂ ਉਹਦੀ ਸੋਫਿਆਂ ਦੀ ਸਟੋਰੀ ਸੁਣਾਉ ਕਿਸ ਦਿਨ। ਸੋਫੇ ਵਾਲੀ? ਹਾਂ, ਕਿ ਸੋਫੇ ਖਰੀਦੇ, ਤੁਸੀਂ ਮੈਨੂੰ ਯਾਦ ਕਰਾਉਣਾ ਕਿ ਤੁਸੀਂ ਉਹਦੇ ਕੋਲ ਸੋਫੇ ਖਰੀਦੇ ਸੀ, ਮੈਂ ਤੇ ਸਾਹਿਬ ਨੇ ਅੱਧੇ ਤੇ ਪੈਸੇ ਪਾ ਕੇ। ਓਕੇ, ਯਾਨੀ ਕਿ ਉਹਦੇ ਕੋਲ ਤੁਸੀਂ ਦੇ ਸਾਹਿਬ ਨੇ ਅਸੀਂ ਖਰੀਦੇ ਸੀ। ਉਹਦੀ ਕੋਠੀ ਸੀ, ਉਹ ਕਿਰਾਇਆ ਕਿਦਾਂ ਦਾ ਸੀ ਕਿ ਉਹਦੇ ਘਰ ਦੇ ਬਾਹਰ ਨਾ ਇੱਕ ਉਹ ਸੀ ਬਾਰਬੀਕਿਊ ਵਾਲਾ। ਉਹਦੇ ਕੋਲ ਗਿਆ ਵਾ ਤੇ ਉਹਨੇ ਇੱਕ ਅੱਧਾ ਪੀਸ ਲਿਆ ਤੇ ਉਹਨੇ ਕਹਿੰਦਾ ਚਟਨੀ ਪਾ, ਔਰ ਤੇ ਉਹਨੇ ਕਿਹਾ ਉਹ ਇੰਨੀ ਹੋਣੀ, ਕਹਿੰਦਾ ਚਟਨੀ ਪਾ, ਕਹਿੰਦਾ ਇੰਨੀ ਹੋਣੀ ਹੈ, ਇਸ ਤੋਂ ਜ਼ਿਆਦਾ ਨਹੀਂ ਹੋਣੀ, ਤੇ ਆ ਗਿਆ। ਅਗਲੇ ਦਿਨ ਸਵੇਰੇ ਉਹਦੇ ਬਿਲਕੁਲ ਸਾਹਮਣੇ ਦੁਕਾਨ ਲਈ 8-10 ਲੱਖ ਰੁਪਏ ਲਾ ਕੇ ਉੱਥੇ ਬਾਰਬੀਕਿਊ ਦੀ ਦੁਕਾਨ ਪਾਈ ਹੈ ਤੇ 50 ਰੁਪਏ ਦਾ ਪੀਸ ਬੋਤਲ ਫ੍ਰੀ ਕਰਤੀ। ਉਈ ਉਹਦਾ ਲੱਕ ਤੋੜਦਾ ਵਿਚਾਰੇ ਦਾ। ਉਹ ਮਰ ਗਿਆ। ਉਈ
ਅੱਛਾ ਜੀ ਹਾਂ, ਕਮਾਈ ਤੇ ਕਰਨੀ ਨਹੀਂ ਸੀ, ਕਮਾਈ ਵਾਸਤੇ ਨਹੀਂ ਕੀਤੀ। ਫੇਲ ਕਰਨਾ ਉਹਨੂੰ ਫਰਿੱਜਾਂ ਲੈਤੀਆਂ ਦੋ, ਕਿਸੇ ਨੂੰ ਫਰਿੱਜਾਂ ਲੈਤੀਆਂ, ਉਹਨੂੰ ਬਾਰਬੀਕਿਊ ਸਾਰਾ ਕੁਝ, ਰੁਪਈਆ 8-10 ਲੱਖ ਲਾ ਕੇ ਕਹਿੰਦਾ ਇੱਥੇ ਬੋਰਡ ਲਾ, 50 ਰੁਪਏ ਦਾ ਪੀਸ ਤੇ ਬੋਤਲ ਫ੍ਰੀ। 7-8 ਰੁਪਏ ਦੀ ਬੋਤਲ ਸੀ। ਹਾਂਜੀ ਤੇ ਨਹੀਂ 50 ਤੋਂ ਵੀ ਘੱਟ, ਪਤਾ ਨਹੀਂ 30 ਰੁਪਏ ਦਾ ਕਿ ਕਿੰਨੇ ਦਾ, 25 ਯਾਨੀ ਉਹਦੇ ਨਾਲ ਉਹ ਬਿਲਕੁਲ ਹੀ ਮਾਰਤਾ। ਹਾਂ, ਨਾਲ ਬੋਤਲ ਫ੍ਰੀ ਕਰਤੀ, ਸਿਰਫ ਰਾਇਤਾ ਨਹੀਂ ਦਿੱਤਾ ਜਾਨੀ ਕਿ ਜ਼ਿਆਦਾ ਨਹੀਂ ਸਿਰਫ ਦਿੱਤਾ। ਕੈਸੀ ਬਜ਼ਿੱਦ ਹੋਇਆ ਬੰਦਾ। ਉਹ ਇੰਜ ਤਾਂ ਕਰੈਕਟਰ ਸੀ, ਤੇ ਤੁਹਾਨੂੰ ਫੋਨ ਆਇਆ ਕਿ ਮੈਨੂੰ ਪੈਸੇ ਚਾਹੀਦੇ ਆ ਤੇ ਮੇਰੀ ਫਲਾਂ ਜਗ੍ਹਾ ਕੋਠੀ ਆ ਤੇ ਉੱਥੋਂ ਕੋਈ ਚੀਜ਼ ਲੈਣੀ ਤੇ ਆ ਕੇ ਲੈ ਲਓ। ਤੇ ਅਸੀਂ ਕਿਹਾ ਓਏ ਇਹਨੇ ਬਹੁਤ ਸਸਤੀ ਦੇ ਦੇਣੀ। ਤੇ ਅਸੀਂ ਇਹਦੇ ਘਰ ਗਏ ਤੇ ਵੱਡੇ ਸੋਫਿਆਂ ਦੇ ਸੈੱਟ ਪਏ ਨੇ। ਉਸ ਦੌਰ 'ਚ ਮੇਰਾ ਹਾਲ ਕੋਈ 2.5 ਲੱਖ ਦੇ ਸੋਫੇ ਹੋਣੇ। ਉਹ ਤੇਰਾ ਸੈੱਟ 2-3 ਸੈੱਟ ਲੱਗੇ ਨੇ ਅੱਜ। ਕਹਿੰਦਾ ਮੈਂ ਵੇਚਣੇ ਆ, ਚੁੱਕ ਕਿੰਨੇ ਪੈਸੇ ਦੇਣੇ। ਤੇ ਹੁਣ ਸਾਹਬ ਤੇ ਮੈਂ ਕਿਹਾ ਸੜਕ ਤੋਂ 15,000 ਹੁਣ। ਕਹਿੰਦਾ ਲਿਆ। ਓਏ ਪਠਾਨ ਟੈਪ ਉਹਦੇ ਕੋਈ ਬੈਸ ਨਹੀਂ ਯਾਰ, ਪਠਾਨ ਹੈ ਨਹੀਂ ਯਾਰ। ਸਾਡੇ ਕੋਲ 15 ਵੀ ਹੈ ਨਹੀਂ। ਅਸੀਂ ਕਿਹਾ ਸਾਨੂੰ 1 ਘੰਟੇ ਦਾ ਟਾਈਮ ਦੇ। ਕਹਿੰਦਾ ਆ ਜਾਓ ਜਲਦੀ, ਮੈਂ ਇੱਥੇ ਹੀ ਹਾਂ। ਅਸੀਂ ਘਰੋਂ ਦੌੜ ਲਾਈ। ਹੁਣ ਸਾਹਿਬ ਨਾਲ ਮੇਰੀ ਗੱਲ ਹੋਈ ਵੀ 7.5 ਤੂੰ ਪਾ, 7.5 ਮੈਂ ਪਾਉਣਾ, 1 ਤੂੰ ਲੈ ਜੀ ਸੈੱਟ, 1 ਮੈਂ ਲੈ ਜੀ। ਠੀਕ ਤੇ ਹੁਣ 7.5 ਕਿੱਥੋਂ ਲੈਣਾ? ਫਿਰ ਤੇ ਇਕੱਠਾ ਕਰਨਾ ਔਖਾ। ਘਰ ਆਇਆ ਨਹੀਂ ਫੇਸ ਲਾਉਂਗਾ। ਹਾਂਜੀ ਅੱਛਾ ਜੀ, ਹੁਣ ਟਾਈਮ ਹੋ ਗਿਆ ਪੂਰਾ ਕੰਮ ਦਾ। ਨਿਜ਼ਾਮ ਵਾਲੀ ਅੱਜ ਮਜ਼ਾ ਆ ਗਿਆ ਸਾਰੀ ਚਾਸਾ ਕੀ ਭਾਪ ਅਗੇ ਰੂਹ ਲਾਤੀ। ਹਾਂ ਤੈਨੂੰ ਪੱਕਾ ਮਜ਼ਾ ਆ ਰਿਹਾ। ਭਾਪ ਅੱਗੇ ਪੱਕੇ ਦਾ ਪਤਾ ਲੱਗ ਗਿਆ। ਭਾਪ ਅੱਗੇ ਨੇ ਕੱਲੀ ਤੁਸੀਂ ਆਫ ਕੈਮਰਾ ਵਾਕਿਆ ਸੁਣਾਇਆ। ਭਾਪ ਅੱਗੇ ਨੇ ਕੱਲੀ ਰੂਹ ਨਹੀਂ ਲਾਈ। ਆਫ ਕੈਮਰੇ ਤੇ ਤੁਹਾਨੂੰ ਮੈਂ ਦੂਜੇ ਸੁਣਾਇਆ ਨਾ, ਉਹਦੇ ਵਲਗਰ ਜਿਹੜੇ ਜਵਾਨੀ ਦੇ ਹਰਾਮੀ ਕੰਮ ਹੁੰਦੇ ਆ। ਲੇਕਿਨ ਸਾਜ ਜ਼ਿੰਦਾ ਦਿਲ ਸੇ ਸਾਰੇ। ਹਾਂ ਯਾਰ, ਉਸ ਬੰਦੇ ਦੀ ਵਜ੍ਹਾ ਤੋਂ ਨਾ ਅਸੀਂ ਉਸ ਟਾਈਮ, ਅਗਰ ਉਹ ਨਾ ਹੁੰਦਾ ਬੱਗਾ, ਅਸੀਂ ਨਾ ਸੋਜ਼ੋ ਵਾਟਰ ਵਾਰ ਵੇਖਣਾ ਸੀ। ਪੇਸ ਖੁੱਲਿਆ ਨਵਾਂ ਤੇ ਕੀ ਧੁੰਮ ਪਈ ਆ ਪੰਜਾਬ 'ਚ। ਇਮਰਾਨ ਖਾਨ ਦਾ ਪੇਸ ਲਾਹੌਰ, ਤੇ ਉਹਦੇ ਅੰਦਰ ਫੈਮਿਲੀ ਤੋਂ ਬਗੈਰ ਇਜਾਜ਼ਤ ਨਹੀਂ ਸੀ। ਕਿੱਦਾਂ ਉਹ ਕਰੈਕਟਰ ਸਾਨੂੰ ਫੈਮਲੀਆਂ ਤੋਂ ਬਗੈਰ ਲੈ ਕੇ ਗਿਆ, ਤੇਰੀ ਸੋਚ ਹੋਣੀ। ਵਾਕਈ ਨਹੀਂ ਸੀ। ਹਰ 10 ਦਿਨ 15 ਦਿਨ ਬਾਅਦ ਬੱਗੇ ਉਹਨਾਂ ਨੇ ਸਾਨੂੰ ਲੈ ਕੇ ਜਾ ਰਿਹਾ, ਫਰਾ ਰਿਹਾ, ਤੇ ਪੂਰਾ ਜਿਵੇਂ ਬੱਕਰੀਆਂ ਨੂੰ ਨਹੀਂ ਸੰਭਾਲੀਦਾ ਇੰਜ ਸਾਨੂੰ ਸੰਭਾਲਦਾ ਸੀ। ਹਾਏ ਹਾਏ ਸਿਆਣਾ ਵੀ ਸੀ ਤਾਂ ਬੜਾ ਫਰਾਇਆ ਉਹਨੇ ਯਾਰ ਸਾਨੂੰ, ਬਹੁਤ। ਹਾਂਜੀ, ਦਲੇਰ ਵੀ ਸੀ, ਚੰਗਾ ਵੀ ਸੀ। ਅੱਬੇ ਨਾਲ ਉਹਦੇ ਆਪਣੇ ਨਾਲ ਬੜਾ ਮਜ਼ਾਕ ਸੀ। ਯਾਨੀ ਨਾ ਉਹਨਾਂ ਨੇ ਘਰ ਨਾ, ਉਹਨਾਂ ਦੇ ਘਰ ਦੇ ਬਾਹਰ ਮੋਰੀ ਸੀ ਤੇ ਉਹ ਬਾਹਰ ਟੀਵੀ ਬਣਿਆ। ਟੀਵੀ ਬਣਾਇਆ ਹੋਇਆ ਸੀ ਮੋਰੀ ਦਾ। ਟੀਵੀ ਬਣਾਇਆ ਸੀ, ਤੇ ਜਿਹੜਾ ਉਤੋਂ ਉਤਰਾ ਕਹਿੰਦਾ ਸੀ ਨਾ ਕੌਣ, ਤੇ ਉਹ ਟੀਵੀ ਦੀ ਸਕਰੀਨ 'ਚ ਆਉਂਦਾ ਸੀ। ਤੇ ਉਹਦਾ ਅੱਬਾ ਥੱਲੇ ਖਲੋਤਾ, ਤੇ ਨਹੀਂ ਮੈਂ ਕਿਹਾ ਦਰਵਾਜ਼ਾ ਖੜਕਾਇਆ, ਹਾਂ ਕੌਣ, ਮੈਂ ਕਿਹਾ ਬੱਗੇ, ਤੇ ਬਾਹਰ ਆ ਗਿਆ ਧੋਤੀ ਪਾਈ ਉਹਦੇ ਅੱਬੇ ਨੇ। ਤੇ ਐ ਅੱਬਾ ਬਾਹਰ ਆਇਆ ਤੇ ਉੱਤੋਂ ਬੱਗੇ ਦੀ ਧੌਣ ਨਿਕਲੀ, ਇਕੱਠੀ ਆ ਗਏ। ਇਕੱਠੇ ਹੀ। ਥੱਲਿਓਂ ਅੱਬਾ ਬਾਹਰ ਆ ਗਿਆ, ਕਿਤੇ ਡੇਢੀ ਸੀ, ਤੇ ਉੱਤੇ ਉਹ ਸੀ ਨਾ, ਤੇ ਉਹਨੇ ਉੱਤੋਂ ਦੇਖਿਆ, ਉਹਨੇ ਕਿਹਾ ਆਇਆ ਮੈਂ। ਤੇ ਹੁਣ ਮੈਂ ਕਹਿੰਦਾ ਯਾਰ ਮੈਂ ਇਹਦੇ ਅੱਬੇ ਨਾਲ ਸ਼ਰਮ ਨਹੀਂ ਸੀ ਨਾ, ਭਾਵੇਂ ਜਿੱਡੇ ਮਰਜ਼ੀ ਸਨ, ਲੇਕਿਨ ਸਾਜੀ ਇਹ ਬੜੀ ਹਯਾ ਸੀ ਵਾਕਈ ਕਿ ਉਹਦਾ ਪਿਓ ਖੜਾ ਨਾ ਤੇ ਅਸੀਂ ਇੰਝ ਆ। ਤੇ ਮੈਂ ਕਿਹਾ ਹੁਣ ਮੈਨੂੰ ਕੁਝ ਗੱਲ ਨਹੀਂ ਸਮਝ ਆ ਰਹੀ ਕੀ ਕਰਾਂ। ਹਾਂ, ਤੇ ਮੈਂ ਕਿਹਾ ਚਾਚੂ ਤੁਸੀਂ ਟੀਵੀ ਵਾਲਾ ਡਿਜ਼ਾਈਨ ਬਣਾ ਲਿਆ, ਐਵੇਂ ਨਜ਼ਰ ਵੀ ਆ ਰਿਹਾ ਬੜਿਆ ਵੀ। ਤੇ ਮੈਨੂੰ ਕਹਿੰਦਾ ਆਹੋ, ਇਹ 'ਚ ਕਾਰਟੂਨ ਲੱਗਦੇ। ਪੱਕਾ ਆਇਆ ਬੜੀ ਗੱਲ। ਇਹ ਚ ਆਓ ਕਹਿੰਦਾ ਚ ਕਾਰਟੂਨ ਲੱਗਦੇ। ਉਹਦੇ ਘਰ ਦਾ ਹੁੰਦਾ ਨਾ ਕੋਈ ਨਾ ਵਿੱਚ। ਆਹੋ, ਉਹਦੇ ਮੁੰਡੇ ਆਉਂਦੇ ਸੀ ਨਾ, ਕਹਿੰਦਾ ਇਹ 'ਚ ਕਾਰਟੂਨ ਲੱਗਦੇ। ਯਾਰ ਕੀ ਬਾਤ ਹੈ, ਵਾਹ ਵਾਹ। ਪਤਾ ਨਹੀਂ ਹੈਗੇ ਨੇ, ਅੱਲਾ ਪਾਕ ਉਹਨਾਂ ਦੀ ਤੰਦਰੁਸਤੀ ਕਰੇ। ਸਾਜੀ ਭਾਈ ਬੱਗਾ ਹੈਗਾ। ਹਾਂ ਹੈ ਵੀ ਮੈਂ ਨਾ ਮੋਟਰਸਾਈਕਲ, ਨਹਿਰ ਵਾਲੀ ਆਟਮ ਕਰਾਈ। ਉਹਦਾ ਅੱਬਾ ਬਹੁਤ ਨੈਸ ਗੱਲ ਕਰਦਾ ਸੀ ਬੱਗੇ ਤੇ 200 ਰੁਪਇਆ ਸਲਾਮੀ ਦਾ ਰਿਵਾਜ ਹੁੰਦਾ ਸੀ ਉਦੋਂ। ਤੇ ਬੱਗੇ ਦਾ ਵਿਆਹ ਪੈਂਟ ਕੋਟ ਨੇ ਪਾਇਆ ਪੂਰਾ, ਤੇ ਮੈਨੂੰ ਕਹਿੰਦਾ ਉਰਿਆ, ਤੇ ਮੈਂ ਚਲਾ ਗਿਆ। ਤੇ ਥੱਲੇ ਨਾਲਾ ਬੰਨਿਆ, ਪੈਂਟ ਕੋਟ ਬੈਲਟ ਦੀ ਜਗ੍ਹਾ। ਵਿਆਹ ਵਾਲੇ ਦਿਨ। ਵਿਆਹ ਵਾਲੇ ਦਿਨ ਬਰਾਤ ਚੱਲੀ ਹੈ, ਨਾਲਾ ਬੰਨਿਆ। ਮੈਂ ਕਿਹਾ ਆ ਕੀ, ਬੈਲਟ ਨਹੀਂ ਲੱਭਣ ਦੀ। ਬੈਲਟ ਨਹੀਂ ਲੱਭਣ ਦੀ। ਤੇ ਲਾਹੌਰ ਬਰਾਤ ਜਾਣੀ, ਤੇ ਇੱਕ ਬੰਦੇ ਨੇ ਨਾ ਸਾਡੇ ਚੋਂ ਹੀ, ਇਹਦਾ ਅੱਬਾ ਸਾਡਾ ਨਾ ਖਿੱਚਦਾ ਸੀ ਜਾਣ ਕੇ, ਮਜ਼ਾ ਲੈਂਦਾ ਸੀ, ਯਾਨੀ ਕਿ ਕਿਹੜੇ ਹਰਾਮੀ ਟਾਈਪ ਮੇਰੇ ਮੁੰਡੇ ਦੇ ਯਾਰ ਦੋਸਤ ਨੇ, ਤੇ ਮੁੰਡੇ ਨਾਲ ਵੀ ਏਦਾਂ ਹੀ ਸ਼ੁਗਲੀ ਨੇ। ਤੇ ਇੰਜ ਕਰਕੇ ਸਾਡੇ ਚੋਂ ਕਿਸੇ ਨੇ ਉਹਦੇ ਅੱਬੇ ਨੂੰ ਸਲਾਮੀ ਫੜਾਈ, ਤੇ ਉਹਨੇ ਦੇਖ ਲਿਆ ਵੀ ਇਹ ਉਹੀ ਹੈ ਇਹਨਾਂ ਚੋਂ। ਤੇ ਲਾਹੌਰ ਬਰਾਤ ਜਾਣੀ, 200 ਰੁਪਇਆ ਸਲਾਮੀ ਫੜਾਈ, 200 ਵੜ ਕਹਿੰਦਾ ਪੁੱਤੇ ਇਹ ਤੇ ਜਾਣ ਆਉਣ ਦਾ ਕਿਰਾਇਆ ਹੋ ਗਿਆ ਤੇ ਸਲਾਮੀ। ਕਹਿੰਦਾ ਇਹ ਤੇ ਜਾਣ ਆਉਣ ਦਾ ਕਿਰਾਇਆ ਤੇ ਸਲਾਮੀ।
ਬਹੁਤ ਅੱਛੀ ਯਾਰ ਬੜਾ ਮਜ਼ੇਦਾਰ ਟਾਈਮ। ਅੱਬੇ ਵੀ ਚੇਜ ਵਾਲੇ ਸੀਗੇ ਹੈ। ਹਾਂ ਕੀ ਬਾਤ। ਤੇ ਮਕਸਦ ਇਹ ਹੈ ਕਿ ਸਾਡੀ ਉਦੋਂ ਹੀ ਕਾਮੇਡੀ ਡਿਫਰੈਂਟ ਹੁੰਦੀ ਸੀ ਔਰ ਸਾਡੀ ਆਪਣੀ ਕ੍ਰੀਏਟ ਕੀਤੀ ਸੀ ਜਾਂ ਉਸ ਮਾਹੌਲ ਦੀ ਕ੍ਰੀਏਟ ਕੀਤੀ ਸੀ। ਕਾਪੀ ਨਹੀਂ ਸੀ ਕਿਸੇ ਦੀ, ਕਾਪੀ ਨਹੀਂ ਸੀ। ਅਜੇ ਅੱਜ ਵੀ ਕਾਪੀ ਨਹੀਂ ਹੈਗੇ, ਲੋਕ ਤੁਹਾਨੂੰ ਕਾਪੀ ਕਰਦੇ ਨੇ। ਹਾਂ ਜਿਹਨੂੰ ਮਰਜ਼ੀ ਮਟੀਰੀਅਲ ਬਣਾ ਲੈਂਦੇ ਸਾਜ ਜੀ। ਐਨ ਸ਼ੋਅ ਵੇਖ ਲਾ ਤੂੰ, ਰਾਜੇ ਦੇ ਨਾਲ ਮੈਂ ਕਰ ਲਿਆ 10 ਸਾਲ ਚੱਲਦਾ ਰਵੇ, ਤੂੰ ਕਦੀ ਇਹ ਨਹੀਂ ਕਹੇਗਾ ਕਿ ਆ ਗੱਲ ਇੱਥੇ ਦੁਬਾਰਾ ਹੋ ਗਈ। ਹਾਂਜੀ ਬੜਾ ਅੱਛਾ। ਹੁਣ ਰਾਜੇ ਨਾਲ ਮੇਰੀਆਂ ਜੁਗਤਾਂ ਚੱਲ ਰਹੀਆਂ ਨੇ। ਜੁਗਤਾਂ ਸਾਡੀਆਂ ਕਿੱਦਾਂ ਚੱਲਦੀਆਂ ਨੇ, ਐਵੇਂ ਬੈਠਾ ਵਾਂ, ਆ ਰਾਜਾ ਬੈਠਾ। ਤੂੰ ਕਦੀ ਗੌਰ ਕਰੀ ਸਾਡੇ ਫਾਰਮੈਟ 'ਚ ਨਾ ਪੌਜ਼ਿਸ ਬਹੁਤ ਮਜ਼ੇਦਾਰ ਹੁੰਦੇ ਨੇ। ਸਹੀ ਗੱਲ। ਉਹੀ ਮੈਂ ਅਕਸਰ ਤੁਹਾਨੂੰ ਕਹਿੰਦਾ ਹੁੰਦਾ ਨਾ ਕਿ ਪੌਜ਼ ਜਿਹੜਾ ਨਾ ਉਹ ਬੜਾ ਮਜ਼ੇਦਾਰ ਹੁੰਦਾ। ਜਿਹੜਾ ਬੈਠਾ ਨਾ ਤੇ ਮੈਂ ਕਹਣਾ ਓਏ, ਉਹਨੇ ਥੋੜੀ ਦੇਰ ਬਗਣਾ ਹਾਂ ਮੈਂ ਕਹਣਾ ਓਏ, ਤੇ ਜੁਗਤ ਮਾਰੀ। ਰਾਜੇ ਦੀ ਜੁਗਤ ਹੁੰਦੀ ਤਸ਼ੱਦਦ ਕਰਨ ਵਾਲੀ, ਯਾਨੀ ਜਾਨਵਰਾਂ ਤੇ ਤਸ਼ੱਦਦ ਕਰਨਾ ਇਹਨੇ ਜੁਗਤ 'ਚ, ਠੀਕ ਹੈ, ਸਮਝ ਗਿਆ। ਡਰਾਉਣਾ ਉਹਨਾਂ ਨੂੰ ਇਸ ਟੌਪਿਕ ਤੇ। ਕੁੱਤੇ ਨੂੰ ਬਹੁਤ, ਕੁੱਤੇ ਨੂੰ ਫਲਾਂ ਜਗ੍ਹਾ ਤੇ ਇੰਜ ਕੀਤਾ ਹੁੰਦਾ ਹੀ ਏਦਾਂ ਦਾ। ਫਿਰ ਮੈਂ ਰਾਜਾ ਕਰੇ ਓਏ, ਮੈਂ ਕਹਣਾ ਹਾਂ, ਤੀਸਰੀ ਮੰਜ਼ਿਲ ਤੋਂ ਬੱਕਰੀ ਲਮਕਾਈ ਤੇ ਮੈਂ ਹੁਣ ਮੈਂ ਕਹਣਾ ਰਾਜੇ, ਮੈਂ ਕਹਣਾ ਹਾਂ, ਉਹ ਜਦੋਂ ਲਮਕੀ ਆ ਥੱਲੇ ਵੇਖ ਰਹੀ ਆ ਤੇ ਉਹਦੀਆਂ ਅੱਖਾਂ ਕਿੱਦਾਂ ਦੀਆਂ ਡਰੀਆਂ ਹੋਣਗੀਆਂ। ਆ ਫੇਰ ਬਹਿ ਗਏ ਥੋੜੀ ਦੇਰ। ਮੈਂ ਕਹਣਾ ਓਏ, ਉਹਨੇ ਕਹਣਾ ਹਾਂ। ਯਾਨੀ ਇਹ ਸਾਡੀ ਜੁਗਤ ਬਸ ਇਦਾਂ ਹੁੰਦੀ ਘੰਟੇ ਘੰਟੇ ਚੱਲ ਰਹੀ ਹੈ। ਓਏ ਹੋਏ ਤੇ ਹਾਂ ਚੱਲ ਹੀ ਰਹੀ ਹੈ। ਕੀ ਬਾਤ। ਉਹ ਮੈਂ ਇਹਦੀਆਂ ਅਕਸਰ ਜੁਗਤਾਂ, ਯਾਨੀ ਮੇਰੀਆਂ ਇਹਦੀਆਂ ਜੁਗਤਾਂ ਕਹਿੰਦਾ ਸਾਡੀਆਂ ਇਕੱਠੀਆਂ ਹੀ ਆ। ਮੈਂ ਨਸੀਮ ਕੀ ਸਾਹਿਬ ਨੂੰ ਕੀਤੀ ਜੁਗਤ ਤੇ ਨਾ ਉਧਰ ਨਾ ਰਾਤ ਨੂੰ ਅਸੀਂ ਬੈਠੇ ਬਾਹਰ ਤੇ ਯਾਰ ਤੂੰ ਹਿਸਾਬ ਲਾ 2 ਦੋਸਤ ਬੈਠੇ ਨੇ ਤੇ ਚੁੱਪ ਬੈਠੇ ਨੇ ਨਾਲ ਤੇ ਸਿਰਫ ਥੋੜੀ ਦੇਰ ਬਾਅਦ ਆਵਾਜ਼ ਆ ਰਹੀ ਓਏ, ਹਾਂ ਓਏ, ਇੰਜ ਹੁੰਦਾ ਹੀ। ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋ ਰਹੀ। ਹਾਂ 4 ਘੰਟੇ ਲੰਘ ਗਏ। ਤੇ ਇਹ ਜਿਹੜੀ ਜੁਗਤ ਰਾਜੇ ਦੀ, ਜਿਹੜਾ ਮੈਂ ਨਸੀਮੀ ਕਿਸਾਨ ਨੂੰ, ਉਹਨੇ ਮੈਨੂੰ ਕਹਿੰਦਾ ਓਏ। ਤੇ ਹੁਣ ਅਕਸਰ ਰਾਤ ਹੁੰਦੀ ਸੀ, ਮਾਹੌਲ ਉਹ ਬਣਿਆ ਹੁੰਦਾ ਸੀ ਗਨੂਦਗੀ ਟੈਪ ਵਾਲਾ, ਸਨਾਟੇ ਵਾਲਾ। ਇਹਨੇ ਕਹਿੰਦਾ ਓਏ, ਮੈਂ ਕਿਹਾ ਹਾਂ ਓਏ, ਫਰਿੱਜ ਦਾ ਦਰਵਾਜ਼ਾ ਖੋਲਦੇ ਸਾਹਮਣੇ ਗਲੀ ਹੁੰਦੀ ਉਹ। ਹਾਏ ਹਾਏ ਫਿਰ ਮੈਂ ਖੋਲੇ ਤੇ ਗਲੀ ਸ਼ੁਰੂ ਹੋ ਗਈ। ਕਹਿੰਦਾ ਫਰਿੱਜ ਦਾ ਦਰਵਾਜ਼ਾ ਖੋਲਦੇ ਸਾਹਮਣੇ ਗਲੀ ਹੁੰਦੀ। ਓਏ ਹੋਏ ਯਾਰ, ਕੀ ਯਾਦ ਕਰਾਤਾ ਨਾਜ਼ਰੀਨ ਬਾਦਸ਼ਾਹ। ਸਾਜੀ ਨਾਜ਼ਰੀਨ ਬੜਾ ਮਜ਼ਾ ਲੈਂਦੇ ਤੁਹਾਡੇ ਵਾਕਿਆ ਦਾ, ਬਹੁਤ ਇੰਜੋਏ ਕਰਦੇ। ਚਲੋ ਯਾਰ, ਕਿਸ ਦਿਨ ਮੈਂ ਅੱਲਾ ਕਰੇ। ਕਹਿੰਦਾ ਜੀ ਮੈਂ ਉਹ ਭਾਜੀ ਨੂੰ ਬੱਗੇ ਨੂੰ ਮਿਲਣਾ ਚਾਹੁੰਦਾ, ਨਹਿਰ ਵਾਲੀ ਐਟਮ ਕਰਾਣੀ ਹੈ। ਮਾਝੇ ਵਾਲੀ ਨਹਿਰ ਵਾਲੀ ਯਾਰ ਇੱਕ ਮਿੰਟ ਮੈਂ ਰਾਜੇ ਨੂੰ ਪੁੱਛਦਾ ਜੇ ਉਹਦੇ ਕੋਲ ਬੱਗੇ ਦਾ ਜਾਂ ਸਾਹਬ ਦਾ ਨੰਬਰ ਹੈਗਾ। ਤੁਸੀਂ ਭਾਈ ਅੱਛੀ ਵੀ ਨਹੀਂ ਬਣਾਏ ਸਾਨੂੰ। ਹਾਂਜੀ ਤੁਸੀਂ ਕਿਹਾ ਸਾਜੀ ਤੁਹਾਡੇ ਚਾਚੂ ਤੇ ਮਾਮੂ ਉਹ ਨਹੀਂ ਆਏ ਮੋਟੇ। ਉਹ ਕੀਤਾ ਜੀ ਪਹਿਲੇ ਬਾਸ ਨੂੰ ਤੇ ਮਿਲ ਕੇ ਆਓ ਨਾ ਯਾਰਾ, ਤੇ ਜ਼ਿਆਦਤੀ ਨਹੀਂ ਨਜਾਤ ਸਿੰਘ ਹੈ। ਕਿਦੋਂ ਗਿਆ ਤੂੰ? ਉਹਨਾਂ ਨੇ ਕਿਹਾ ਵਾ ਕਿ ਉਹ ਤੁਹਾਨੂੰ ਕਹੇਗਾ ਕਿ ਅਸੀਂ ਸਹੀ ਹਾਂ। ਕੋਈ ਗੱਲ ਨਹੀਂ ਕਰਨੀ ਆ, ਵੇਖਣਾ ਤੁਸੀਂ ਹੁੰਦਾ ਕੀ। ਰਾਜਾ ਨਾਮ ਕਿਹਦਾ ਸੇਵ ਕੀਤਾ? ਮਾਜਰ ਹੈ। ਜਕਣੇ ਗਿਆ ਤੇ ਵੀਡੀਓ ਕਿਉਂ ਆ ਰਹੇ ਹੁਣ? ਹਾਂ ਆ ਰਿਹਾ ਹੋਣਾ, ਨਹੀਂ ਆ ਰਿਹਾ ਹੋਵੇ ਤੇ ਗੱਡੀ 'ਚ ਹੋ। ਪਾਸ ਦਾ ਸੀ ਤਾਂ ਨਹੀਂ ਸੋਚਿਆ ਸੀ ਮੈਂ ਤਾਂ ਦਰਸ਼ਨ ਨਹੀਂ ਤੁਹਾਨੂੰ ਕਿੰਨੇ ਗੱਲ ਕਹੀ ਆ ਕਿ ਵੀ ਉਹ ਮਿਲਣ ਨਹੀਂ ਦੇ ਰਹੇ? ਉਹਨਾਂ ਨੇ ਹਸਪਤਾਲ ਆ ਉਹ ਤੇ ਉਹਨਾਂ ਨੇ ਪਹਿਲੇ ਦਿਨ ਕਹੀ ਸੀ। ਹੁਣ ਕਿਹਾ ਕਿ ਇਹਨੇ ਜਾਣ ਦੀ ਜ਼ਿੱਦ ਕਰਨੀ ਹੈ ਕਿ ਮੈਂ ਸਹੀ ਹੋ ਗਿਆ, ਮੈਨੂੰ ਲੈ ਜਾਓ। ਤੇ ਅਸੀਂ ਨਹੀਂ ਲੈ ਕੇ ਆਉਂਦੇ, ਮਿਲ ਕੇ ਤੇ ਆਓ। ਹੁਣ ਕੋ ਤੁਸੀਂ ਜਾਓ ਨਾ, ਤੁਸੀਂ ਉਹਨੂੰ ਕਹਿਣਾ ਯਾਰ ਅਸੀਂ ਕਿੱਦਾਂ ਲਿਜਾ ਸਕਦੇ ਹਾਂ, ਉਸਤਾਦ ਹੋਰੀ ਆਉਣਗੇ, ਉਹ 1-2 ਦਿਨਾਂ ਤੱਕ ਆਉਣਗੇ ਤੇ ਫਿਰ ਉਹ ਤੈਨੂੰ ਲੈ ਜਾਣਗੇ। ਤੁਸੀਂ ਤੇ ਜਾਓ ਯਾਰ, ਇਹ ਤੇ ਗੱਲ ਠੀਕ ਹੈ ਸਾਜੀ, ਲਾਜ਼ਮੀ ਜਾਓ। ਫਿਰ ਉਹ ਬਲਕਿ ਉਧਰੋਂ ਹੋ ਕੇ ਆ ਜਾਣਾ, ਠੀਕ ਹੋ ਗਿਆ। ਬਲਕਿ ਇਕੱਠੇ ਭਾਵੇਂ ਨਾ ਆ ਜਾਣਾ, ਜਿਹਦਾ ਲੱਗੇ ਹਿਸਾਬ ਉਹ ਮਿਲ ਕੇ ਆ ਜਾਵੇ। ਅੱਜ ਸਾਡਾ ਉਧਰ ਨੂੰ ਸਫਰ ਨਹੀਂ ਨਾ, ਅਸੀਂ ਉਧਰ ਨੂੰ ਦੀ ਘੁੰਮ ਕੇ ਚੱਲੀ। ਮੈਨੂੰ ਕਿਤੇ ਸੁਬਹ ਆ ਹੀ ਰਹੇ ਹੋਣੇ, ਤੁਹਾਡੇ ਨੂੰ ਆ ਰਹੇ ਹੋਣੇ। ਮਾਜਾ ਨੇ ਹਾਂ ਆ ਜਾ ਰਿਹਾ। ਲੈ ਸਾਜੀ ਕੋਲ ਨਾ ਆਰ ਨਾਲ ਬਹੁਤੇ ਨੰਬਰ ਸੇਵ ਹੋਏ ਹੋਣੇ, ਇਹਨਾਂ ਨੇ ਕਿਹਾ ਚਲੋ ਐਮ ਨਾਲ ਕਰ ਲੈਂਦੇ। ਮਾਂ ਜਾ ਰਹੇ। ਆ ਦੇਖ ਤੇ ਸਹੀ ਓਏ ਐ ਵਿਸ਼ਾ ਪੂਰੀ ਸ਼ਾਲ ਲਈ ਹੈ। ਲੈ ਅੱਛਾ ਓਏ ਕਿੱਥੇ ਆ? ਮੈਂ ਬਸ ਆ ਤਿਆਰੀ ਨਹਾ ਕੇ ਹਟਿਆ ਪੈਂਟ ਵਾਲਾ ਕਰ। ਅੱਛਾ
ਚੱਲ ਠੀਕ ਆ, ਆ ਜਾ ਫਿਰ। ਯਾਰ ਤੇਰੇ ਕੋਲ ਬੱਗੇ ਦਾ ਨੰਬਰ ਹੈਗਾ ਜਾਂ ਸਾਹਿਬ ਦਾ? ਆਹੋ ਹੈਗਾ, ਮੈਂ ਦੋਵਾਂ ਦਾ ਹੀ ਹੋਣਾ। ਮੈਨੂੰ ਸੈਂਡ ਕਰੀ ਯਾਰ। ਓਕੇ। ਦੋਵਾਂ ਦਾ ਹੀ ਹੋਣਾ ਵਾ। अस्सलाम वालेकुम जानी भाई, ये जो आप गेम खेल रहे हैं ना जिसमें पाँव के नीचे ये बोलने वाला बतख, इस गेम इसकी गेम ये है कि ये 4 लोग 2 लोग जो भी खेल रहे हैं इनके पाँव में ये बतख बंधी होगी और इनके दोनों के हाथ में कोई स्टिक या कोई मारने वाली चीज़ होगी और इन दोनों की आंखों पर पट्टी बंधी होगी और वो दोनों चल रहे होंगे और इनकी कोशिश होगी कि आवाज़ ना आए। जिसकी आवाज़ आएगी तो आवाज़ को सुन के उन्होंने अगले बंदे को मारना है। ऐसा नहीं होगा कि किसी बंदे का के तीसरे बंदे के हाथ में उसी को, हाँ तो सानू पता ही है इदा ही है। ਇਹ ਆਪਾਂ ਪਹਿਲੇ ਸਾਰੇ ਕਹਿਣੇ ਸੀ ਨਾ ਸਾਰਿਆਂ ਨੂੰ। ਨਹੀਂ 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 नहीं 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 वो नहीं सही गल इदा ही होना। एक बंदे तो होना जिधरों आवाज़ होनी उन्हें ही मारना। ਹਾਂਜੀ ठीक है जी। ਕਿਦਨ ਕਰਨੀ ਸਾਜੀ ਗੇਮ ਹੈ? टेढ़ी ਹਾਂ ਜੀ ਪੀਪੀ ਜਰਾ ਧੁੱਪ कर लेने हैं पर है ਧੁੱਪ ਲੱਗ ਲਵੇ ਜਰਾ ਫਿਰ ਕਰਦੇ। ਲੈ। ਪਿੰਡ ਵਾਲੇ ਲਸ਼ਕੇ ਨਿਕਲ ਆਵੇ ਨਾ ਰਾਤ ਦੇ ਮੌਸਮ। ਸੱਚ ਕਿਉਂਕਿ ਮਾਰਾ ਮਾਰੀ ਵਾਲਾ ਸੀਨ ਆ, ਮੇਰੀ ਤੇ ਲਾਸ਼ ਵੀ ਨਹੀਂ ਨਜ਼ਰ ਆਣੀ ਇੰਨਾ ਬਾਹਰ ਮੌਸਮ। ਗਹਿਰਾ ਮੌਸਮ। ਨਹੀਂ ਕੋਕਲਾ राती की बारिश पई है साथ। ਬਹੁਤ ਜ਼ਿਆਦਾ। ਅੱਲਾ ਆਪਣੇ ਹਿਫਜ਼ੇ ਮਾਂ ਚ ਰੱਖੇ ਯਾਰ। ਚਲੋ ਤੇ 12 ਹੋ। ਹਾਂਜੀ ਪਹਿਲੀ ਵਾਰੀ ਮੈਂ ਲੈਣੀ ਉਸ ਗੇਮ 'ਚ। चलो ठीक लो यार नाज़रीन, मेरे ਯਾਰ ਤੂੰ ਜਿਹੜਾ ਜ਼ੁਲਮ ਰਹਿ ਰਹਿ ਕੇ ਸਾਜੀ ਨੂੰ ਗੱਲਾਂ ਯਾਦ 30 साल पहले मैनू तुसी पहुंचाता कसम। चलो जी ओके, रब रखा।